ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 22 ਜੁਲਾਈ 2026 7 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਜਸਵੀਰ ਸਿੰਘ ਪੁਰੀ ਜੀਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੀਰ ਸਿੰਘ ਪੁਰੀ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦਾ ਜਿਹੜਾ ਕਰੰਟ ਇਸ਼ੂ ਉਸ ਦੇ ਬਾਰੇ ਨਾਲ ਕਿ ਜਿਸ ਤਰ੍ਹਾਂ ਕਿ 20 ਜੁਲਾਈ ਤੋਂ ਕਾਂਗਰਸ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਧਰਨਾ ਤੇ ਰੋਸ ਵਿਖਾਵਾ ਜਾਰੀ ਹੈ ਔਰ 20 ਜੁਲਾਈ ਦੇ ਪਾਰਲੀਮੈਂਟ ਮਾਰਚ ਦੌਰਾਨ ਪੁਲਿਸ ਵੱਲੋਂ ਕੀਤਾ ਗਿਆ ਜ਼ਬਰ ਦੁਨੀਆ ਭਰ ਦੇ ਮੀਡੀਆ ਵਿੱਚ ਆਇਆ ਔਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਭਾਰਤੀ ਸੁਪਰੀਮ ਕੋਰਟ ਨੂੰ ਕਿਹਾ ਗਿਆ ਕਿ ਉਹ ਇਸ ਗੈਰ ਕਾਨੂੰਨੀ ਅਮਲ ਦਾ ਸੂ ਮੋਟੋ ਨੋਟਿਸ ਲਵੇ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਸਾਡਾ ਟਾਈਮ ਬਰਬਾਦ ਨਾ ਕਰੋ। ਸੋ ਜ਼ਾਹਿਰ ਹੈ ਕਿ ਜੁਡੀਸ਼ਰੀ ਹਿੰਦੂ ਤਵੀਆਂ ਦਾ ਹੱਥ ਠੋਕਾਈ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵੀਰ ਸਿੰਘ ਪੁਰੀ ਜਿਹੜੇ ਡਾਲਸ ਟੈਕਸਸ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਵਾਰ ਜਦੋਂ ਮੈਂ ਜਿਹੜੇ ਸਾਡੇ ਸਪਾਂਸਰ ਨੇ ਉਹਨਾਂ ਨੂੰ ਇੰਟਰੋਡਿਊਸ ਕਰਵਾਉਂਦਾ ਤਾਂ ਮੇਰੇ ਸਾਹਮਣੇ ਉਹਨਾਂ ਦੀ ਵਰਿਆਂ ਦੀ ਬਣੀ ਹੋਈ ਪਰਸਨੈਲਿਟੀ ਮੇਰੀਆਂ ਅੱਖਾਂ ਸਾਹਮਣੇ ਹੁੰਦੀ ਹੈ। ਇਹ ਕੋਈ ਖੁਸ਼ਾਮਦ ਨਹੀਂ ਹੁੰਦੀ ਜਾਂ ਕਿਸੇ ਨੂੰ ਬੇਮਤਲਬ ਵਡਿਆਣਾ ਨਹੀਂ ਹੁੰਦਾ। ਹਾਲਾਂ ਬਹੁਤ ਸਾਰਿਆਂ ਨੂੰ ਇਹ ਮੈਨੂੰ ਕਹਿਣਗੇ ਵੀ ਕਿ ਡਾਕਟਰ ਸਾਹਿਬ ਤੁਸੀਂ ਕਿਉਂ ਮੈਂਸ਼ਨ ਵੀ ਨਾ ਕਰੋ, ਪਰ ਮੈਨੂੰ ਇਹ ਲੱਗਦਾ ਹੈ ਵੀ ਹਮੇਸ਼ਾ ਜਦੋਂ ਅਸੀਂ ਦੋ ਲਫ਼ਜ਼ ਨੇ ਇੱਕ ਉਸਤਤ ਹੈ ਇੱਕ ਖੁਸ਼ਾਮਦ ਹੈ। ਜਦੋਂ ਅਸੀਂ ਡਿਊ ਕਿਸੇ ਪਰਸਨੈਲਿਟੀ ਨੂੰ ਦੇਖਦੇ ਹਾਂ ਜਿਸ ਨੂੰ ਅਸੀਂ ਐਪਰੀਸ਼ੀਏਸ਼ਨ ਕਹਿੰਦੇ ਹਾਂ ਤੇ ਉਹਦੇ ਗੁਣਾਂ ਦੀ ਐਪਰੀਸ਼ੀਏਸ਼ਨ ਕਰਨੀ ਬਣਦੀ ਹੈ। ਹਾਂ ਜਦੋਂ ਤੁਸੀਂ ਆਪਣੇ ਨਿੱਜੀ ਮੁਫਾਦ ਲਈ ਜਾਂ ਕਿਸੇ ਨੂੰ ਖੁਸ਼ ਕਰਨ ਲਈ ਜਾਂ ਕਿਸੇ ਹੋਰ ਵਜ੍ਹਾ ਕਰਕੇ ਕਿਸੇ ਨੂੰ ਉਹ ਗੱਲਾਂ ਕਿਸੇ ਬਾਰੇ ਕਹਿੰਦੇ ਹੋ ਜੋ ਉਹਦੇ 'ਚ ਨਹੀਂ ਹੁੰਦੀਆਂ ਉਹਨੂੰ ਖੁਸ਼ਾਮਦ ਕਿਹਾ ਜਾਂਦਾ। ਸੋ ਮੈਂ ਸਮਝਦਾ ਵੀ ਵੀਰ ਜਸਵੀਰ ਸਿੰਘ ਪੁਰੀ ਜਦੋਂ ਤੋਂ ਵੀ ਮਿਲੇ ਭਾਈ ਸੰਤੋਖ ਸਿੰਘ ਹੋਰਾਂ ਦੇ ਨਾਲ ਵੀ ਉਹਨਾਂ ਦੀ ਸਾਂਝ ਰਹੀ। ਲੋਕਲ ਡਾਲਸ ਗੁਰਦੁਆਰਾ ਸਾਹਿਬ 'ਚ ਸਰ ਸੁਰਿੰਦਰ ਸਿੰਘ ਗਿੱਲ, ਵੀਰ ਗੋਵਿੰਦਰ ਸਿੰਘ ਇਹਨਾਂ ਸਾਰਿਆਂ ਦੇ ਨਾਲ ਵੀ ਲੰਬੇ ਸਮੇਂ ਦੀ ਸਾਂਝ ਹੈ। ਪਰ ਮੈਂ ਹਮੇਸ਼ਾ ਹੀ ਉਹਨਾਂ ਨੂੰ ਬਹੁਤ ਪੋਲਾਈਟ, ਹੰਬਲ, ਮਿਠਾਸ ਨਾਲ ਭਰੇ ਹੋਏ ਔਰ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲਾ ਔਰ ਕੋਈ ਕੈਮਰਾ ਜਾਂ ਕੋਈ ਮਾਈਕ ਦੀ ਭੁੱਖ ਨਹੀਂ ਹੈ, ਪਿੱਛੇ ਰਹਿ ਕੇ ਸੇਵਾ ਕਰਨ ਵਾਲੇ। ਉਹਨਾਂ ਦਾ ਇਲਾਕਾ ਵੀ ਡੇਰਾ ਬਾਬਾ ਨਾਨਕ ਉਸ ਇਲਾਕੇ 'ਚ ਔਰ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਪਰਿਵਾਰਕ ਪਿਛੋਕੜ ਸਿੱਖੀ ਵੈਲਿਊਜ਼ ਦੇਖਦੇ ਹਾਂ ਤਾਂ ਬਹੁਤ ਕੁਛ ਇਨਹੈਰੀਟੈਂਸ ਹੁੰਦੀ ਹੈ। ਤੁਸੀਂ ਆਪਣੇ ਘਰੇਲੂ ਮਾਹੌਲ 'ਚੋਂ ਉਸ ਨੂੰ ਲੈਂਦੇ ਹੋ ਔਰ ਹਮੇਸ਼ਾ ਹੀ ਉਹ ਸਾਨੂੰ ਪਿਆਰ ਕਰਦੇ ਨੇ। ਜਿੱਥੇ ਵੀ ਕੋਈ ਪੰਥਕ ਇਕੱਠ
ਜਾਂ ਕਿਤੇ ਵੀ ਹੋਏ ਉਹਦੇ 'ਚ ਵੀ ਉਹਨਾਂ ਦੀ ਮੌਜੂਦਗੀ ਹੁੰਦੀ ਹੈ। ਆਰਥਿਕ ਤੌਰ ਦੇ ਉੱਤੇ ਵੀ ਉਹਨਾਂ ਦਾ ਸਭ ਦੀ ਮਦਦ ਕਰਨ ਦਾ ਜਿਹੜੇ ਪੰਥਕ ਕਾਜ਼ ਨੇ ਉਹ ਯਤਨ ਹੁੰਦਾ ਹੈ। ਸੋ ਉਹਨਾਂ ਵੱਲੋਂ TV 84 ਦੇ ਲਈ ਹਮੇਸ਼ਾ ਹੀ ਜਦੋਂ ਵੀ ਮੇਰਾ ਡਾਲਸ ਜਾਣਾ ਹੁੰਦਾ ਹੈ, ਫੰਡ ਰੇਜ਼ਿੰਗ ਹੁੰਦੀ ਹੈ, ਉਹ ਲਿਬਰਲੀ ਡੋਨੇਟ ਕਰਦੇ ਨੇ। ਸੋ ਅਸੀਂ ਵੀਰ ਜਸਵੀਰ ਸਿੰਘ ਪੁਰੀ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਜਿਵੇਂ ਜਿਨ੍ਹਾਂ ਨੇ ਦੁੱਖ ਦੇ ਵੇਲੇ ਸਿੱਖ ਕੌਮ ਲਈ ਹਾਂ ਦਾ ਨਾਅਰਾ ਮਾਰਿਆ ਹੈ, ਉਹ ਕਿਤੇ ਵੀ ਕਿਸੇ ਵੀ ਮਜ਼ਹਬ ਖਿੱਤੇ ਨਾਲ ਸੰਬੰਧਿਤ ਨੇ, ਉਹਨਾਂ ਦੀ ਥਾਂ ਹਮੇਸ਼ਾ ਹੀ ਇੱਕ ਸਤਿਕਾਰਯੋਗ ਸਾਡੇ ਦਿਲਾਂ 'ਚ ਬਣ ਜਾਂਦੀ ਹੈ। ਜਿਵੇਂ TV 84 ਤੇ ਚੱਲ ਵੀ ਰਿਹਾ ਹੈ ਕਿ ਆਉਣ ਵਾਲੇ ਐਤਵਾਰ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਸ਼ਹੀਦ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਿਹੜੇ 29 ਜੁਲਾਈ 1981 ਨੂੰ ਏਅਰ ਇੰਡੀਆ ਦਾ ਜਹਾਜ਼ ਲੈ ਕੇ ਲਾਹੌਰ ਉਤਰੇ ਸਨ, ਜਦੋਂ ਕਿ 29 ਸਤੰਬਰ 1981 ਨੂੰ, ਜਦੋਂ ਕਿ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਿਹੜਾ ਉਹ ਗ੍ਰਿਫਤਾਰੀ ਦਿੱਤੀ ਸੀ ਔਰ ਉਹਨਾਂ ਨੇ ਆਪਣੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜਿੱਥੇ ਸੰਤਾਂ ਦੀ ਰਿਹਾਈ ਔਰ ਜਿਹੜਾ ਗੋਲੀकांड 20 ਸਤੰਬਰ ਨੂੰ ਉਹਨਾਂ ਦੀ ਗ੍ਰਿਫਤਾਰੀ ਵੇਲੇ ਵਾਪਰਿਆ, ਉਹਨਾਂ ਦੇ ਲਈ ਮੁਆਵਜ਼ਾ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਔਰ ਨਰਕਧਾਰੀਆਂ ਦੇ ਖਿਲਾਫ ਜਿਹੜੀ ਪੂਰੀ ਲਾਈਨ ਲਈ ਸੀ। ਸੋ ਉਸ ਪੀਰੀਅਡ 'ਚ 5 ਉਹਨਾਂ ਦੇ ਨਾਲ ਜਿਨ੍ਹਾਂ ਨੂੰ ਮੈਂ ਹਵਾਈ ਯੋਧੇ ਕਹਿੰਦਾ, ਜਿਨ੍ਹਾਂ 'ਚੋਂ ਭਾਈ ਜਸਵੀਰ ਸਿੰਘ ਜਿਹੜੇ ਸਵਿਟਜ਼ਰਲੈਂਡ 'ਚ ਨੇ, ਉਹਨਾਂ ਨਾਲ ਮਿਲਣ ਦਾ ਇਤਫਾਕ ਵੀ ਹੋਇਆ। 80+ ਨੇ, ਚੜ੍ਹਦੀ ਕਲਾ 'ਚ ਨੇ, ਹੁਣ ਵੀ ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਤੇ ਉਹ ਇਸ ਕਦਰ ਪੋਜ਼ਿਟਿਵ ਐਟੀਟਿਊਡ ਹੁੰਦਾ ਹੈ ਕਿ ਕਈ ਵਾਰ ਜਿਹੜੇ ਆਮ ਤੌਰ ਤੇ ਚੰਗੇ ਭਲੇ ਵੀ ਨਾ ਪੱਕੀ ਗੱਲਾਂ ਕਰਨ ਵਾਲੇ ਨੇ, ਉਹਨਾਂ ਨੂੰ ਜਿਹੜਾ ਸ਼ਰਮ ਹੋਣੀ ਚਾਹੀਦੀ ਹੈ ਇਸ ਸਾਰੇ ਤੋਂ। ਔਰ ਇਹ ਜਿਹੜਾ ਖਾਸ ਸਮਾਗਮ ਹੈ ਗਲੈਨ ਰੌਕ ਨਿਊ ਜਰਸੀ ਰੱਖਿਆ, ਇਹ ਦਲ ਖਾਲਸਾ ਵੱਲੋਂ ਹੀ ਜਿਹੜਾ, ਔਰ ਕਿਉਂਕਿ ਦਲ ਖਾਲਸਾ ਦੇ ਵੀਰ ਪ੍ਰਿਤਪਾਲ ਸਿੰਘ ਇੱਥੇ ਨੇ, ਲੇਕਿਨ ਇਹ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ, ਸਿੱਖ ਯੂਥ ਆਫ ਅਮਰੀਕਾ ਔਰ ਗਲੈਨ ਰੌਕ ਦੀ ਗੁਰਦੁਆਰਾ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਇਹਨਾਂ ਸਾਰਿਆਂ ਵੱਲੋਂ ਮੈਂ ਇਸ ਦਾ ਮੈਂਸ਼ਨ ਇਸ ਲਈ ਕੀਤਾ, ਹਾਲਾਂਕਿ ਐਡ ਚੱਲ ਰਹੀ ਹੈ, ਕਿ ਜਦੋਂ ਭਾਈ ਗਜਿੰਦਰ ਸਿੰਘ ਉਹਨਾਂ ਦੇ 4 ਸਾਥੀ ਸਿੰਘ ਲਾਹੌਰ ਉਤਰੇ ਔਰ ਬਾਅਦ ਦੇ ਵਿੱਚ ਉਹਨਾਂ ਦਾ ਟਰਾਇਲ ਚੱਲਿਆ, ਤੇ ਉਸ ਪੀਰੀਅਡ ਦੇ ਵਿੱਚ ਜੇਲ੍ਹ ਦੇ ਵਿੱਚ ਕੋਈ ਵੀ, ਕਿਉਂਕਿ ਪਾਕਿਸਤਾਨ ਦੇ ਲਈ ਵੀ ਇਹ ਆਲ ਆਫ ਏ ਸਡਨ ਇੱਕ ਨਵੀਂ ਐਂਟਰੀ ਸੀ ਇੱਕ ਮੂਵਮੈਂਟ ਦੇ ਹਵਾਲੇ ਨਾਲ, ਔਰ ਕੋਈ ਸਿੱਖਾਂ ਪ੍ਰਤੀ ਕੋਈ ਹਮਦਰਦੀ ਜਾਂ ਕੋਈ ਅਦਰਵਾਈਜ਼ ਤਾਂ ਹੈ ਨਹੀਂ ਸੀ, ਬਾਂਹ ਤਾਂ ਕਿਸੇ ਨੇ ਕੀ ਫੜਨੀ ਸੀ। ਔਰ ਉਸ ਪੀਰੀਅਡ ਦੇ ਵਿੱਚ ਕਿਉਂਕਿ ਜਮਾਤੇ ਇਸਲਾਮੀ ਆਪਣੇ ਆਪ ਦੇ ਵਿੱਚ ਇੱਕ ਪਾਵਰਫੁਲ, ਬੇਸ਼ੱਕ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੈਂਬਰ ਕਦੇ ਬਹੁਤੇ ਨਹੀਂ ਹੋਏ, ਪਰ ਉਹਨਾਂ ਦੀ ਪ੍ਰੈਜ਼ੈਂਸ ਔਰ ਕਾਡਰ ਨੂੰ ਮੋਬਿਲਾਈਜ਼ ਕਰਨ ਦੀ ਜਿਹੜੀ ਹੈ ਤਾਕਤ ਉਹ ਕਾਫੀ ਰਹੀ ਹੈ। ਔਰ ਉਸ ਜ਼ਮਾਨੇ 'ਚ ਲਾਹੌਰ ਦੇ ਵਿੱਚ ਬੇਸਡ ਅਮੀਰੁਲ ਅਜ਼ੀਮ ਜਿਹੜੇ ਸੱਜਣ ਸਨ ਜਮਾਤੇ ਇਸਲਾਮੀ ਨਾਲ ਸੰਬੰਧਿਤ, ਉਹਨਾਂ ਨੇ ਜਿਹੜੀ ਹੈ ਪਹੁੰਚ ਕੀਤੀ, ਮਿਲੇ, ਔਰ ਵਿਦਿਨ ਵੀ ਕਿਉਂਕਿ ਜਮਾਤੇ ਇਸਲਾਮੀ ਦਾ ਇੱਕ ਆਪਣਾ ਏਜੰਡਾ ਸੀ ਔਰ ਉਹਨਾਂ ਦੇ ਉਸ ਵੇਲੇ ਜਿਹੜੇ ਵੱਡੇ ਆਗੂ ਸਨ, ਬੜੇ ਪੜ੍ਹੇ ਲਿਖੇ ਸਿਆਣੇ ਕਾਜ਼ੀ, ਉਹਨਾਂ ਨੂੰ ਜਿਹੜਾ ਸ਼ਿਕਾਇਤ ਵੀ ਹੋਈ ਕਿ ਦੇਖੋ ਜੀ ਇਹ ਤਾਂ ਉਹਨਾਂ ਦੇ ਨਾਲ ਰਾਬਤਾ ਕਰ ਰਹੇ ਨੇ, ਉਹਨਾਂ ਦੇ ਏਜੰਡੇ ਨਾਲ ਸਾਡਾ ਕੀ, ਔਰ ਅਸੀਂ ਤਾਂ ਜਮਾਤੇ ਇਸਲਾਮ ਨਾਲ ਤਾਲੁਕ ਹੈ। ਉਹ ਵੀ ਸਿਆਣੇ ਸੀ, ਉਹਨਾਂ ਨੇ ਵੀ ਜਿਹੜਾ ਉਹ ਅਮੀਰੁਲ ਅਜ਼ੀਮ ਇਹਨੂੰ ਥਾਪੜਾ ਦਿੱਤਾ। ਉਹਨਾਂ ਨੇ ਕਿਹਾ ਵੀ ਨਹੀਂ, ਸਿੱਖ ਕੌਮ ਵੀ ਜਿਹੜੀ ਹੈ ਉਹ ਵਹਾਦਤ ਦੇ ਰਸਤੇ ਤੇ ਤੁਰੀ ਹੋਈ ਔਰ ਤੌਹੀਦ ਨੂੰ ਮੰਨਣ ਵਾਲੇ ਨੇ, ਔਰ ਦੂਸਰਾ ਜਿਹੜਾ ਸਿੱਖਾਂ ਦਾ ਕੌਜ਼ ਹੈ, ਖਾਲਿਸਤਾਨ ਦੇ ਕੌਜ਼ ਨੂੰ, ਅਜੇ ਖਾਲਿਸਤਾਨ ਲਫ਼ਜ਼ ਤਾਂ ਨਹੀਂ ਸੀ ਆਇਆ, ਪਰ ਜ਼ਾਹਰ ਹੈ ਕਿ ਆਲਰੇਡੀ ਉਸ ਪਾਸੇ ਗੱਲ ਚੱਲ ਰਹੀ ਸੀ ਕਿ ਭਾਈ ਅਸੀਂ, ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਕਸ਼ਮੀਰ ਦੀ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਤੇ ਸਿੱਖ ਕੌਮ ਜਿਹੜੀ ਆ ਉਹ ਆਪਣੇ ਹੱਕਾਂ ਦੇ ਲਈ ਖੜੀ ਹੈ, ਔਰ ਇਹ ਲੌਂਗ ਟਰਮ ਸਾਡੇ ਲਈ ਬਹੁਤ ਲਾਹੇਵੰਦਾ ਹੋਏਗਾ ਕਿ ਅਸੀਂ ਜਿਹੜਾ ਭਾਰਤ ਦੇ ਵਿੱਚ ਇਹ ਦੋਨੋਂ ਤਹਿਰੀਕਾਂ ਜਿਹੜੀਆਂ ਦੁਸ਼ਮਣ ਇੱਕ ਹੈ ਔਰ ਉਹਨਾਂ ਦੇ ਤੌਰ ਤਰੀਕੇ ਵੀ ਇੱਕ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਪੂਰਾ ਵੱਡਾ ਨਾਂ ਨਹੀਂ ਸੀ ਕੋਈ ਲੈਂਦਾ, ਸਿੱਖ ਹਲਕਿਆਂ ਦੇ ਵਿੱਚ ਅਜ਼ੀਮ ਕਰਕੇ ਹੀ ਉਹਨਾਂ ਨੂੰ ਜਾਣਿਆ ਜਾਂਦਾ ਸੀ। ਉਹ ਅਮਰੀਕਾ ਵੀ ਆਏ, ਮੇਰੇ ਨਾਲ ਤਾਂ ਕਦੇ ਮੁਲਾਕਾਤ ਨਹੀਂ ਹੋਈ, ਲੇਕਿਨ ਉਹਨਾਂ ਨੇ ਨਾ ਸਿਰਫ ਇਹ ਪਹਿਲੀ ਹਾਈਜੈਕਿੰਗ ਸੀ, ਜਿਹੜੇ ਹਾਈਜੈਕਰ ਗਏ ਫਿਰ
4-5 ਹਾਈਜੈਕਿੰਗਸ ਹੋਈਆਂ ਨੇ, ਜਿਨ੍ਹਾਂ 'ਚ 3 ਵਾਲੇ ਤਾਂ ਪਾਕਿਸਤਾਨ ਬੈਠੇ ਹੀ ਜਾ ਕੇ, ਔਰ ਫਿਰ ਜੂਨ 84 ਦਾ ਘੱਲੂਘਾਰਾ ਵਾਪਰਿਆ। ਉਸ ਤੋਂ ਬਾਅਦ ਵੀ ਸਿੰਘਾਂ ਦੀ ਆਮਦ ਉਸ ਰਾਵੀ ਪਾਰ ਹੋਈ। ਸੋ ਇਸ ਸਾਰੇ ਪੀਰੀਅਡ 'ਚ ਅਜ਼ੀਮ ਜਿਹੜੇ ਕਿ ਬਹੁਤ ਐਕਟਿਵਿਸਟ ਸਨ, ਪੋਲੀਟਿਕਸ ਦੇ ਵਿੱਚ ਵੀ ਆਏ, ਔਰ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਆਪਣੇ ਪ੍ਰਭਾਵ ਦੇ ਨਾਲ ਸਰਕਾਰੀ ਦਰਬਾਰੇ ਉਹ ਕਨੈਕਸ਼ਨ ਵੀ ਬਣਾਏ, ਸਿੱਖਾਂ ਦੀ ਇੱਜ਼ਤ ਹੋਣ ਲੱਗੀ। ਔਰ ਹੌਲੀ ਹੌਲੀ ਅੱਜ ਜੇ ਅਸੀਂ ਪਾਕਿਸਤਾਨ ਦੇ ਵਿੱਚ ਦੇਖਦੇ ਹਾਂ ਕਿ ਸਿੱਖ ਡਾਕਟਰ ਵੀ ਹੈ, ਸਿੱਖ ਪਾਕਿਸਤਾਨ ਦੀ ਫੌਜ ਦੇ ਵਿੱਚ ਵੀ ਹੈ, ਔਰ ਹੁਣ ਜਿਹੜੀ ਮੌਜੂਦਾ ਪੰਜਾਬ ਦੀ ਹਕੂਮਤ ਹੈ ਉਸ ਦੇ ਵਿੱਚ ਰਮੇਸ਼ ਸਿੰਘ ਅਰੋੜਾ ਮਿਨਿਸਟਰ ਵੀ ਨੇ ਮਾਈਨੋਰਟੀਜ਼ ਨਾਲ ਸੰਬੰਧਿਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣੀ। ਸੋ ਇਹ ਜਿਹੜੇ ਸਾਰੇ ਅਸੀਂ ਜਿਹੜੀ ਚੇਂਜ 1984 ਤੋਂ ਬਾਅਦ ਪਾਰਟਿਕੂਲਰਲੀ ਹੋਈ, ਜਿਸ ਜ਼ਮਾਨੇ ਦੇ ਵਿੱਚ ਮਿਸਟਰ ਅਜ਼ੀਮ ਨੇ ਸਿੱਖਾਂ ਦੀ ਬਾਂਹ ਫੜੀ ਸੀ, ਉਦੋਂ ਕੋਈ ਬਹੁਤੇ ਹਮਦਰਦ ਉੱਥੇ ਨਹੀਂ ਸੀ ਬੈਠੇ ਹੋਏ, ਪਤਾ ਵੀ ਨਹੀਂ ਸੀ। ਔਰ ਇਹ ਮੈਨੂੰ ਵੀ ਅੱਜ ਹੀ ਪਤਾ ਲੱਗਾ ਜਦੋਂ ਕਿ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਉਹਨਾਂ ਦਾ ਰਾਵੀ ਪਾਰ ਆਉਣਾ ਜਾਣਾ ਰਿਹਾ, ਔਰ ਉਹ ਜੋ ਵੀ ਪਾਕਿਸਤਾਨ ਦੇ ਵਿੱਚ ਹੈ ਉਹਦੇ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ ਹੋਏ, ਜਾਂ ਉਸ ਸਾਰੇ ਗੁਰਦੁਆਰਿਆਂ ਦਾ, ਉਹਦੇ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਉਹਨਾਂ ਦੀ ਮੈਂ ਟਵੀਟ ਦੇਖੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵਨ ਆਫ ਪਾਕਿਸਤਾਨਸ ਮੋਸਟ ਪ੍ਰੂਡੈਂਟ ਪੋਲੀਟੀਸ਼ੀਅਨਸ ਐਂਡ ਏ ਰੈਵੋਲੂਸ਼ਨਰੀ ਲੀਡਰ, ਏ ਗ੍ਰੇਟ ਫਰੈਂਡ ਆਫ ਦ ਸਿੱਖਸ, ਅਮੀਰੁਲ ਅਜ਼ੀਮ ਹੈਜ਼ ਪਾਸਡ ਅਵੇ। ਉਹ ਗੁਜ਼ਰ ਗਏ ਨੇ ਅੱਜ, ਔਰ ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਖਿਰਾਜ਼ੇ ਅਕੀਦਤ ਭੇਟ ਕੀਤਾ। ਉਹਨਾਂ ਨੇ ਕਿਹਾ ਵੀ ਸੈਲਿਊਟ ਹਿਜ਼ ਸਰਵਿਸਿਜ਼ ਟੂ ਦਾ ਪ੍ਰੈਜ਼ੈਂਟ ਡੇ ਸਿੱਖ ਮੂਵਮੈਂਟ, ਕਿ ਸਾਡੀ ਮੂਵਮੈਂਟ ਲਈ ਉਹਨਾਂ ਦੀਆਂ ਬਹੁਤ ਸੇਵਾਵਾਂ ਨੇ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਏ ਲਾਇਨ ਹਾਰਟਡ ਮੈਨ who dedicated his life to the service of Islam and Pakistan with unwavering courage, conviction and perseverance। ਕਿ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਇਸਲਾਮ ਲਈ, ਪਾਕਿਸਤਾਨ ਲਈ, ਐਂਡ ਓਬਵੀਅਸਲੀ ਸਿੱਖ ਕੌਜ਼ ਦੇ ਲਈ ਹੌਸਲੇ ਨਾਲ ਔਰ ਪੂਰੀ ਕਨਵਿਕਸ਼ਨ ਔਰ ਪੂਰੀ ਇਮਾਨਦਾਰੀ ਨਾਲ ਦਿੱਤੀਆਂ। ਅਸੀਂ ਵੀ ਜਿਹੜਾ ਅਮੀਰੁਲ ਅਜ਼ੀਮ ਉਹਨਾਂ ਦੇ ਗੁਜ਼ਰ ਜਾਣ ਦੇ ਉੱਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕਰਦੇ ਉੱਥੇ ਜਿਹੜਾ ਜਿਵੇਂ ਇਸਲਾਮ ਦਾ ਯਕੀਨ ਹੈ, ਔਰ ਇਹ ਲਫ਼ਜ਼ ਮੈਂ ਅਕਸਰ ਉਹਨਾਂ ਦੀ ਜ਼ਬਾਨ 'ਚ ਕਹਿਣਾ ਚਾਹੁੰਦਾ ਕਿ ਅੱਲਾਹ ਤਾਲਾ ਅਜ਼ੀਮ ਸਾਹਿਬ ਦਾ ਦਰਜਾ ਬੁਲੰਦ ਕਰੇ, ਔਰ ਬਾਕੀ ਸਾਰਾ ਪਰਿਵਾਰ ਔਰ ਦੂਸਰਾ ਉਹ ਉਸ ਅੱਲਾਹ ਦੇ ਹੁਕਮ ਦੇ ਵਿੱਚ ਇਸ ਨੂੰ ਜੋ ਵਾਪਰਿਆ ਉਸ ਨੂੰ ਜ਼ਰ ਸਕਣ, ਉਸ ਨੂੰ ਸਹਿਣ ਕਰ ਸਕਣ। ਬਿਲਕੁਲ। ਦੇਖੋ, ਹਾਲਾਂ ਕਾਕਰੋਚ ਜਨਤਾ ਪਾਰਟੀ ਨੂੰ ਲੈ ਕੇ ਅਸੀਂ ਆਪਣੇ ਵਿਊ ਵਕਤਨ ਬਾ ਵਕਤਨ ਦਿੰਦੇ ਰਹੇ ਹਾਂ, ਉਸ ਦੇ ਉੱਤੇ ਚਰਚਾ ਵੀ ਕੀਤੀ। ਹੁਣ ਕਿਉਂਕਿ ਇਹ ਨਹੀਂ ਕਿ ਨੈਸ਼ਨਲ ਮੀਡੀਆ ਦੇ ਵਿੱਚ ਜਾਂ ਨੈਸ਼ਨਲ ਲੈਵਲ ਦੇ ਉੱਤੇ ਹੀ ਇਹ ਮੁੱਖ ਚਰਚਾ ਦਾ ਵਿਸ਼ਾ ਹੈ, ਇਸ ਵੇਲੇ ਇੰਟਰਨੈਸ਼ਨਲੀ ਵੀ ਕੋਈ ਐਸਾ ਮੀਡੀਆ ਨਹੀਂ ਹੈ, ਈਵਨ ਲਗਾਤਾਰਤਾ ਦੇ ਨਾਲ ਇਹਦਾ ਫੋਲੋ ਅਪ ਹੋ ਰਿਹਾ। ਔਰ ਖ਼ਾਸ ਤੌਰ 'ਤੇ ਹਾਲਾਂ ਪਿਛਲੇ ਕਈ ਦਿਨਾਂ ਤੋਂ 26-27 ਦਿਨਾਂ ਤੋਂ ਉਸ ਜੰਤਰ ਮੰਤਰ ਰੋਡ ਦੇ ਉੱਤੇ ਸੋਨਮ ਵਾਂਗਚੁਕ ਜਿਹੜੇ ਪ੍ਰੋਮੀਨੈਂਟ ਲਦਾਖੀ ਬੁੱਧਿਸਟ ਲੀਡਰ ਨੇ, ਪਰ ਉਹ ਕਾਕਰੋਚ ਜਨਤਾ ਪਾਰਟੀ ਦੇ ਸਟੂਡੈਂਟਸ ਦੀ ਡਿਮਾਂਡ ਜਿਹੜੀ ਕਿ ਨੀਟ ਐਗਜ਼ਾਮ ਨੂੰ ਲੈ ਕੇ ਪੇਪਰ ਲੀਕ, ਔਰ ਉਸ ਤੋਂ ਬਾਅਦ ਜਿਹੜਾ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਦੇ ਅਸਤੀਫੇ ਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ। ਸੋਨਮ ਵਾਂਗਚੁਕ ਦੇ ਆਉਣ ਨੇ ਉਸ ਦੇ ਵਿੱਚ ਇੱਕ ਨਵੀਂ ਰੂਹ ਫੂਕੀ। ਉਹਨਾਂ ਨੇ ਜਿਹੜਾ ਫਾਸਟ ਐਂਡ ਟੂ ਡੈਥ ਸ਼ੁਰੂ ਕੀਤਾ, ਉੱਥੋਂ ਉਹਨਾਂ ਨੂੰ ਚੁੱਕ ਲਿਆ ਗਿਆ, ਔਰ ਆਲਰੇਡੀ ਜਿਹੜਾ ਉਹਨਾਂ ਦਾ ਪਲੈਨਡ ਸੀ ਸੋਨਮ ਵਾਂਗਚੁਕ ਔਰ ਕਾਕਰੋਚ ਜਨਤਾ ਪਾਰਟੀ ਦਾ, ਉਹਨਾਂ ਨੇ ਪਾਰਲੀਮੈਂਟ ਤੱਕ ਮਾਰਚ ਕਰਨਾ ਸੀ ਜੰਤਰ ਮੰਤਰ ਤੋਂ। ਹਾਲਾਂਕਿ ਬਿਲਕੁਲ ਪੀਸਫੁਲ ਪ੍ਰੋਟੈਸਟ ਸੀ, ਪਰ ਜਿਸ ਬਰਬਰਤਾ ਨਾਲ ਦਿੱਲੀ ਪੁਲਿਸ ਨੇ ਔਰ ਉਹਨਾਂ ਦੇ ਨਾਲ ਜਿਹੜੇ ਹਾਇਰ ਕਰਕੇ ਲਿਆਂਦੇ ਪ੍ਰਾਈਵੇਟ ਗੁੰਡੇ ਸੀ RSS ਦੇ ਔਰ ਦੂਸਰੇ, ਜਿਨ੍ਹਾਂ ਦੇ ਕੋਈ ਯੂਨੀਫਾਰਮ ਨਹੀਂ ਸੀ, ਡੰਡੇ ਉਹਨਾਂ ਦੇ ਕੋਲ ਸੀ, ਜਿਵੇਂ ਉਹਨਾਂ ਨੇ ਮਾਰਿਆ, ਜਿਵੇਂ ਈਵਨ ਪੈਲਟ ਗਨਸ ਦਾ ਇਸਤੇਮਾਲ ਹੋਇਆ, ਟੀਅਰ ਗੈਸ ਸ਼ੈਲਸ ਜਿਹੜੇ ਨੇ ਉਹ ਇਸਤੇਮਾਲ ਹੋਏ, ਔਰ ਜਿਨ੍ਹਾਂ ਉਸ ਦੇ ਨਾਲ ਕਿਉਂਕਿ ਵਿਜ਼ੂਅਲਸ ਭਾਵੇਂ ਇੰਟਰਨੈਟ ਨੂੰ ਬਲੌਕ ਕਰ ਦਿੱਤਾ ਗਿਆ ਸੀ, ਪਰ ਚਾਰੇ ਪਾਸੇ ਵਿਜ਼ੂਅਲ ਨੇ ਦੱਸ ਦਿੱਤਾ ਕਿ ਕਿਸ ਲੈਵਲ ਦੀ ਬਰਬਰਤਾ ਡੈਮੋਕ੍ਰੇਸੀ ਕਹਾਉਣ ਵਾਲਾ ਮੁਲਕ ਜਿਹੜਾ ਹੈ ਉਸ ਦੇ ਵਿੱਚ ਹੋ ਰਹੀ ਹੈ। ਔਰ ਉਹ ਸਾਰੇ ਨੇ ਜਿਹੜਾ
ਇੱਕ ਸਟੇਜ ਦੇ ਉੱਤੇ ਡਰ ਵੀ ਪੈਦਾ ਕੀਤਾ ਹੈ, ਲੇਕਿਨ ਹੁਣ ਉਸ ਦੀ ਕੰਟੀਨਿਊਟੀ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਉੱਥੇ ਸਵੇਰ ਹੈ ਅਗਲੇ ਦਿਨ ਦੀ, ਲੇਕਿਨ 20 ਜੁਲਾਈ ਤੋਂ ਬਾਅਦ 21 ਜੁਲਾਈ ਦਾ ਦਿਨ ਵੀ ਪੁਲਿਸ ਨੂੰ ਲੱਗਦਾ ਸੀ ਕਿ ਭਾਈ ਜੋ ਉਹਨਾਂ ਨੇ ਕੀਤਾ ਇੱਕ ਵਾਰੀ ਉਹਨਾਂ ਨੇ ਸਭ ਪਛਾੜ ਦਿੱਤਾ ਸੀ, ਲੇਕਿਨ ਬਾਅਦ ਦੇ ਵਿੱਚ ਵੱਡਾ ਹੋਰ ਜਮਾਵੜਾ ਹੋਇਆ। ਹਾਲਾਂ ਮੈਟਰੋਜ਼ ਔਰ ਸਭ ਬੰਦ ਕੀਤੀਆਂ ਹੋਈਆਂ ਨੇ, ਕੋਈ ਬਾਹਰੋਂ ਆਉਣ ਵਾਲੀਆਂ ਗੱਡੀਆਂ ਬੱਸਾਂ, ਲੇਕਿਨ ਆਪਣੇ ਲੈਵਲ ਤੇ ਬੈਕਪੈਕ ਲੈ ਕੇ ਸਟੂਡੈਂਟ ਜਿਹੜੇ ਨੇ ਅੱਡ ਅੱਡ ਡਾਇਰੈਕਸ਼ਨਸ 'ਚੋਂ ਆ ਰਹੇ ਨੇ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਮੈਂ ਉਹ ਦੇਖ ਰਿਹਾ ਕਿ ਵੀ ਮਾਹੌਲ ਉਸੇ ਤਰ੍ਹਾਂ ਨਾਲ ਟੈਂਸ ਹੈ। ਔਰ ਇਹ ਜਿਹੜਾ ਸਿਕਿਉਰਿਟੀ ਪਰਸਨਲ ਜਿਹੜੇ ਨੇ ਉਹ ਵੱਡੀ ਗਿਣਤੀ 'ਚ ਹੁਣ ਕੋਈ ਹੋਰ ਸਿਕਿਉਰਿਟੀ ਵਾਲੇ ਲਿਆਂਦੇ ਨੇ ਜਿਹੜੇ ਸ਼ਾਇਦ ਸੈਂਟਰਲ ਫੋਰਸਿਸ ਹੋਣਗੀਆਂ, ਕਿਉਂਕਿ ਦਿੱਲੀ ਦੇ ਵਿੱਚ ਵੈਸੇ ਵੀ ਜਿਹੜੀ ਦਿੱਲੀ ਪੁਲਿਸ ਜਾਂ ਲਾ ਐਂਡ ਆਰਡਰ ਹੈ ਉਹ ਸਿੱਧਾ ਹੋਮ ਮਿਨਿਸਟਰੀ ਕੋਲ ਹੈ। ਦਿੱਲੀ ਯੂਨੀਅਨ ਟੈਰੀਟਰੀ ਹੈ, ਇੱਕ ਸਟੇਟ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਖਬਰਾਂ ਇਸ ਪੀਰੀਅਡ ਦੇ ਦੌਰਾਨ ਆਈਆਂ ਕਿ ਕਿਸ ਕਿਸਮ ਦੀਆਂ ਹੁਣ ਪੁਲਿਸ ਨੇ FIRs ਵੀ ਰਜਿਸਟਰ ਕਰਨੀਆਂ ਸ਼ੁਰੂ ਕੀਤੀਆਂ। ਹਾਲਾਂ ਪਹਿਲੀ ਖਬਰ ਇਹ ਸੀ ਕਿ ਪਹਿਲੇ ਦਿਨ ਜਿਹਨੇ ਡਿਟੇਨੀ ਫੜੇ ਉਹ ਸਾਰੇ ਛੱਡ ਦਿੱਤੇ ਗਏ, ਪਰ ਜਿਹੜੀਆਂ ਜੋ ਉਹਨਾਂ ਦੇ ਨਾਲ ਪ੍ਰੋਟੈਸਟਰਸ ਦੇ ਨਾਲ ਹੋਇਆ ਉਸ ਨਾਲ ਰਿਲੇਟਡ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੈਂ ਕੁਝ ਟਾਈਟਲ ਹੀ ਪੜ੍ਹਾਂਗਾ। ਪ੍ਰੋਟੈਸਟਰਸ ਡਰੈਗਡ ਡਿਟੇਨਡ ਡਿਊਰਿੰਗ ਡੈਮੋਨਸਟ੍ਰੇਸ਼ਨ। ਹੁਣ ਇਹਨੂੰ ਲੈ ਕੇ ਦਿੱਲੀ ਦੇ ਨਾਲ ਨਾਲ ਮੁੰਬਈ, ਲਖਨਊ ਹੋਰ ਕਈ ਸ਼ਹਿਰਾਂ 'ਚ ਵੀ ਔਰ ਮੁੰਬਈ ਦੇ ਵਿੱਚ ਵੀ ਬੜੀ ਬਰਬਰਤਾ ਦੇ ਨਾਲ ਪੁਲਿਸ ਨੇ ਉਹਨਾਂ ਨੂੰ ਘੜੀਸਿਆ। ਈਵਨ ਧੁਰੰਦਰ ਦੀ ਜਿਹੜੀ ਇੱਕ ਐਕਟਰੈਸ ਸ਼ਾਇਦ ਸ਼ਾਹੀਨਾ ਖਾਨ ਜਾਂ ਕੀ ਉਹਦਾ ਬੀਬੀ ਦਾ ਨਾਮ ਹੈ, ਉਹਨੂੰ ਵੀ ਉਹਨਾਂ ਨੇ ਚੁੱਕ ਕੇ ਜੇਲ੍ਹ 'ਚ ਦਿੱਤਾ ਹੈ। ਹੁਣ ਸੁਪਰੀਮ ਕੋਰਟ ਦੀ ਬਾਰ ਕੌਂਸਲ ਨੇ ਲਾਇਰਸ ਬੈਕ ਪ੍ਰੋਟੈਸਟਰਸ ਅਰਜ ਪ੍ਰਾਈਮ ਮਿਨਿਸਟਰ ਟੂ ਆਰਡਰ ਪ੍ਰੋਬ ਔਨ ਪੁਲਿਸ ਕ੍ਰੈਕਡਾਊਨ। ਇਹ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਇੱਕ ਰੈਜ਼ੋਲੂਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇੰਪਾਰਸ਼ਲ ਇਨਕੁਆਇਰੀ ਆਰਡਰ ਕਰੋ ਜੋ ਪੁਲਿਸ ਨੇ ਜ਼ੁਲਮ ਕੀਤੇ ਨੇ। ਜਿਹੜੀਆਂ ਪੈਲਟ ਗਨਸ ਚਲਾਈਆਂ ਉਹਦੇ ਨਾਲ ਰਿਲੇਟਡ ਹੈ ਕਿ 19 years old may lose vision in right eye due to pellet injury says family। ਕਿਉਂਕਿ ਇਹਨਾਂ ਨੂੰ ਹੁਣ ਪੈਲਟ ਗਨਸ ਯਾਦ ਆਈਆਂ ਜਦੋਂ ਕਸ਼ਮੀਰ ਦੇ ਵਿੱਚ ਸਕੂਲ ਗੋਇੰਗ ਬੱਚਿਆਂ ਦੇ ਉੱਤੇ ਪੈਲਟ ਗਨ ਚਲਾਈਆਂ ਸੀ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਕਸ਼ਮੀਰ ਵਾਦੀ ਦੇ ਵਿੱਚ ਉਹ ਨਬੀਨੇ ਨੇ, ਬਲਾਈਂਡ ਹੋ ਚੁੱਕੇ ਨੇ ਪੈਲਟ ਗਨਸ ਦੇ ਇਸਤੇਮਾਲ ਦੀ ਵਜ੍ਹਾ ਕਰਕੇ। ਔਰ ਈਵਨ ਬੇਸ਼ੱਕ ਸੋਨਮ ਵਾਂਗਚੁਕ ਨੂੰ ਦਿੱਲੀ ਹਾਈ ਕੋਰਟ ਦੇ ਆਰਡਰ ਥੱਲੇ ਆਪਣੀ ਮਰਜ਼ੀ ਦੇ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਲੇਕਿਨ ਇੰਡੀਆ ਬਲਾਕ ਦੇ 15 MP ਅੱਜ ਜਦੋਂ ਮਿਲਣ ਦੇ ਲਈ ਗਏ, ਉਹਨੂੰ ਮਿਲਣਾ ਚਾਹੁੰਦੇ ਸੀ ਸੋਨਮ ਵਾਂਗ, ਉਹਨਾਂ ਨੇ ਆਪਣੀ ਫਾਸਟ ਐਂਡ ਟੂ ਡੈਥ ਜਾਰੀ ਰੱਖੀ ਹੋਈ ਹੈ। ਹੁਣ ਤਾਂ ਉਹਨਾਂ ਨੇ ਇੰਨੀ ਮੰਗ ਹੀ ਰੱਖ ਦਿੱਤੀ, ਬਾਕੀ ਉਹ ਵੀ ਬੜੀ ਤੇਜ਼ੀ ਨਾਲ ਆਪਣੀਆਂ ਮੰਗਾਂ ਬਦਲਦੇ ਨੇ ਸੋਨਮ ਵਾਂਗਚੁਕ ਸਾਹਿਬ। ਹੁਣ ਤਾਂ ਇੰਨਾ ਹੀ ਹੈ ਕਿ ਜੀ ਜਿਨ੍ਹਾਂ ਨੇ ਪ੍ਰੋਟੈਸਟ ਹਿੱਸਾ ਲਿਆ ਉਹਨਾਂ ਦੇ ਖਿਲਾਫ ਕੋਈ ਕੇਸ ਨਾ ਰਜਿਸਟਰ ਕਰੋ। ਲੇਕਿਨ ਇਹ ਜਿਹੜੇ 15 MP ਇੰਡੀਆ ਬਲਾਕ ਦੇ ਗਏ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਲਿਆ ਔਰ ਉਹਨਾਂ ਨੂੰ ਕਿਹਾ ਜੀ ਤੁਸੀਂ ਨਹੀਂ ਮਿਲ ਸਕਦੇ। ਉਹ ਉੱਥੋਂ ਹੀ ਜਿਹੜੇ ਨੇ ਉਹ ਵਾਪਸ ਮੁੜ ਆਏ। ਹੁਣ ਕਿਉਂਕਿ ਇਸ ਸਾਰੇ ਨਾਲ ਇੱਕ ਪਾਸੇ BJP ਨੂੰ ਇਹ ਖੌਫ ਵੀ ਹੈ ਕਿ ਉਹਨਾਂ ਦਾ ਲੋਕ ਆਧਾਰ ਨਾ ਖਤਮ ਹੋ ਜਾਏ, ਕਿਉਂਕਿ ਸਟੂਡੈਂਟਸ ਬਾਹਰ ਨਿਕਲ ਰਹੇ ਨੇ ਤੇ ਜਿਹੜਾ RSS ਦਾ ਵਿਦਿਆਰਥੀ ਵਿੰਗ ਹੈ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਜੀ ਇਹ ਦੇਖੋ ਹੈ ਤਾਂ ਵਿਦਿਆਰਥੀਆਂ ਦਾ ਪ੍ਰੋਟੈਸਟ ਸੀ, ਮੰਗਾਂ ਵੀ ਬੜੀਆਂ ਜਾਇਜ਼ ਨੇ, ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਐਜੂਕੇਸ਼ਨ ਰਿਫਾਰਮ ਦੇ ਲਈ ਕਮੇਟੀ ਬਣਾਉਣੀ ਚਾਹੀਦੀ ਹੈ, ਪਰ ਇਹ ਜਿਹੜਾ ਜੰਤਰ ਮੰਤਰ ਪ੍ਰੋਟੈਸਟ ਹੈ ਇਹਨੂੰ ਐਂਟੀ ਨੈਸ਼ਨਲ ਫੋਰਸਿਸ ਨੇ ਹਾਈਜੈਕ ਕਰ ਲਿਆ। ਹਾਲਾਂ ਕਾਂਗਰਸ ਸਮੇਤ ਆਪੋਜੀਸ਼ਨ ਨੇ ਬਹੁਤ ਡਿਸਟੈਂਸ ਬਣਾ ਕੇ ਰੱਖਿਆ ਔਰ ਅਜੇ ਤੱਕ ਵੀ ਕੋਈ ਉਹਨਾਂ ਦੀ ਕੋਈ ਡਾਇਰੈਕਟ ਉਹਦੇ 'ਚ ਇਨਵੋਲਵਮੈਂਟ ਨਹੀਂ ਹੈ, ਪਰ ਇਹ ਇੱਕ ਜਿਹੜੀ ਬਲੇਮ ਗੇਮ ਖੇਡਣ ਵਾਲੇ ਨੇ ਇਹ ਸਾਰੇ ਨੂੰ। ਇਹੀ ਗੱਲ ਫਿਰ ਰਾਜਨਾਥ ਸਿੰਘ ਜਿਹੜਾ ਅਦਰਵਾਈਜ਼ ਜਿਹਨੂੰ ਕਿਸੇ ਜ਼ਮਾਨੇ 'ਚ ਚੰਗਾ ਮੰਨਿਆ ਜਾਂਦਾ ਸੀ ਕਿ ਜੀ ਬਾਕੀਆਂ ਦੇ ਕੰਪੈਰੀਟਿਵਲੀ, ਪਰ ਇਹ ਵੀ ਹਿੰਦੂਤਵਾ ਦਾ ਗੰਦਾ ਅੰਡਾ ਹੀ ਹੈ। ਆਪੋਜੀਸ਼ਨ ਯੂਜ਼ਿੰਗ ਸਟੂਡੈਂਟਸ ਪ੍ਰੋਟੈਸਟ ਐਜ਼ ਪੋਲੀਟੀਕਲ ਟੂਲ ਟੂ ਸਰਵ ਇੰਟਰਸਟ ਰਾਜਨਾਥ ਸਿੰਘ। ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਇੱਕ ਸਿਆਸੀ ਹਥਿਆਰ ਵਜੋਂ ਜਿਹੜਾ ਇਸ ਨੂੰ ਇਸਤੇਮਾਲ ਕਰ ਰਹੀਆਂ ਨੇ। ਔਰ ਇਸ ਦੇ ਨਾਲ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ CP ਰਾਧਾ ਕ੍ਰਿਸ਼ਨਨ, ਉਹ ਕੋਇੰਬਟੂਰ ਦੇ ਵਿੱਚ ਐਡਰੈਸ ਕਰ ਰਿਹਾ, ਉਹ ਕਹਿ ਰਿਹਾ ਸਟੂਡੈਂਟ ਸ਼ੁੱਡ ਪ੍ਰਮੋਟ ਨੈਸ਼ਨਲ ਇੰਟੈਗ੍ਰਿਟੀ ਯੂਨਿਟੀ। ਕਿ ਜੋ ਕਰ ਰਹੇ ਹੋ ਤੁਸੀਂ ਕਹਿਣਾ ਉਹ ਇਹ ਚਾਹੁੰਦਾ ਹੈ ਕਿ ਇਹਦੇ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਪੈਦਾ ਹੋ ਰਿਹਾ ਤੇ ਤੁਸੀਂ ਜਿਹੜਾ ਉਹਨੂੰ ਜੁਆਇਨ ਕਰੋ। ਹੁਣ ਇਸ ਸਾਰੇ ਦਾ ਬਾਕੀ ਤਾਂ ਸਿਆਸੀ ਤਰ੍ਹਾਂ ਜਿਹੜੀਆਂ ਨੇ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਵੀ
ਆਪੋ ਆਪਣੇ ਜਿਹੜੀ ਅੱਡੀ ਗੱਡ ਲਈ ਹੈ ਔਰ ਉਹ ਬਿਆਨਬਾਜ਼ੀਆਂ ਚੱਲ ਰਹੀਆਂ। ਜੀ ਸਟੂਡੈਂਟਸ ਸਫਰ ਕਰਨਗੇ ਆਉਣ ਵਾਲੇ ਪੀਰੀਅਡ 'ਚ, ਕੇਸ ਵੀ ਰਜਿਸਟਰ ਹੋ ਰਹੇ ਨੇ। ਲੇਕਿਨ ਕਿਵੇਂ ਭਾਰਤ ਦੀ ਜੁਡੀਸ਼ਰੀ ਹੈਂਡ ਇਨ ਗਲਵ ਹੈ ਪੂਰੀ ਤਰ੍ਹਾਂ ਹਿੰਦੂਤਵੀ ਤਾਕਤਾਂ ਦੇ ਨਾਲ। ਹਾਲਾਂਕਿ ਉਹਦੇ ਕਿੰਨੇ ਹੀ ਫੈਸਲੇ ਉਹ ਆਰਟੀਕਲ 370 ਜਿਹੜਾ ਅਨਕਨਸਟੀਟਿਊਸ਼ਨਲ ਸੀ ਉਹਨੂੰ ਵੀ ਜਸਟੀਫਾਈ ਕਰਨਾ ਕਿ ਸਰਕਾਰ ਹਿਲਾ ਸਕਦੀ ਹੈ। ਬਾਬਰੀ ਮਸਜਿਦ ਨੂੰ ਦੀ ਥਾਂ ਤੇ ਰਾਮ ਮੰਦਿਰ ਬਣਾਉਣ ਦੀ ਗੱਲ ਉਹ ਵੀ ਹੁੰਦਾ ਸੀ ਕਿ ਜੀ ਉਹਨੇ ਗੋਗੋਈ ਨੇ ਕੀਤੀ, ਉਹਨੂੰ ਰਾਜ ਸਭਾ ਦੀ ਮੈਂਬਰੀ ਮਿਲੀ। ਪਰ ਹੁਣ ਜਿਹੜਾ ਸੂਰਿਆਕਾਂਤ ਬਿਠਾਇਆ ਹੋਇਆ ਹੈ, ਹੁਣ ਇਹ ਜਿਹੜੀ ਕਾਕਰੋਚ ਜਨਤਾ ਪਾਰਟੀ ਲਫ਼ਜ਼ ਹੈ ਕਿੱਥੋਂ ਆਇਆ ਕਾਕਰੋਚ? ਕਿਉਂਕਿ ਜਦੋਂ ਬੇਕਾਰ ਜਿਹੜੇ ਬੇਰੁਜ਼ਗਾਰ ਨੌਜਵਾਨ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਨੇ ਜਾਂ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ, ਤੇ ਇਹ ਇੱਕ ਇਸ ਕਿਸਮ ਦੇ ਮਾਮਲੇ 'ਚ ਜਿਹਦੇ 'ਚ ਕਿ ਇਸ਼ੂ ਜਿਹੜਾ ਹੈ ਉਹ ਵਕੀਲਾਂ ਦੀ ਵੈਲਿਡਿਟੀ ਦਾ ਸੀ। ਇਹਨੇ ਸੂਰਿਆਕਾਂਤ ਨੇ ਕਿਹਾ ਕਿ ਜੀ ਇਹ ਬੇਰੁਜ਼ਗਾਰ ਨੌਜਵਾਨ ਔਰ ਦੂਸਰੇ ਕਾਕਰੋਚ ਵਾਂਗ ਨੇ ਜਿਹੜੇ ਕਿ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈ, ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਔਰ ਦੂਸਰਾ ਬਦਨਾਮ ਕਰਦੇ ਨੇ ਇੱਧਰ ਉੱਧਰ। ਔਰ ਇਸ ਨੇ ਗੱਲ ਨੇ ਕਈ ਵਾਰੀ ਉਹ ਜਿਹਨੂੰ ਤਾਨਾ ਕਹਿੰਦੇ ਨੇ ਜਾਂ ਇੱਕ ਘਟੀਆ ਡਰੋਗੇਟਰੀ ਲਫ਼ਜ਼ ਜਿਹੜਾ ਹੈ ਉਹਨੇ ਨੌਜਵਾਨਾਂ ਨੂੰ ਜਿਹੜਾ ਇਸ ਪਾ ਉਹਨਾਂ ਨੇ ਅਭਿਜੀਤ ਜਿਹੜਾ ਇੱਥੇ ਬੋਸਟਨ ਸੀ ਮੁੰਡਾ ਸ਼ਡਿਊਲ ਕਾਸਟ, ਉਹਨਾਂ ਨੂੰ ਲੱਗਾ ਕਿ ਵੀ ਇਹ ਹੁਣ ਤਾਂ ਅਸੀਂ ਕਾਕਰੋਚ, ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਕਾਕਰੋਚ ਹਾਂ। ਫਿਰ ਮਿਲੀਅਨਸ ਇਕੱਠੇ ਹੋ ਗਏ, ਹਾਂ ਅਸੀਂ ਕਾਕਰੋਚ ਹਾਂ। ਫਿਰ ਹੁਣ ਉਹ ਕਾਕਰੋਚ ਜਨਤਾ ਪਾਰਟੀ ਉਹਨਾਂ ਦੇ ਪ੍ਰੋਟੈਸਟ ਤੱਕ ਪਹੁੰਚੇ। ਸੋ ਇਹ ਨਹੀਂ ਹੈ ਕਿ ਵੀ ਇਹ ਉਹਨੇ ਆਪਣੇ ਆਪ ਤੋਂ ਹੀ ਕਿਹਾ ਸੀ, ਇਹ ਉਸ ਨੀਤੀ ਦਾ ਹਿੱਸਾ ਸੀ ਜਿੱਥੇ ਕਿ ਬੀਜੇਪੀ ਵਨ ਪਾਰਟੀ ਰੂਲ, ਜਿਵੇਂ ਮੈਂ ਆਪਣੇ ਨਿਊਜ਼ ਰੂਮ ਵਿਦ ਸਾਨਾ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਪਾਕਿਸਤਾਨ ਦੇ ਟੀਵੀ ਚੈਨਲ ਤੇ ਕਿ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਮੋਦੀ 10 ਵਾਰ ਚੀਨ ਗਿਆ। ਆਈਡੀਓਲੋਜੀ ਇਹਨਾਂ ਦੀ ਨਾਜ਼ੀਆਂ ਵਾਲੀ ਵੀ ਹੈ, ਫਾਸ਼ੀਵਾਦੀਆਂ ਵਾਲੀਆਂ ਵੀ, ਪਰ ਪੋਲੀਟੀਕਲੀ ਇਹ ਚਾਈਨਾ ਨੂੰ ਇਸ ਲਈ ਐਡਮਾਇਰ ਕਿ ਵਨ ਪਾਰਟੀ ਸਿਸਟਮ, ਕਿ ਉੱਥੇ ਕੋਈ ਆਪੋਜੀਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ, ਜਿਵੇਂ ਮਰਜ਼ੀ ਤੁਸੀਂ ਚਲਾਓ। ਸੋ ਅਲਟੀਮੇਟਲੀ ਜਿਸ ਲੈਵਲ ਦੇ ਉੱਤੇ ਆਪੋਜੀਸ਼ਨ ਵਾਲਿਆਂ ਦੇ ਨਾਲ ਡੀਲ ਕਰਦੇ ਨੇ, ਪਾਰਲੀਮੈਂਟ 'ਚ ਜ਼ਲੀਲ ਕਰਦੇ ਨੇ, ਕਿਵੇਂ ਉਹਨਾਂ ਦਾ ਸਪੀਕਰ ਜਿਹੜਾ ਜਿਹਨੂੰ ਮਰਜ਼ੀ ਸੈਸ਼ਨ ਤੋਂ ਬਾਹਰ ਕੱਢ ਦੇ, ਔਰ ਕਿਸ ਲੈਵਲ ਦੇ ਉੱਤੇ ਜਿਹੜਾ ਇਹ ਆਪੋਜੀਸ਼ਨ ਨੂੰ ਸਮਝਦੇ, ਕਦੇ ਇੰਪੋਰਟੈਂਟ ਮੁੱਦਿਆਂ ਤੇ ਵੀ ਜਿਹੜੀ ਹੈ ਕੋਈ ਮੀਟਿੰਗ ਕਰਨ ਦੀ ਲਾਈਨ ਨਹੀਂ ਹੈ। ਈਵਨ ਇਹਨਾਂ ਸਾਰੇ 14 ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਨਾ ਕਰਨਾ, ਇਹ ਕੀ ਹੈ? ਕੋਈ ਡੈਮੋਕ੍ਰੇਸੀ ਤਾਂ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦੇ ਆ ਉਹਨਾਂ ਦੇ ਲਈ ਮੀਡੀਆ ਤਾਂ ਉਹਨਾਂ ਨੇ ਕੰਟਰੋਲ ਕੀਤਾ ਹੀ ਹੋਇਆ, ਪਰ ਕਿਉਂਕਿ ਜੁਡੀਸ਼ਰੀ ਇੰਪੋਰਟੈਂਟ ਹੈ, ਜਿਹੜੀ ਅਨਕਨਸਟੀਟਿਊਸ਼ਨਲ ਗੱਲ ਹੋਏਗੀ ਜੁਡੀਸ਼ਰੀ ਨੇ ਕਹਿਣਾ ਵੀ ਅਨਕਨਸਟੀਟਿਊਸ਼ਨ। ਸੋ ਉਹਨਾਂ ਨੇ ਪੂਰੀ ਤਰ੍ਹਾਂ ਹੀ ਜਿਹੜਾ ਸੁਪਰੀਮ ਕੋਰਟ ਦੇ ਤੋਂ ਲੈ ਕੇ ਲੋਅਰ ਕੋਰਟਸ ਤਾਂ ਪਹਿਲਾਂ ਹੀ ਜਿਹਨਾਂ ਸਟੇਟਾਂ 'ਚ 29 ਭਾਰਤ ਦੀਆਂ ਸਟੇਟਾਂ 'ਚੋਂ ਸ਼ਾਇਦ 22 ਜਾਂ 23 'ਚ ਹੁਣ ਬੀਜੇਪੀ ਦੀ ਹਕੂਮਤ ਹੈ, ਉੱਥੋਂ ਦੇ ਹਾਈ ਕੋਰਟ ਜਿਹੜੇ ਨੇ ਉਹਨਾਂ ਨੇ ਤਾਂ ਸਟੇਟ ਦੀ ਪਾਲਿਸੀ ਨੂੰ ਹੀ ਫੋਲੋ ਕਰਨਾ। ਪਰ ਸੁਪਰੀਮ ਕੋਰਟ ਪੂਰੀ ਤਰ੍ਹਾਂ ਉਹ ਮੰਦਰ ਦਾ ਮੁੱਦਾ ਹੋਏ, ਉਹ ਅਸੀਂ ਲੇਟਲੀ ਦੇਖਦੇ ਕਿ ਵੀ ਜਦੋਂ ਹੁਣ ਸੂ ਮੋਟੋ ਨੋਟਿਸ ਲੈਣ ਦੇ ਲਈ ਕੱਲ ਵਕੀਲ ਨੇ ਸੁਪਰੀਮ ਕੋਰਟ ਦੇ ਸੂਰਿਆਕਾਂਤ ਦੇ ਪੈਨਲ ਦੇ ਕਿਹਾ ਕਿ ਜੀ ਦੇਖੋ ਪੁਲਿਸ ਬਰੂਟੈਲਿਟੀ ਕਿਸ ਲੈਵਲ ਦੇ ਉੱਤੇ ਹੋਈ ਹੈ ਦਿੱਲੀ 'ਚ, ਔਰ ਉਹਨੇ ਕਿਹਾ ਵੀ ਵੀਡੀਓਜ਼ ਮੇਰੇ ਕੋਲ ਨੇ। ਔਰ ਹੁਣ ਉਹਨੇ ਜੋ ਕਿਹਾ ਇਹਨਾਂ ਦਾ ਆਪਣੇ ਮੀਡੀਆ ਦੀ ਰਿਪੋਰਟਿੰਗ ਹੈ, ਡੋਂਟ ਵੇਸਟ ਆਵਰ ਟਾਈਮ। ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਡਿਕਲਾਈਨਸ ਟੂ ਟੇਕ ਕੋਗਨੀਸੈਂਸ ਆਫ ਪੁਲਿਸ ਵਾਇਲੈਂਸ ਡਿਊਰਿੰਗ CJP's ਪਾਰਲੀਮੈਂਟ ਮਾਰਚ। ਹੁਣ ਜਿਹੜਾ ਵਕੀਲ ਹੈ ਉਹਨੇ ਕਿਹਾ ਜੀ ਮੇਰੇ ਕੋਲ ਇੰਨੀਆਂ ਵੀਡੀਓਜ਼ ਨੇ, ਜੋ ਉਹ ਕਹਿੰਦੇ ਨੇ ਵੀ ਆਰ ਨਾਟ ਇੰਟਰਸਟਿਡ ਇਨ ਵੀਡੀਓਜ਼, ਵੀ ਡੋਂਟ ਹੈਵ ਟਾਈਮ ਟੂ ਵਾਚ ਦੈਮ। ਔਰ ਉਹਨਾਂ ਨੇ ਕਿਹਾ ਜੀ ਚਲੋ ਅੱਗੇ ਇਹਨੂੰ ਡਿਸਮਿਸ ਕਰੋ ਇਹ ਸਾਰਿਆਂ ਨੂੰ। ਹੁਣ ਤੁਸੀਂ ਸਮਝ ਆ ਸਕਦੀ ਹੈ ਜਦੋਂ ਇਹ ਠੀਕ ਹੈ ਵੀ ਅਸੀਂ ਆਪਣਾ ਸਿੱਖ ਐਂਗਲ ਜ਼ਰੂਰ ਉਸ ਦੇ ਵਿੱਚ ਡਿਸਕਸ ਕਰਦੇ ਹਾਂ ਜੀ। 31 ਅਕਤੂਬਰ 1984 ਤੋਂ 5 ਨਵੰਬਰ 1984 ਤੱਕ ਦਿੱਲੀ ਦੇ ਵਿੱਚ ਨਾਦਰਸ਼ਾਹੀ ਕਤਲੇਆਮ ਤੋਂ ਵੀ ਵਰਸਟ ਲੈਵਲ ਦੇ ਉੱਤੇ ਸਿੱਖਾਂ ਦਾ ਕਤਲੇਆਮ ਹੋਇਆ। ਹਜ਼ਾਰਾਂ ਸਿੱਖ ਜਿਉਂਦੇ ਟਾਇਰ ਪਾ ਕੇ ਸਾੜੇ ਗਏ। ਇਹ ਸਾਰੀ ਕਹਾਣੀ ਜਿਸ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਥਾਂ-ਥਾਂ ਮੁਲਕਾਂ ਦੀਆਂ ਅਸੈਂਬਲੀਆਂ ਪਾਰਲੀਮੈਂਟਸ ਨੇ ਰੈਕਗਨਾਈਜ਼ ਕੀਤਾ। ਹੁਣ ਉੱਥੇ ਹੀ ਭਾਰਤ ਦਾ ਸੁਪਰੀਮ ਕੋਰਟ ਹੈ। ਹੁਣ ਜੇ ਜੁਡੀਸ਼ਰੀ ਨੂੰ ਦੇ ਵਿੱਚ ਕੋਈ ਵੀ ਡੈਮੋਕ੍ਰੈਟਿਕ ਤੱਤ ਹੁੰਦਾ, ਹੁਣ ਅੱਜ ਉਹ ਵਾਇਲੈਂਸ ਹੋਈ ਹੈ, ਪਟੀਸ਼ਨ ਹੋ ਰਹੀ ਹੈ ਕਿ ਸੂ ਮੋਟੋ ਨੋਟਿਸ ਲਓ, ਤਾਂ ਸੁਪਰੀਮ ਕੋਰਟ ਕਹਿੰਦਾ ਡੋਂਟ ਵੇਸਟ ਆਵਰ ਟਾਈਮ। ਹੁਣ ਨਵੰਬਰ 84 ਦੀ ਉਸ ਜੈਨੋਸਾਈਡ ਔਰ ਉਸ ਨਸਲਕੁਸ਼ੀ ਵੇਲੇ ਸੁਪਰੀਮ ਕੋਰਟ ਕਿੱਥੇ ਸੀ? ਉਦੋਂ ਸੀ ਵੀ ਇਹ ਠੀਕ ਹੈ,
ਸਿੱਖ ਇਹ ਤਾਂ ਮਾਰੇ ਜਾਂਦੇ, ਡਿਜ਼ਰਵ ਡੈਥ ਲਾਈਕ ਦਿਸ। ਇਹ ਤਾਂ ਦੇਸ਼ ਨੂੰ ਤੋੜ ਰਹੇ ਸੀ ਇਹਨਾਂ ਦੇ। ਹੁਣ ਜਦੋਂ ਤੁਸੀਂ ਇੱਕ, ਔਰ ਆਮ ਜਿਹੜੀ ਇੱਕ ਕਹਾਵਤ ਵੀ ਹੈ ਕਿ ਜਦੋਂ ਇੱਕ ਵਾਰ ਯੂਜੂਅਲੀ ਸ਼ੇਰ ਜਿਹੜਾ ਉਹ ਬੰਦੇ ਨੂੰ ਨਹੀਂ ਮਾਰਦਾ ਹੈ, ਜਾਂ ਬੰਦੇ ਤੋਂ ਉਹ ਵੀ ਖੌਫ ਖਾਂਦਾ ਹੈ। ਜੇ ਤੁਸੀਂ ਚੁੱਪ ਕਰ ਜਾਓ, ਉਹ ਜਦੋਂ ਤੁਹਾਡੇ ਤੇ ਅਟੈਕ ਵੀ ਕਰਦਾ ਹੈ ਉਹ ਡਿਫੈਂਸ ਦੇ ਵਿੱਚ ਕਰਦਾ ਹੈ। ਪਰ ਵਾਂਸ ਜਦੋਂ ਇਹ ਕਿਹਾ ਜਾਂਦਾ ਕਿ ਵੀ ਇਹ ਸ਼ੇਰ ਦੇ ਮੂੰਹ ਨੂੰ ਇਨਸਾਨੀ ਲਹੂ ਲੱਗ ਜਾਏ, ਫਿਰ ਉਹ ਜਿੱਥੇ ਦੇਖੇਗਾ ਉੱਥੇ ਹਮਲਾ ਕਰੇਗਾ, ਕਿਉਂਕਿ ਉਹਨੇ ਉਹ ਟੇਸਟ ਕਰ ਲਿਆ, ਉਹਦੀ ਜਿਹੜੀ ਝਿਜਕ ਹੈ ਉਹ ਖਤਮ ਹੋ ਗਈ। ਸੋ ਜੁਡੀਸ਼ਰੀ ਜੇ ਜੂਨ 84, ਨਵੰਬਰ 84 ਖਾਸ ਤੌਰ ਤੇ ਦਿੱਲੀ 'ਚ ਜੋ ਵਾਪਰ ਰਿਹਾ ਸੀ, ਉਸ ਦਾ ਸੂ ਮੋਟੋ ਨੋਟਿਸ ਲਿਆ ਹੁੰਦਾ ਤੇ ਫਿਰ 2002 'ਚ ਮੁਸਲਮਾਨਾਂ ਦਾ ਕਤਲੇਆਮ ਵੀ ਇਸ ਲੈਵਲ ਦਾ ਨਾ ਹੁੰਦਾ। ਤੇ ਅੱਜ ਤਾਂ ਜਿਹੜੇ ਮੈਜੋਰਿਟੀ ਕੀ ਆਲਮੋਸਟ 99.9% ਮਾਰਨ ਵਾਲੇ ਵੀ ਹਿੰਦੂ ਨੇ, ਪੁਲਸੀਏ, ਤੇ 99.9% ਜਿਹੜੇ ਜ਼ਬਰ ਦਾ ਸ਼ਿਕਾਰ ਹੋ ਰਹੇ ਵਿਦਿਆਰਥੀ ਨੇ ਉਹ ਵੀ ਹਿੰਦੂ ਨੇ। ਹੁਣ ਇਹ ਜਦੋਂ ਤੁਸੀਂ ਕਿਸੇ ਨੂੰ ਜਿਹੜਾ ਉਹ ਅਨਚੈਲੰਜ ਜਾਣ ਦਿੰਦੇ ਹੋ, ਮੂੰਹ ਨੂੰ ਲਹੂ ਲੱਗ ਜਾਂਦਾ ਹੈ, ਤੇ ਫਿਰ ਇਹੀ ਕੁਝ ਹੁੰਦਾ ਜੋ ਵਾਪਰ ਰਿਹਾ। ਔਰ ਦੁਨੀਆ ਦੇਖ, ਚੰਗੀ ਗੱਲ ਇਹ ਹੈ ਕਿ ਵੀ ਜਿਹੜੀ ਗੱਲ ਇਹਨਾਂ 40 ਸਾਲਾਂ ਦੇ ਵਿੱਚ ਜੂਨ 84 ਤੋਂ ਬਾਅਦ ਭਾਰਤ ਨੇ ਦੁਨੀਆ ਦੇ ਵਿੱਚ ਜਿੰਨਾ ਝੂਠਾ ਪ੍ਰੋਪੇਗੈਂਡਾ ਕੀਤਾ, ਜਿਸ ਲੈਵਲ ਦੇ ਉੱਤੇ PR ਫਰਮਾਂ ਰਾਹੀਂ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਅੱਜ ਅਗਲੀ ਫੇਸ ਜਿਹੜਾ ਇਹਨਾਂ ਦਾ ਹਿੰਦੂ ਤਵੀਆਂ ਦਾ ਉਹ ਦੁਨੀਆ ਦੇ ਸਾਹਮਣੇ ਨੰਗਾ ਹੋ ਰਿਹਾ ਹੈ। ਦਿੱਲੀ ਦੇ ਇਹਨਾਂ ਸਾਰੇ ਘਟਨਾਕ੍ਰਮ ਨੂੰ ਦੁਨੀਆ ਭਰ ਦਾ ਮੀਡੀਆ ਕਵਰ ਕਰ ਰਿਹਾ, ਔਰ ਜੁਡੀਸ਼ਰੀ ਨੇ ਜੋ ਕੀਤਾ ਉਹ ਅੱਜ ਸਾਹਮਣੇ, ਅੱਜ ਸਾਰੇ ਪਾਸੇ ਲੱਗਾ ਹੋਇਆ ਕਿ ਡੋਂਟ ਵੇਸਟ ਆਵਰ ਟਾਈਮ, ਔਰ ਸਾਡੇ ਕੋਲ ਕੋਈ ਵਕਤ ਨਹੀਂ ਹੈ ਇਸ ਸਾਰੇ ਦੇ ਲਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ, ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਮੂਹ ਗੁਰੂ ਨਾਨਕ ਲੈਵਾ ਸੰਗਤ ਨੂੰ ਅੱਜ ਸਦਾ ਲਾਇਆ ਏ। ਸ਼ਹੀਦਾਂ ਦੀ ਅਮਰ ਸੋਚ ਨੇ ਫਿਰ ਕੌਮ ਨੂੰ ਜਗਾਇਆ ਏ। ਹੁਮਾ ਕੇ ਪੁੱਜੋ ਸੰਗਤੋ ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ। ਸ਼ਹੀਦਾਂ ਅੱਗੇ ਨਤਮਸਤਕ ਹੋ, ਸ਼ਰਧਾ ਦੇ ਫੁੱਲ ਭੇਟ ਕਰੋ ਚਰਨਾਂ ਵਿੱਚ। ਉਹ ਦੇ ਕੇ ਕੁਰਬਾਨੀ ਕਹਿ ਗਏ ਸਾਡੀ ਮੌਤ ਉੱਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ। ਜੋ ਜਗਾਇਆ ਦੀਪ ਅਣਖਾਂ ਦਾ ਲਾਟ ਬੁਝੇ ਨਾ, ਸਾਡੀ ਮੌਤ ਨੂੰ ਨਾ ਰੋਇਓ, ਬਸ ਸਾਡੀ ਸੋਚ ਨੂੰ ਬਚਾਇਓ। ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਸਭ ਸਿਰ ਜੋੜ ਬੈਠ ਜਾਇਓ ਜੀ। ਬਲਵੀਰ ਸਿੰਘ ਤੇ ਅਜੀਤਪਾਲ ਦੀ ਯਾਦ ਮਨਾਈ ਜਾ ਰਹੀ। 40ਵੀਂ ਬਰਸੀ ਸ਼ਹੀਦਾਂ ਦੀ ਸਾਨੂੰ ਅਣਖ ਦਾ ਪਾਠ ਪੜਾ ਰਹੀ। ਗੁਰਦੁਆਰਾ ਸ਼ਹੀਦਗੜ੍ਹ ਹੈ ਮਿਲਟਨ 'ਚ, ਇਹ ਦੀਵਾਨ ਸਜਾਇਆ ਜਾਵੇਗਾ।
25 जुलाई दे दिन सनिचरवार सब हाजरी परो दोपहर 1 तो 4 बजे तक गुरबाणी दे परवाह चलणगे शहीदां दे पाए पूरने आते सब सिख सूरे बोलना गे पंथक जत्थे बंदियां वल्लों ये बेनती सब नू लई है और रल मिल सीस निवाइए जदों शहीदां ने लाड़ी मौत व्याही सी गीत लिखण वाले ने शहादत नू अखी देखिया किन्ना जोश सी चासी लाड़ी मौत व्याहुण दा साहिबजादियां दे नक्शे कदम ते चलण दा साडी मौत नू ना रोयो बस साडी सोच नू बचायो जी हुमा के पुजो संगतो शरदा दे फुल पेट करन आयो जी ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਜੁਲਾਈ ਨੂੰ ਦਿੱਲੀ ਵਿੱਚ ਵਿਦਿਆਰਥੀਆਂ ਤੇ ਕੀਤੇ ਗਏ ਜ਼ਬਰ ਦਾ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਨੋਟਿਸ ਲਿਆ ਹੈ ਪਰ ਭਾਰਤ ਸਰਕਾਰ ਨੇ ਦਿੱਲੀ ਦੇ ਪੁਲਿਸ ਚੀਫ ਨੂੰ ਐਨਐਸਏ ਕਾਨੂੰਨ ਤਹਿਤ 3 ਮਹੀਨੇ ਲਈ ਹੱਕ ਦਿੱਤਾ ਹੈ ਕਿ ਉਹ ਕਿਸੇ ਵੀ ਵਿਦਿਆਰਥੀ ਨੂੰ ਬਿਨਾਂ ਕੇਸ ਦਰਜ ਕੀਤਿਆਂ 1 ਸਾਲ ਲਈ ਜੇਲ੍ਹ ਵਿੱਚ ਰੱਖ ਸਕਦਾ ਹੈ ਸੋ ਜ਼ਾਹਿਰ ਹੈ ਕਿ ਭਾਰਤ ਇੱਕ ਪੁਲਿਸ ਸਟੇਟ ਬਣ ਚੁੱਕੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਹਾਲਾਂਕਿ ਪਹਿਲੇ ਸੈਗਮੈਂਟ ਤੋਂ ਬਾਅਦ ਇਹ ਫੁੱਲ ਫਲੈਜਡ 4 ਮਿੰਟ ਦੀ ਐਡ ਵੀ ਚੱਲੀ ਹੈ ਜਿਹਦੇ 'ਚ ਕਿ ਸ਼ਹੀਦੀ ਸਮਾਗਮ ਜਿਹੜਾ ਕਿ ਸ਼ਹੀਦ ਭਾਈ ਬਲਬੀਰ ਸਿੰਘ ਰਾਏਪੁਰ ਔਰ ਭਾਈ ਅਜੀਤਪਾਲ ਸਿੰਘ ਜਿਨ੍ਹਾਂ ਨੇ ਕਿ 1 ਜੁਲਾਈ ਜਿਹੜਾ ਉਹ 1986 ਨੂੰ ਸ਼ਹੀਦੀ ਪਾਈ ਜਲੰਧਰ ਦੇ ਵਿੱਚ ਮਾਡਲ ਟਾਊਨ ਏਰੀਏ 'ਚ ਔਰ ਮੈਂ ਕਿਉਂਕਿ ਉਸ ਪੀਰੀਅਡ 'ਚ ਉੱਥੇ ਹੀ ਸੀ ਔਰ ਮੈਨੂੰ ਉਹਨਾਂ ਹਾਲਾਤਾਂ ਦਾ ਵੀ ਪਤਾ ਹੈ ਔਰ ਭਾਈ ਬਲਬੀਰ ਸਿੰਘ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜੇ ਇਹ ਕਹਿਣਾ ਹੋਏ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਵਿੱਚ ਜਿਨ੍ਹਾਂ 2-3 ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਸੀ ਜਿਨ੍ਹਾਂ ਦੇ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਜਨਰਲ ਹਰੀ ਸਿੰਘ ਦੇ ਨਾਂ ਥੱਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਰਨੈਲ ਸਨ ਔਰ ਭਾਈ ਗੁਰਜੀਤ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਸਨ ਔਰ ਭਾਈ ਬਲਬੀਰ ਸਿੰਘ ਜਿਹੜੇ ਹੁਸ਼ਿਆਰਪੁਰ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਲੀਡ ਕਰਦੇ ਸੀ ਇਹਨਾਂ ਦਾ ਬਹੁਤ ਯੂਨੀਕ ਐਫਰਟ ਸੀ ਜਿਸ ਨੇ ਖਾਲਿਸਤਾਨ ਡੈਕਲੇਰੇਸ਼ਨ ਦੇ ਵਿੱਚ ਇੱਕ ਵੱਡਾ ਰੋਲ ਇਹਨਾਂ ਵੀਰਾਂ ਨੇ ਨਿਭਾਇਆ ਉਹ ਇੱਕ ਵੱਖਰੀ ਕਹਾਣੀ ਹੈ ਅੰਦਰੂਨੀ ਤੌਰ ਤੇ ਕੀ ਚੱਲ ਰਿਹਾ ਹੁੰਦਾ ਹੈ ਕਿਹੜੀਆਂ ਫੋਰਸਿਸ ਉਹਨੂੰ ਬਲੌਕ ਕਰ ਰਹੀਆਂ ਹੁੰਦੀਆਂ ਔਰ ਉਸ ਵੇਲੇ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਹਰਜੀਤ ਸਿੰਘ ਨਾਂ ਦਾ ਪੁਲਿਸ ਆਫੀਸਰ SHO ਜਿਹੜਾ ਇੰਨਾ ਕੁ ਬਦਨਾਮ ਸੀ ਜਿਵੇਂ ਬੁੱਚੜ ਲਫ਼ਜ਼ ਅਸੀਂ ਅਜੀਤ ਸੰਧੂ ਔਰ ਇਹ ਸਾਰੇ ਜਿਹੜਾ KP ਗਿੱਲ ਦੇ ਨਾਲ ਜੋੜਿਆ ਕਿ ਭਾਈ ਕਿਵੇਂ ਇਹ ਮਾਨਸ ਖਾਣੇ ਲੋਕ ਸੀ ਇਸੇ ਤਰ੍ਹਾਂ ਇਹ ਹਰਜੀਤ ਸਿੰਘ ਇਹ ਆਪਣੇ ਜ਼ੁਲਮ ਔਰ ਧੱਗੜ ਤਰੀਕੇ ਦੇ ਨਾਲ ਕਿਸੇ ਨੂੰ ਟਾਰਚਰ ਕਰਨ ਜਾਂ ਦੂਜੇ ਲਈ ਮਸ਼ਹੂਰ ਸੀ ਕਿ ਇਹਦਾ ਇਲੀਆਸ ਜਾਂ ਦੂਸਰਾ ਨਾਂ ਗੱਬਰ ਸਿੰਘ ਪੈ ਗਿਆ ਸੀ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਹੀ ਕੋਈ ਫਿਲਮ ਵੀ ਗੱਬਰ ਸਿੰਘ ਦੇ ਹਵਾਲੇ ਨਾਲ ਆਈ ਸੀ ਸੋ ਉਹ ਆਪਣੇ ਆਪ ਨੂੰ ਗੱਬਰ ਸਿੰਘ ਕੋ ਆ ਕੇ ਬੜਾ ਖੁਸ਼ ਹੁੰਦਾ ਸੀ ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਬਾਅਦ 'ਚ ਇਹੀ ਗੱਬਰ ਸਿੰਘ ਜਿਹੜਾ ਇਹ ਮੋਹਾਲੀ ਦੇ ਵੀ ਔਰ ਨਾਮ ਲੈਣ ਦਾ ਇਹਨਾਂ ਸਾਰਿਆਂ ਨੂੰ ਪ੍ਰਮੋਸ਼ਨਾਂ ਦਾ ਬੜਾ ਚਾਅ ਹੁੰਦਾ ਸੀ ਉਹ ਬਾਅਦ ਦੇ ਵਿੱਚ ਬੱਬਰ ਖਾਲਸਾ ਦੇ ਸਿੰਘਾਂ ਨੇ ਇਸ ਨੂੰ ਫਿਰ ਇਸ ਦੀ ਬਣਦੀ ਸਜ਼ਾ ਦੇ ਦਿੱਤੀ ਸੀ
ਲੇਕਿਨ ਜਿਹੜਾ ਇਹਨਾਂ ਦੀ ਭਾਈ ਬਲਬੀਰ ਸਿੰਘ ਔਰ ਅਜੀਤਪਾਲ ਸਿੰਘ ਦੋਨਾਂ ਸਿੰਘਾਂ ਦੀ ਸ਼ਹਾਦਤ 1 ਜੁਲਾਈ 1986 ਨੂੰ ਹੋਈ। ਇਹ ਉਹਨਾਂ ਦੀ 40ਵੀਂ ਸ਼ਹੀਦੀ ਯਾਦ ਨੂੰ ਸਮਰਪਿਤ ਵਰ੍ਹਾ ਵੀ ਚੱਲ ਰਿਹਾ ਔਰ ਉਹਨਾਂ ਦੇ ਅੱਗੋਂ ਜਿਹੜੇ ਪਿਆਰੇ ਕਰੀਬੀ ਰਿਸ਼ਤੇਦਾਰ ਜਿਨ੍ਹਾਂ 'ਚ ਖਾਸ ਤੌਰ 'ਤੇ ਵੀਰ ਰਾਮਪਾਲ ਸਿੰਘ ਜਿਹੜੇ ਟੋਰਾਂਟੋ ਨੇ ਸਾਡੇ ਨਾਲ ਵੀ ਬਹੁਤ ਪਿਆਰ ਕਰਦੇ ਨੇ, ਉਹਨਾਂ ਦਾ ਸਮੁੱਚਾ ਪਰਿਵਾਰ ਹੀ ਬਹੁਤ ਡੈਡੀਕੇਟਿਡ ਹੈ। ਇਹਨਾਂ ਨੇ ਇਹੀ ਨਹੀਂ ਵੀ ਉਹਨਾਂ ਦੇ ਭਾਈ ਬਲਬੀਰ ਸਿੰਘ ਦੀ ਸ਼ਹਾਦਤ ਹੋਈ, ਸਮੁੱਚਾ ਪਰਿਵਾਰ ਅੱਜ ਵੀ 40 ਵਰ੍ਹੇ ਬੀਤਣ ਬਾਅਦ ਵੀ ਜੇ ਟੋਰਾਂਟੋ ਜਾਂ ਇਸ ਬੈਲਟ ਦੇ ਵਿੱਚ ਖਾਲਿਸਤਾਨ ਦੇ ਝੰਡਾ ਬਰਦਾਰ ਨੇ ਤੇ ਇਹ ਪਰਿਵਾਰ ਸਮੁੱਚੇ ਤੌਰ ਦੇ ਉੱਤੇ ਜਿਨ੍ਹਾਂ 'ਚ ਭਾਈ ਤਜਿੰਦਰ ਸਿੰਘ ਵੀ ਨੇ, ਉਹਨਾਂ ਨਾਲ ਭਾਵੇਂ ਸਾਡੇ ਮਤਭੇਦ ਵੀ ਹੋਣ ਲੇਕਿਨ ਇਹ ਸਾਰਾ ਹੀ ਪਰਿਵਾਰ ਡੈਡੀਕੇਟਿਡ ਹੈ ਖਾਲਿਸਤਾਨ ਦੇ ਕਾਜ਼ ਨੂੰ। ਸੋ ਉਹਨਾਂ ਵੱਲੋਂ ਔਰ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜ਼ਾਹਰ ਹੈ ਪਰਿਵਾਰ ਦਾ। ਔਰ ਮੈਨੂੰ ਅੱਜ ਹੀ ਪਤਾ ਲੱਗਾ ਕਿ ਭਾਈ ਬਲਬੀਰ ਸਿੰਘ ਜਦੋਂ ਉਹਨਾਂ ਦੀ ਨੇ ਸ਼ਹੀਦੀ ਪਾਈ ਉਹਨਾਂ ਦੇ ਘਰੋਂ ਭੈਣ ਜੀ ਜਿਹੜੇ ਨੇ ਉਹ ਪ੍ਰੈਗਨੈਂਟ ਸਨ ਔਰ ਉਸ ਤੋਂ ਬਾਅਦ ਜਿਹੜਾ ਬੱਚੀ ਨੇ ਜਿਹੜਾ ਜਨਮ ਲਿਆ ਔਰ ਉਹ ਬੱਚੀ ਵੀ ਟੋਰਾਂਟੋ ਆਈ ਹੋਈ ਹੈ, ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇਗੀ। ਸੋ 25 ਜੁਲਾਈ 2026 ਸ਼ਨੀਚਰਵਾਰ 1 ਵਜੇ ਤੋਂ 4 ਵਜੇ ਤੱਕ ਜਿਹੜਾ ਮੇਨ ਸਮਾਗਮ ਹੈ ਗੁਰਦੁਆਰਾ ਸ਼ਹੀਦਗੜ੍ਹ ਜਿਹੜਾ 200 ਓਲਡ ਗੈਲਫ ਰੋਡ ਹੈਮਿਲਟਨ ਦਾ ਗੁਰਦੁਆਰਾ ਸਾਹਿਬ, ਉਸ ਦੇ ਵਿੱਚ ਸਮਾਗਮ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਇਲਾਕੇ ਦੀਆਂ ਸੰਗਤਾਂ ਨੂੰ ਕਿਉਂਕਿ ਵੱਡੀ ਗਿਣਤੀ 'ਚ ਟੋਰਾਂਟੋ ਇਹ ਸਾਰੀ ਬੈਲਟ ਤੋਂ ਵੀ ਸਾਡੇ ਵਿਊਅਰਸ ਹੁੰਦੇ ਨੇ ਕਿ ਹੁਮਾ ਕੇ ਕਿਉਂਕਿ ਇਹ ਕੋਈ ਪਰਿਵਾਰਾਂ ਨੇ ਤਾਂ ਆਪਣਾ ਸਭ ਤੋਂ ਅਜ਼ੀਜ਼ ਬੱਚਾ ਦਿੱਤਾ ਹੈ ਔਰ ਇਹ ਸੰਗਤਾਂ ਦਾ ਫਰਜ਼ ਹੈ, ਕੌਮ ਦਾ ਫਰਜ਼ ਹੈ। ਔਰ ਜਦੋਂ ਅਸੀਂ ਇੱਕ ਪਾਸੇ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਦੁਹਰਾਉਂਦੇ ਹਾਂ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਖਾਲਿਸਤਾਨ ਵੱਲ ਮਾਰਚ ਇਹ ਸਾਡਾ ਫਰਜ਼ ਹੈ, ਉੱਥੇ ਜਦੋਂ ਇਸ ਕਿਸਮ ਦੇ ਸਮਾਗਮ ਹੁੰਦੇ ਨੇ ਜਦੋਂ ਉਹਨਾਂ 'ਚ ਅਸੀਂ ਸ਼ਮੂਲੀਅਤ ਕਰਦੇ ਹਾਂ ਖਾਸ ਤੌਰ 'ਤੇ ਜਿਹੜੇ ਬੱਚੇ ਬੱਚੀਆਂ ਉਸ ਮਾਹੌਲ 'ਚ ਪਲੇ ਜਿੱਥੇ ਉਹਨਾਂ ਦੇ ਸਿਰ 'ਤੇ ਬਾਪ ਦਾ ਸਾਇਆ ਨਹੀਂ ਸੀ, ਸਮਾਜਿਕ ਤੌਰ ਦੇ ਉੱਤੇ ਵੀ ਜਦੋਂ ਇੱਕ ਖੌਫ ਔਰ ਡਰ ਪੈਦਾ ਹੁੰਦਾ ਹੈ ਕਿਸ ਕਿਸਮ ਦੇ ਮਾਹੌਲ 'ਚ, ਉੱਥੇ ਸਾਡਾ ਹੋਰ ਵੀ ਜਿਹੜਾ ਇਹ ਜ਼ਿਆਦਾ ਸਾਡੇ ਜ਼ਿੰਮੇ ਹੈ ਕਿ ਅਸੀਂ ਸ਼ਮੂਲੀਅਤ ਕਰੀਏ। ਸੋ ਇਹ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਸ ਇਲਾਕੇ ਨੇੜੇ ਤੇੜੇ ਔਰ ਵਿਦਨ 2-3 ਆਵਰਸ ਆਣਾ ਜਾਣਾ ਤਾਂ ਕੋਈ ਦਿੱਕਤ ਨਹੀਂ ਹੁੰਦੀ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ। ਗੱਲ ਅਸੀਂ ਸਾਡਾ ਓਪਨਿੰਗ ਸੈਗਮੈਂਟ ਹੀ ਇਹ ਸੀ ਕਿ ਭਾਈ ਜੁਡੀਸ਼ਰੀ ਨੇ ਕਿਵੇਂ ਬਿਲਕੁਲ ਇਹੀ ਨਹੀਂ ਕਿ ਹੈਂਡ ਵਾਸ਼ ਕੀਤੇ ਜਦੋਂ ਪੈਟੀਸ਼ਨ ਹੁੰਦੀ ਹੈ ਕਿ ਭਾਈ ਸੁਪਰੀਮ ਕੋਰਟ ਸੂ ਮੋਟੋ ਨੋਟਿਸ ਲਵੇ ਜੋ ਵਾਇਲੈਂਸ ਪੁਲਿਸ ਨੇ ਕੀਤੀ, ਉਹਨਾਂ ਟੀਅਰ ਗੈਸ ਔਰ ਪੈਲਟ ਗਨਸ ਔਰ ਲਾਠੀ ਚਾਰਜ ਔਰ ਕਿੰਨੇ ਦਰਜਨਾਂ ਜ਼ਖਮੀ ਹੋਏ ਨੇ ਵਿਦਿਆਰਥਣ ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਸੂਰਿਆ ਖਾਨ ਕਹਿੰਦਾ ਡੋਂਟ ਵੇਸਟ ਆਵਰ ਟਾਈਮ ਔਰ ਡਿਸਮਿਸਡ ਜਿਹੜੀ ਵੀ ਸੂ ਮੋਟੋ ਦੀ ਗੁਜ਼ਾਰਿਸ਼ ਸੀ। ਲੇਕਿਨ ਜਿਵੇਂ ਅਸੀਂ ਕਿਹਾ ਕਿ ਵੀ ਦੁਨੀਆ ਸਾਹਮਣੇ ਇਹਨਾਂ ਦਾ ਗੰਦਾ ਚਿਹਰਾ ਅਗਲੀ ਫੇਸ ਜਿਹੜਾ ਐਕਸਪੋਜ਼ ਹੋ ਰਿਹਾ ਹੈ, ਐਮਨੈਸਟੀ ਇੰਟਰਨੈਸ਼ਨਲ ਨੇ ਇਸ ਦੇ ਉੱਤੇ ਨੋਟਿਸ ਲਿਆ ਔਰ ਮੈਂ ਈਵਨ ਦੇਖ ਰਿਹਾ ਸੀ ਕਿ ਦਾ ਇੰਡੀਪੈਂਡੈਂਟ ਨਿਊਜ਼ਪੇਪਰ ਜਿਹੜਾ ਪ੍ਰੋਮੀਨੈਂਟਲੀ ਦੁਨੀਆ 'ਚ ਦੇਖਿਆ ਜਾਂਦਾ ਉਹਨੇ ਹੈਡਲਾਈਨ ਸਟੋਰੀ ਲਾਈ ਹੈ ਇੰਡੀਅਨ ਪੁਲਿਸ ਕ੍ਰਿਟਿਸਾਈਜ਼ਡ ਫॉर ਬਰੂਟਲ ਕ੍ਰੈਕਡਾਊਨ ਔਨ ਕਾਕਰੋਚ ਪ੍ਰੋਟੈਸਟ ਐਜ਼ ਲੀਡਰ ਰੂਲਸ ਆਊਟ ਫਰਦਰ ਮਾਰਚਿਸ ਕਿ ਵੀ ਭਾਰਤੀ ਪੁਲਿਸ ਦੀ ਆਲੋਚਨਾ ਹੋ ਰਹੀ ਹੈ ਜਿਹੜੀ ਉਹਨਾਂ ਨੇ ਬਰੂਟਲ ਕ੍ਰੈਕਡਾਊਨ ਕੀਤਾ ਤੇ ਐਮਨੈਸਟੀ ਇੰਟਰਨੈਸ਼ਨਲ ਦੇ ਜਿਹੜਾ ਇੰਡੀਆ ਡੈਸਕ ਦਾ ਹੈ ਚੇਅਰ ਹੈ ਉਹਨੇ ਕਿਹਾ the images and reports emerging from the protest at Jantar Mantar show how peaceful dissent is being suppressed in India. The police reportedly used unnecessary and excessive force against peaceful protesters and installed barricades to prevent them from reaching parliament. Authorities also suspended metro services and mobile internet, further restricting the exercise of the right to peaceful assembly. ਹੁਣ ਇਹ ਇੰਡੀਅਨ ਕਨਸਟੀਟਿਊਸ਼ਨ ਦਾ ਵੀ ਹਿੱਸਾ ਹੈ, ਇੰਟਰਨੈਸ਼ਨਲ ਲਾਅ ਦਾ ਵੀ ਹੈ, UN ਚਾਰਟਰ ਦਾ ਵੀ ਹੈ, ਰਾਈਟ ਟੂ ਪੀਸਫੁਲ ਅਸੈਂਬਲੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ। ਉਹਨਾਂ ਨੇ ਕਿਹਾ ਵੀ ਉੱਥੋਂ ਜੋ ਖਬਰਾਂ ਜੋ ਇਮੇਜ ਨਿਕਲ ਰਹੇ ਨੇ ਉਹ ਨਜ਼ਰ ਆ ਰਿਹਾ ਹੈ ਪੀਸਫੁਲ ਪ੍ਰੋਟੈਸਟ ਨੂੰ ਕਿਵੇਂ ਜ਼ੁਲਮ ਦੇ ਨਾਲ ਦਬਾਇਆ ਗਿਆ, ਪੁਲਿਸ ਨੇ ਲੋੜੋਂ ਵੱਧ ਫੋਰਸ ਦਾ ਇਸਤੇਮਾਲ ਕੀਤਾ,
ਬੈਰੀਕੇਡ ਵੀ ਲਾਏ ਤਾਂ ਕਿ ਉਹ ਆਪਣੇ ਟਿਕਾਣੇ ਪਹੁੰਚ ਨਾ ਸਕਣ। ਮੈਟਰੋ ਸਰਵਿਸ, ਮੋਬਾਈਲ ਇੰਟਰਨੈਟ ਸਰਵਿਸਿਜ਼, ਇਹ ਸਾਰੀਆਂ ਕੈਂਸਲ ਕਰਨੀਆਂ। ਇਹ ਜਿਹੜਾ ਹੈ ਖਿਲਾਫ ਵਰਜ਼ੀ ਹੈ ਰਾਈਟ ਟੂ ਪੀਸਫੁਲ ਅਸੈਂਬਲੀ। ਫਿਰ ਦਾ ਰੋਲ ਆਫ ਅਥਾਰਟੀਜ਼ ਇਜ਼ ਟੂ ਪ੍ਰੋਟੈਕਟ ਐਂਡ ਫੈਸਿਲਿਟੇਟ ਪੀਸਫੁਲ ਪ੍ਰੋਟੈਸਟ, ਨਾਟ ਟੂ ਸਪਰੈਸ them। ਹਕੂਮਤਾਂ ਜਿਹੜੀਆਂ ਨੇ ਉਹ ਲੋਕਾਂ, ਜਦੋਂ ਅਸੀਂ ਡੈਮੋਕ੍ਰੇਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਕਹਿੰਦੇ ਹੋ, ਫਿਰ ਜ਼ਬਰ ਦੀ ਤਾਂ ਕੋਈ ਥਾਂ ਨਹੀਂ ਹੈ। The right to freedom of peaceful assembly is recognized under international human rights law and the Indian Constitution। Amnesty International ਇਹਨਾਂ ਨੂੰ ਯਾਦ ਕਰਵਾ ਰਹੀ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ Delhi police actions raise serious questions about whether their response met the requirements of legality, necessity, proportionality under international human rights standards। We call on the Delhi police to exercise restraint and immediately cease the use of unlawful force against peaceful protest। ਕਿ ਅਸੀਂ ਉਹਨੂੰ ਕਹਿੰਦੇ ਵੀ immediate ਰੋਕੋ ਜੋ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਅੱਛਾ। ਔਰ authorities must ensure that all allegations of unlawful conduct, including the reported excessive use of baton, tear gas, stone throwing by police personnel, are promptly, independently and impartially investigated। ਸੋ ਇਹ ਬੜੀ ਸਟਰੋਂਗ ਸਟੇਟਮੈਂਟ ਹੈ। ਲੇਕਿਨ ਇਸ ਦੇ ਤਾਂ ਚਲੋ ਇੱਕ ਹਿਊਮਨ ਰਾਈਟਸ ਬਾਡੀ ਦੀ ਹੈ, ਜਿਹੜਾ ਇੱਕ ਜਿਸ ਦਾ ਜ਼ਿਕਰ ਬੇਸ਼ੱਕ ਥੋੜਾ ਬਹੁਤ ਐਜ਼ ਏ ਨਿਊਜ਼ ਆਈਟਮ ਹੋਇਆ, ਲੇਕਿਨ ਜਿਹੜਾ ਸਭ ਤੋਂ ਖਤਰਨਾਕ ਪਾਰਟ ਹੈ, ਔਰ ਕੁਛ ਨੇ ਰਿਪੋਰਟ ਕੀਤਾ ਕਿ ਵੀ ਦਿੱਲੀ ਪੁਲਿਸ ਚੀਫ ਨੂੰ ਸੈਂਟਰ ਗਵਰਨਮੈਂਟ ਨੇ ਅਗਲੇ 3 ਮਹੀਨੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਦੀ ਇੱਕ ਧਾਰਾ ਦੇ ਥੱਲੇ ਪਾਵਰਸ ਦੇ ਦਿੱਤੀਆਂ ਨੇ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈ ਉਹ ਅਰੈਸਟ ਕਰ ਸਕਦਾ ਹੈ। ਔਰ ਇਹ ਜਿਹੜੀ ਸਪੈਸ਼ਲ ਪਾਵਰਸ ਨੇ ਇਹਦੇ ਥੱਲੇ ਇਹ ਹੈ ਕਿ 1 ਸਾਲ ਲਈ ਕਿਸੇ ਨੂੰ ਵੀ ਬਿਨਾਂ ਕੋਈ ਉਸ ਦੇ ਉੱਤੇ ਚਾਰਜ ਲਾਇਆ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ। ਹੁਣ ਇਹ ਦੇਖੋ, ਇਹ ਜਿਹੜੇ NSA ਜਾਂ ਦੂਜੇ ਜੋ ਪੰਜਾਬ 'ਚ ਮਿਸਯੂਜ਼ ਇਹਨਾਂ ਨੇ ਕੀਤਾ ਹੈ, ਜਿਵੇਂ ਸਿੱਖਾਂ ਦੇ ਬੱਚੇ ਜਿਹੜੇ ਨੇ ਇਹਨਾਂ ਦੇ ਥੱਲੇ ਚੁੱਕੇ ਹੋਏ ਨੇ, ਉਹਨਾਂ ਨੂੰ ਜੇ ਕਿਸੇ ਦੇ ਘਰੋਂ 2 ਕਿਤਾਬਾਂ ਮਿਲੀਆਂ NSA ਲਾਤਾ ਤੇ ਬਾਕੀ ਮੁਲਕ ਚੁੱਪ ਕਰਕੇ ਬੈਠਾ ਦੇਖਦਾ ਸੀ। ਔਰ ਮੈਨੂੰ ਯਾਦ ਹੈ ਕਿ ਜਦੋਂ ਟਾਡਾ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਬਿੱਲ ਸੀ, ਜਦੋਂ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ 1985 ਦੇ ਪੀਰੀਅਡ ਦੇ ਵਿੱਚ, ਔਰ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ, ਔਰ ਪਹਿਲਾਂ ਤਾਂ ਆਪੋਜੀਸ਼ਨ ਖੜੀ ਹੋਈ, ਇਹ ਕਨਸਟੀਟਿਊਸ਼ਨ ਦੀ ਤੋਹੀਨ ਹੈ ਇੱਧਰ ਉੱਧਰ, ਤੇ ਉਹਨਾਂ ਨੇ ਕਿਹਾ ਕਿ ਦਿਸ ਇਜ਼ ਓਨਲੀ ਫॉर ਪੰਜਾਬ। ਸਭ ਚੁੱਪ ਕਰਕੇ ਬੈਠ ਗਏ। ਜਦੋਂ ਸਿੱਖਾਂ ਦੇ ਉੱਤੇ ਇਹ ਜ਼ਬਰ ਚੱਲਦਾ ਰਿਹਾ, ਔਰ ਉਸ ਟਾਡਾ ਦੇ ਥੱਲੇ ਇੰਨੇ ਰਾਈਟ ਸੀ ਪੁਲਿਸ ਵਾਲਿਆਂ ਕੋਲ, ਜੋ ਕੁਛ ਪੰਜਾਬ ਪੁਲਿਸ ਨੇ ਕੀਤਾ ਜਾਂ ਸੈਂਟਰਲ ਫੋਰਸਿਸ ਨੇ ਕੀਤਾ ਉਹ ਟਾਡਾ ਦੇ ਥੱਲੇ ਸੀ। ਇਹੀ ਨਹੀਂ, ਉੱਥੋਂ ਚੁੱਕ ਕੇ ਪੰਜਾਬ ਦੇ ਮੁੰਡੇ ਗੁਜਰਾਤ ਦੀਆਂ ਜੇਲ੍ਹਾਂ 'ਚ ਦੂਜੇ, ਔਰ ਉਹਦੇ ਥੱਲੇ ਕੋਈ ਅਪੀਲ ਵਕੀਲ ਦਲੀਲ ਨਹੀਂ ਸੀ, ਕੋਈ ਤੁਸੀਂ ਦੁਨਿਆਵੀ ਕੋਰਟਸ ਦੇ ਵਿੱਚ ਨਹੀਂ ਸੀ ਜਾ ਸਕਦੇ। ਹੀਅਰਿੰਗਸ ਵੀ ਇਨ ਕੈਮਰਾ ਹੀਅਰਿੰਗ ਸੀਗੀਆਂ, ਔਰ ਇਹ ਇੰਟਰਨੈਸ਼ਨਲ ਲੌਬੀ ਕਰਨੀ ਪਈ ਲੰਬਾ ਵਕਤ ਜਾ ਕੇ 1990s ਦੇ ਵਿੱਚ। ਇਸ ਦੀ ਜਦੋਂ ਟਰਮ ਟਾਡਾ ਦਾ ਹੋਇਆ, ਔਰ ਉਹਦੀ ਥਾਂ ਤੇ ਫਿਰ ਉਹ ਪੋਟਾ ਲੈ ਆਏ, ਫਿਰ ਹੁਣ NSA ਔਰ ਦੂਸਰਾ ਇਹਨਾਂ, ਉਦੋਂ ਸ਼ਾਇਦ ਹੁਣ ਅੱਜ ਇੱਕ ਪੀਸਫੁਲ ਪ੍ਰੋਟੈਸਟ ਜਿਨ੍ਹਾਂ ਦੇ ਉੱਤੇ ਜ਼ਬਰ ਹੋਇਆ ਹੈ, ਬਜਾਏ ਕਿ ਇਹਨੂੰ ਇਨਵੈਸਟੀਗੇਟ ਕੀਤਾ ਜਾਂਦਾ ਜਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ, ਕੁਆਇਟਲੀ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇਹ ਪਾਵਰ NSA ਦੇ ਥੱਲੇ ਦੇ ਦਿੱਤੀ ਹੈ ਵੀ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਅੰਦਰ ਸੁੱਟੋ। ਔਰ ਇਕੱਲਾ ਇਹ ਨਹੀਂ ਵੀ ਇਹ ਦਿੱਲੀ 'ਚ ਸ਼ੁਰੂਆਤ ਦੀ ਕਰਤੀ ਹੈ ਉਹਨਾਂ ਨੇ, ਮੁੰਬਈ ਔਰ ਦੂਸਰੀਆਂ ਥਾਵਾਂ 'ਤੇ ਹੁਣ ਜਦੋਂ ਜੋ ਦਿੱਲੀ 'ਚ ਹੋਇਆ, ਉਹ ਜਦੋਂ ਇਮੇਜਸ ਆਉਂਦੇ ਨੇ ਭਾਰਤ ਭਰ ਦੇ ਵਿੱਚ ਸਟੂਡੈਂਟਸ ਬਾਹਰ ਨਿਕਲ ਰਹੇ ਨੇ, ਕਿੰਨੀਆਂ ਥਾਵਾਂ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਏ ਗਏ ਨੇ, ਇਹ ਕਹਿ ਕੇ ਕਿ ਜੀ ਤੁਸੀਂ ਤਾਂ ਡੈਮੋਨਸਟ੍ਰੇਸ਼ਨ ਦੀ ਪਰਮਿਸ਼ਨ ਹੀ ਨਹੀਂ ਲਈ। ਪਰਮਿਸ਼ਨ ਕਿਹਨੇ ਦੇਣੀ ਹੈ? ਜਿਹੜਾ ਸਪੌਂਟੇਨੀਅਸ ਆਊਟਬਰਸਟ ਹੁੰਦਾ। ਹੁਣ ਦੇਖਣਾ ਇਹ ਹੋਏਗਾ ਵੀ ਇਹ ਜਿਹੜੀ ਆਊਟਬਰਸਟ ਹੈ ਇਹ ਕਿੰਨੀ ਕੁ ਦੇਰ ਸਰਵਾਈਵ ਕਰਦੀ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਰੋਹ ਹੈ, ਈਵਨ ਬਾਹਰਲੇ ਮੁਲਕਾਂ 'ਚ ਵੀ, ਨਿਊਯਾਰਕ, ਸੈਨ ਹੋਜ਼ੇ, ਵਾਸ਼ਿੰਗਟਨ DC, ਲੰਡਨ, ਦੂਜੇ ਤੀਜੇ ਜਿਹੜੇ ਸਟੂਡੈਂਟਸ ਨੇ ਉਹ ਬਾਹਰ ਨਿਕਲੇ ਨੇ ਓਵਰਸੀਜ਼ ਦੂਜਿਆਂ ਦੇ, ਪਰ ਜਿਸ ਲੈਵਲ ਦੇ ਉੱਤੇ ਬਰੂਟੈਲਿਟੀ ਦੇ ਨਾਲ ਉਹ ਕ੍ਰਸ਼ ਕੀਤਾ ਉਹਨਾਂ ਨੇ ਜਾਂ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਹਿੰਦੂਆਂ ਦੇ ਵਿੱਚ ਇੰਨਾ ਦਮਖਮ ਹੈ। ਐਮਰਜੈਂਸੀ ਤੋਂ ਪਹਿਲਾਂ ਕਿੰਨੀਆਂ ਰੈਲੀਆਂ, ਜੈ ਪ੍ਰਕਾਸ਼ ਨਾਰਾਇਣ ਦੀਆਂ ਰੈਲੀਆਂ ਬਿਹਾਰ ਯੂਨੀਵਰਸਿਟੀ 'ਚੋਂ ਹੀ ਸ਼ੁਰੂ ਹੋਈ ਸੀ ਮੂਵਮੈਂਟ
ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਪੂਰਨ ਕ੍ਰਾਂਤੀ। ਜੀ। ਪਰ ਜਿਉਂ ਹੀ ਇੰਦਰਾ ਗਾਂਧੀ ਨੇ ਐਮਰਜੈਂਸੀ ਠੋਕੀ, ਸਭ ਸੁਸਰੀ ਵਾਂਗ ਸੌਂ ਗਏ। ਈਵਨ ਆਰਐਸਐਸ ਦਾ ਚੀਫ ਜਿਹੜਾ ਜੇਲ੍ਹ ਦੇ ਵਿੱਚ ਸੀ, ਉੱਥੋਂ ਮਾਫੀਨਾਮੇ ਲਿਖਦਾ ਰਿਹਾ ਇੰਦਰਾ ਗਾਂਧੀ ਨੂੰ ਕਿ ਜੀ ਮਾਫ ਕਰੋ, ਅਸੀਂ ਤੂੰ ਬਹੁਤ ਵਧੀਆ ਹਿੰਦਵਾਣੀ ਬਣ ਸਕਦੇ। ਉਸ ਤੋਂ ਪਹਿਲਾਂ ਤਾਂ ਕਹਿੰਦੇ ਸੀ ਨਾ ਹਿੰਦਵਾਣੀ ਨਹੀਂ ਹੈ ਤਾਂ ਪਾਰਸੀ ਫਿਰੋਜ਼ ਖਾਨ ਨੂੰ ਵਿਆਹੀ ਹੋਈ ਹੈ, ਤੇ ਇਹ ਉਦੋਂ ਉਹਨੂੰ ਦੁਰਗਾ ਤੱਕ ਕਹਿਣ ਨੂੰ ਬਾਅਦ ਚ ਗਏ। ਪਰ ਉਸ ਜ਼ਮਾਨੇ ਦੇ ਵਿੱਚ ਵੀ ਇਹ ਮਾਫੀਨਾਮੇ ਇਹਨਾਂ ਨੇ ਜਿਹੜੇ ਆ ਉਹ ਸ਼ੁਰੂ ਕਰਤੇ ਸੀ। ਲੇਕਿਨ ਸਿੱਖ ਖਲੋਤੇ, ਫਿਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਵੀ ਲਾਇਆ, 40-42 ਹਜ਼ਾਰ ਗ੍ਰਿਫਤਾਰੀਆਂ ਵੀ ਦਿੱਤੀਆਂ, ਫਿਰ ਉਹਦੀ ਸਜ਼ਾ ਵੀ ਭੋਗੀ। ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ ਜਨਤਾ ਪਾਰਟੀ ਤੋਂ ਬਾਅਦ, ਫਿਰ ਉਹਨੇ ਟਾਰਗੇਟ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇਸ ਵੇਲੇ ਠੀਕ ਹੈ, ਲੱਗ ਰਿਹਾ ਕਿ ਵੀ ਕਈਆਂ ਨੂੰ ਲੱਗਦਾ ਹੈ, ਕਿਉਂਕਿ ਫੋਰਨਰਸ ਜਿਹੜੇ ਹਿੰਦੂ ਕਰੈਕਟਰ ਤੋਂ ਵਾਕਿਫ ਨਹੀਂ, ਕਈਆਂ ਨੂੰ ਲੱਗਦਾ ਵੀ ਸ਼ਾਇਦ ਇਹ ਜਨ ਜ਼ੀ ਵਾਂਗ ਜਿਵੇਂ ਬੰਗਲਾਦੇਸ਼, ਸ੍ਰੀਲੰਕਾ, ਨੇਪਾਲ 'ਚ ਹਕੂਮਤਾਂ ਦੇ ਤਖਤੇ ਪਲਟੇ, ਹੋ ਸਕਦਾ ਉੱਥੇ ਵੀ ਤਖਤਾ ਪਲਟੋ, ਪਰ ਹੋਣਾ ਨਹੀਂ ਹੈ ਇਵੇਂ। ਹੁਣ ਇਹਦੇ 'ਚ ਜਿਹੜੇ ਉੱਥੇ ਬੈਠੇ ਨੇ ਉਹ ਸਿੱਖਾਂ ਨੂੰ ਆਵਾਜ਼ਾਂ ਮਾਰ ਰਹੇ ਨੇ, ਆਓ ਹੁਣ ਮੰਦਰ ਤਾਂ ਬੰਦ ਕਰਤੇ, ਹਨੂਮਾਨ ਮੰਦਰ ਸਮੇਤ ਗੁਰਦੁਆਰੇ ਖੁੱਲੇ, ਹੁਣ ਉਹ ਕਹਿ ਰਹੇ ਨੇ ਕਿ ਜੀ ਆਓ ਸਾਡੇ ਆ ਕੇ ਸਾਨੂੰ ਜਿਹੜਾ ਉਹ ਜਿੱਤ ਦਿਵਾਓ, ਉਹਦੇ ਉੱਤੇ ਅਸੀਂ ਗੱਲ ਕਰਾਂਗੇ। ਲੇਕਿਨ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤ ਨੇ ਇਹ ਸਿੱਧਾ ਫੈਸਲਾ ਲਿਆ ਕਿ ਜੋ ਵੀ ਕਰਨਾ ਪੈਂਦਾ ਹੈ, ਕੋਈ ਵਿਰੋਧ ਦੀ ਆਵਾਜ਼ ਜਿਹੜੀ ਹੈ ਉਸ ਨੂੰ ਮੂੰਹ ਚੋਂ ਨਿਕਲਣ ਨਹੀਂ ਦੇਣਾ, ਔਰ ਅੰਨੀ ਤਾਕਤ ਦੀ ਵਰਤੋਂ ਕਰਕੇ ਜਿਹੜਾ ਹੈ ਉਹ ਸੁਪਰੈਸ ਕਰਨਾ। ਇਹਨਾਂ ਨੇ ਜਦੋਂ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਪ੍ਰੋਟੈਸਟ ਹੋਏ, ਸ਼ਾਹੀਨ ਬਾਗ ਹੋਏ, ਉਹ ਲਖਨਊ ਬਾਗ ਹੋਏ, ਦੂਜਾ ਹੋਏ, ਜਦੋਂ ਬਰੂਟੈਲਿਟੀ ਸੀ, ਸਾਰਾ ਭਾਰਤ ਚੁੱਪ ਸੀ, ਕਿਉਂਕਿ ਮੁਸਲਮਾਨਾਂ ਦੇ ਔਰਤਾਂ ਦੇ ਨਾਲ ਇਹ ਹੋ ਰਿਹਾ, ਜਾਂ ਮੁਸਲਮਾਨਾਂ ਦੇ ਨੂੰ ਹੀ ਸੁਪਰੈਸ ਕੀਤਾ ਜਾ ਰਿਹਾ ਕਿ ਜੀ ਦੇਖੋ ਹਿੰਦੂ ਤੋਂ ਵੀ ਹਿੰਦੂ ਰਾਜ ਆ ਰਿਹਾ। ਹੁਣ ਅੱਜ ਜਿਹੜੇ ਜੈਨੂਇਨ ਨੇ ਉਹ ਕਹਿੰਦੇ ਆਹ ਦੇਖ ਲਓ ਹਿੰਦੂ ਰਾਜ, ਹੁਣ ਹਿੰਦੂਆਂ ਨੂੰ ਕੁੱਟ ਰਹੇ ਨੇ। ਅਜੇ ਤਾਂ ਇਹਨਾਂ ਦਾ ਮੁਕੰਮਲ ਮਨੂ ਸਮ੍ਰਿਤੀ ਨਹੀਂ ਆਈ, ਪਰ ਉਹਨਾਂ ਨੇ ਝਲਕਾਰਾ ਦਿਖਾ ਦਿੱਤਾ। ਪਰ ਇਹਦੇ ਬਾਵਜੂਦ ਮੈਨੂੰ ਨਹੀਂ ਲੱਗਦਾ ਕਿ ਇਹ ਲੰਬਾ ਵਕਤ ਖਲੋਣਗੇ, ਔਰ ਸਿੱਖਾਂ ਨੂੰ ਕੀ ਕਰਨਾ ਬਣਦਾ ਹੈ ਉਸ ਦਾ ਜ਼ਿਕਰ ਅਸੀਂ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ। ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਸਮੂਹ ਗੁਰੂ ਨਾਨਕ ਲੈਵਾ ਸੰਗਤ ਨੂੰ ਅੱਜ ਸਦਾ ਲਾਇਆ ਏ। ਸ਼ਹੀਦਾਂ ਦੀ ਅਮਰ ਸੋਚ ਨੇ ਫਿਰ ਕੌਮ ਨੂੰ ਜਗਾਇਆ ਏ। ਹੁਮਾ ਕੇ ਪੁੱਜੋ ਸੰਗਤੋ ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ। ਸ਼ਹੀਦਾਂ ਅੱਗੇ ਨਤਮਸਤਕ ਹੋ, ਸ਼ਰਧਾ ਦੇ ਫੁੱਲ ਭੇਟ ਕਰੋ ਚਰਨਾਂ ਵਿੱਚ। ਉਹ ਦੇ ਕੇ ਕੁਰਬਾਨੀ ਕਹਿ ਗਏ ਸਾਡੀ ਮੌਤ ਉੱਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ। ਜੋ ਜਗਾਇਆ ਦੀਪ ਅਣਖਾਂ ਦਾ ਲਾਟ ਬੁਝੇ ਨਾ, ਸਾਡੀ ਮੌਤ ਨੂੰ ਨਾ ਰੋਇਓ, ਬਸ ਸਾਡੀ ਸੋਚ ਨੂੰ ਬਚਾਇਓ। ਗੁਰੂ ਪੰਥ
ਪੰਥ ਦੀ ਚੜ੍ਹਦੀ ਕਲਾ ਲਈ ਸਭ ਸਿਰ ਜੋੜ ਬੈਠ ਜਾਇਓ ਜੀ। ਬਲਵੀਰ ਸਿੰਘ ਤੇ ਅਜੀਤਪਾਲ ਦੀ ਯਾਦ ਮਨਾਈ ਜਾ ਰਹੀ, 40ਵੀਂ ਬਰਸੀ ਸ਼ਹੀਦਾਂ ਦੀ ਸਾਨੂੰ ਅਣਖ ਦਾ ਪਾਠ ਪੜਾ ਰਹੀ। ਗੁਰਦੁਆਰਾ ਸ਼ਹੀਦਗੜ੍ਹ ਹੈ ਮਿਲਟਨ ਚ, ਇਹ ਦੀਵਾਨ ਸਜਾਇਆ ਜਾਵੇਗਾ। 25 ਜੁਲਾਈ ਦੇ ਦਿਨ ਸਨਿਚਰਵਾਰ ਸਭ ਹਾਜ਼ਰੀ ਪਰੋ। ਦੁਪਹਿਰ 1 ਤੋਂ 4 ਵਜੇ ਤੱਕ ਗੁਰਬਾਣੀ ਦੇ ਪਰਵਾਹ ਚੱਲਣਗੇ, ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਸਭ ਸਿੱਖ ਸੂਰੇ ਬੋਲਣਗੇ। ਪੰਥਕ ਜਥੇਬੰਦੀਆਂ ਵੱਲੋਂ ਇਹ ਬੇਨਤੀ ਸਭ ਨੂੰ ਲਈ ਹੈ, ਰਲ ਮਿਲ ਸੀਸ ਨਿਵਾਈਏ। ਜਦੋਂ ਸ਼ਹੀਦਾਂ ਨੇ ਲਾੜੀ ਮੌਤ ਵਿਆਹੀ ਸੀ, ਗੀਤ ਲਿਖਣ ਵਾਲੇ ਨੇ ਸ਼ਹਾਦਤ ਨੂੰ ਅੱਖੀ ਦੇਖਿਆ। ਕਿੰਨਾ ਜੋਸ਼ ਸੀ ਚਾਸੀ ਲਾੜੀ ਮੌਤ ਵਿਆਹ ਹੋਣ ਦਾ, ਸਾਹਿਬਜ਼ਾਦਿਆਂ ਦੇ ਨਕਸ਼ੇ ਕਦਮ ਤੇ ਚੱਲਣ ਦਾ। ਸਾਡੀ ਮੌਤ ਨੂੰ ਨਾ ਰੋਇਓ, ਬਸ ਸਾਡੀ ਸੋਚ ਨੂੰ ਬਚਾਇਓ ਜੀ। ਹੁਮਾ ਕੇ ਪੁੱਜੋ ਸੰਗਤੋ ਸ਼ਰਦਾ ਦੇ ਫੁੱਲ ਭੇਟ ਕਰਨ ਆਇਓ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸੀਜੇਪੀ ਵੱਲੋਂ ਦਿੱਲੀ ਵਿਚਲੇ ਪ੍ਰੋਟੈਸਟ ਦੌਰਾਨ ਹਿੰਦੂਆਂ ਨੇ ਤਾਂ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਸਿੱਖ ਗੁਰਦੁਆਰੇ ਅਤੇ ਸੰਸਥਾਵਾਂ ਵਿਦਿਆਰਥੀਆਂ ਦੀ ਮਦਦ ਲਈ ਨਿਤਰੀਆਂ, ਜਿਸ ਨਾਲ ਸਿੱਖਾਂ ਦੀ ਵਾਵਾ ਵੀ ਹੋਈ। ਸੋ ਇਨਸਾਨੀ ਪੱਧਰ ਤੇ ਮਦਦ ਕਰਨਾ ਸਮਝ ਆ ਸਕਦਾ ਹੈ, ਪਰ ਸਿੱਖਾਂ ਨੂੰ ਇਹਨਾਂ ਪ੍ਰੋਟੈਸਟਾਂ ਤੋਂ ਦੂਰੀ ਬਣਾਏ ਰੱਖਣਾ ਚਾਹੀਦਾ ਹੈ। ਸਾਡਾ ਰਵੱਈਆ ਆ ਬੈਲ ਮੁਝੇ ਮਾਰ ਵਾਲਾ ਨਹੀਂ ਹੋਣਾ ਚਾਹੀਦਾ। ਸੋ ਇਸ ਸੰਬੰਧੀ ਸਾਡੀ ਭੈਣ ਅਮਨਜੋਤ ਕੌਰ ਜੀ ਹੋਰਾਂ ਦੀ ਜਿਹੜੀ ਲਿਖਤ ਹੈ ਉਹ ਸਾਨੂੰ ਵਸੂਲ ਹੋਈ ਹੈ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, 20 ਜੁਲਾਈ ਦਾ ਜਿਹੜਾ ਸੰਸਦ ਮਾਰਚ ਸੀ ਜਾਂ ਪਾਰਲੀਮੈਂਟ ਵੱਲ ਮਾਰਚ ਸੀ ਜੰਤਰ ਮੰਤਰ ਤੋਂ, ਉਸ ਦੌਰਾਨ ਪੁਲਿਸ ਬਰੂਟੈਲਿਟੀ ਜਿਹਦਾ ਨੋਟਿਸ ਇੰਟਰਨੈਸ਼ਨਲ ਮੀਡੀਆ ਨੇ ਲਿਆ, ਐਮਨੈਸਟੀ ਇੰਟਰਨੈਸ਼ਨਲ ਸਮੇਤ ਦੂਸਰੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ, ਔਰ ਈਵਨ ਡਾਇਸਪੋਰਾ ਦੇ ਵਿੱਚ ਇੰਡੀਅਨਸ ਵੱਲੋਂ ਹੀ ਵੱਡੇ ਪ੍ਰੋਟੈਸਟ ਇੰਡੀਅਨ ਹਾਈ ਕਮਿਸ਼ਨ ਔਰ ਕੌਂਸਲੇਟਸ ਦੇ ਬਾਹਰ ਹੋਏ ਨੇ। ਉਹਦੇ ਵਿੱਚ ਇੱਕ ਜੇ ਪੋਜ਼ਿਟਿਵ ਐਂਗਲ ਤੋਂ ਗੱਲ ਕਰੀਏ ਕਿ ਵੀ ਬੇਸ਼ੱਕ ਨਾ ਤਾਂ ਕਾਕਰੋਚ ਜਨਤਾ ਪਾਰਟੀ ਵਾਲਿਆਂ ਨੇ ਕਦੇ ਸਿੱਖਾਂ ਦੇ ਨਾਲ ਕੋਈ ਪਹੁੰਚ ਕੀਤੀ ਉਹਨਾਂ ਤੱਕ, ਨਾ ਜੋ ਇਹ ਸਤਲੁਜ ਨੂੰ ਲੈ ਕੇ, ਬੈਨ ਨੂੰ ਲੈ ਕੇ ਔਰ ਸਿੱਖਾਂ ਦੇ ਖਿਲਾਫ ਜੋ ਪ੍ਰੋਪੇਗੈਂਡਾ ਚੱਲ ਰਿਹਾ ਸੀ ਇਸ ਦੌਰਾਨ ਉਹਨਾਂ ਦੀ ਕਿਸੇ ਲੀਡਰਸ਼ਿਪ ਨੇ ਜਾਂ ਕਿਸੇ ਨੇ ਬੈਨ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜੋ ਚੱਲ ਰਿਹਾ ਉਹਦੀ ਆਵਾਜ਼ ਚੁੱਕੀ ਹੋਏ, ਜਾਂ ਜੇ ਪਿਛੋਕੜ 'ਚ ਹੀ ਜਾਣਾ ਹੋਏ ਤਾਂ ਇਹ ਕਹਿਣਾ ਹੋਏ ਕਿ ਭਾਈ ਜਿੰਨੇ ਮੁੱਦੇ ਵੀ ਈਵਨ ਕਿਸਾਨ ਮੂਵਮੈਂਟ ਦੇ ਵੇਲੇ ਵੀ ਅਸੀਂ ਕੋਈ ਇਸ ਕਿਸਮ ਦੇ ਚਿਹਰੇ ਜਾਂ ਇਹਨਾਂ ਦਾ ਜਿਹੜਾ ਉਹ ਨਹੀਂ ਦੇਖਦੇ ਰਵੱਈਆ। ਲੇਕਿਨ ਸਿੱਖਾਂ ਦੇ ਵਿੱਚ ਜਿਵੇਂ ਜਦੋਂ ਅਸੀਂ ਲਗਭਗ 2.5 ਸਦੀਆਂ 1469 ਤੋਂ 1708 ਤੱਕ ਜਦੋਂ 10ਵੇਂ ਪਾਤਸ਼ਾਹ ਜੋਤ ਸਮਾਉਂਦੇ ਨੇ, ਇਹ ਅਸੀਂ ਸਿੱਖ ਮਾਈਂਡ ਦੀ ਪ੍ਰੋਗਰਾਮਿੰਗ ਦੇਖਦੇ ਹਾਂ, ਜਿਹੜੀ ਕੌਮ ਦੀ ਪ੍ਰੋਗਰਾਮਿੰਗ ਕਮਜ਼ੋਰੀਆਂ ਦੇ ਬਾਵਜੂਦ ਉਹਦੇ 'ਚ ਇੱਕ ਜਿਹੜਾ ਹੈ ਉਹ ਹਰ ਮਦਦਗਾਰ ਦੀ ਆਵਾਜ਼ ਦੇ ਉੱਤੇ ਬਿਨਾਂ ਬੋਲਿਆਂ ਵੀ ਉਸ ਦੀ ਮਦਦ 'ਤੇ ਜਾਣਾ, ਅਬਲਾ ਦੀ ਇੱਜ਼ਤ ਦੀ ਰੱਖਿਆ ਕਰਨਾ, ਭੁੱਖਿਆਂ ਨੂੰ ਜਿਹੜਾ ਜੇ, ਔਰ ਈਵਨ 18ਵੀਂ ਸਦੀ ਦੇ ਸਾਡੇ ਜਦੋਂ ਕਰੈਕਟਰ ਨੂੰ ਸਾਡੇ ਦੁਸ਼ਮਣ ਨੇ ਵੀ ਬਿਆਨਿਆ ਕਿ ਕਈ ਦਿਨਾਂ ਦੇ ਭੁੱਖੇ ਪਿਆਸੇ ਸਿੰਘ ਵੀ ਜਦੋਂ ਇਕੱਠੇ ਹੁੰਦੇ ਨੇ ਉਹਨਾਂ ਨੂੰ ਕੋਈ ਪ੍ਰਸ਼ਾਦਾ ਬਣਾਉਣ ਦਾ ਜਾਂ ਦੂਸਰਾ ਕੋਈ ਆਰ ਬਣਦਾ ਹੈ ਉਹ ਕਰਦੇ ਨੇ,
ਔਰ ਬਣਾ ਕੇ ਫਿਰ ਆਵਾਜ਼ ਦਿੰਦੇ ਨੇ, ਆਓ ਭਾਈ ਗੁਰੂ ਕਾ ਪਿਆਰਾ, ਕੋਈ ਭੁੱਖਾ ਕੋਈ ਛਕ ਲੈ। ਔਰ ਉਹ ਕਹਿੰਦੇ ਨੇ ਕਿ ਭਾਈ ਜੇ ਉਸ ਦੌਰਾਨ ਕੋਈ ਦੁਸ਼ਮਣ ਦਾ ਲੁਕਿਆ ਹੋਇਆ ਫੌਜੀ ਵੀ ਆ ਕੇ ਭੁੱਖ ਨਾਲ ਜਿਹੜਾ ਹੈ ਉਹ ਬਹਿਬਲਤਾ ਹੈ ਉਹਦੇ 'ਚ ਉਹ ਕਰਦਾ, ਉਹਨੂੰ ਛਕਾ ਦੇਣਗੇ ਤੇ ਆਪ ਗੁਰੂ ਦਾ ਸ਼ੁਕਰਾਨਾ ਕਰਨਗੇ ਤੇ ਕਹਿਣਗੇ ਕਿ ਅੱਜ ਲੰਗਰ ਮਸਤਾਨ ਹੈ। ਇਹ ਸਾਡਾ ਕਿਰਦਾਰ ਕਰੈਕਟਰ ਹੈ। ਇਹਨੂੰ ਹੁਣ ਕੋਈ ਕਹੇ ਵੀ ਤੁਸੀਂ ਇਵੇਂ ਕਰ ਲਓ, ਇਹ ਨਹੀਂ ਹੋਣਾ। ਔਰ ਮੈਂ ਸਮਝਦਾ ਵੀ ਬੇਸ਼ੱਕ ਕਈ ਵਾਰ ਸ਼ਾਰਟ ਟਰਮ ਸਾਨੂੰ ਇਹ ਲੱਗਦਾ ਵੀ ਹੈ ਕਿ ਭਾਈ ਜਿਨ੍ਹਾਂ ਕਿਰਤਕਣਾਂ ਨੂੰ ਅਸੀਂ ਲੰਗਰ ਛਕਾਉਂਦੇ ਉਹੀ ਜਿਹੜੇ ਨੇ ਮੁੜ ਕੇ ਸਾਡੇ ਤੇ ਹਾਵੀ ਹੁੰਦੇ ਨੇ, ਜਾਂ ਦੂਜੇ ਕਈ ਕਹਿਣਗੇ ਬੰਦ ਕਰੋ ਇਹ ਸਾਰਿਆਂ ਨੂੰ। ਪਰ ਮੈਨੂੰ ਲੱਗਦਾ ਵੀ ਇਹ ਜਿਹੜੇ ਗੁਰੂਆਂ ਦੀ ਬਖਸ਼ੀ ਹੋਈ ਹੈ ਸਾਡੇ ਅੰਦਰ ਵਡਿਆਈ ਹੈ, ਗੁਰੂਆਂ ਨੇ ਸਾਡੇ ਅੰਦਰ ਉਹ ਜਿਹੜਾ ਜੁਜ਼ ਭਰਿਆ ਇਹ ਠੀਕ ਹੈ। ਵਕਤੀ ਤੌਰ ਤੇ ਕਈ ਵਾਰ ਇਹ ਲੱਗਦਾ ਕਿ ਭਾਈ ਅਸੀਂ ਜਿਹੜਾ ਇਸ ਦਾ ਨੁਕਸਾਨ ਚੁੱਕਦੇ, ਲੇਕਿਨ ਜਿਹੜੀ ਪੋਲੀਟੀਕਲ ਪ੍ਰੋਸੈਸ ਹੈ ਇੱਕ ਹਿਊਮੈਨਿਟੇਰੀਅਨ ਪਾਰਟ ਹੈ। ਕਿਉਂਕਿ ਜਦੋਂ ਪੁਲਿਸ ਜ਼ਬਰ ਸਾਹਮਣੇ ਆਇਆ ਉਹ ਦੌੜੇ, ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਬਾਬਾ ਖੜਕ ਸਿੰਘ ਮਾਰ ਗਿਆ, ਉਹ ਜਿਹਦੇ ਤੇ ਜਿਹੜਾ ਹੈ ਉਹ ਬੰਗਲਾ ਸਾਹਿਬ ਵੀ ਹੈ, ਪਾਰਲੀਮੈਂਟ ਵੀ ਹੈ ਔਰ ਹਨੂਮਾਨ ਮੰਦਿਰ ਵੀ ਹੈ। ਉਹ ਵਿਚਾਰੀਆਂ ਜ਼ਖਮੀ ਕੁੜੀਆਂ ਜਿਹੜੀਆਂ ਉਹ ਦਰਵਾਜ਼ੇ ਦੇ ਪਹੁੰਚੀਆਂ, ਪੁਜਾਰੀ ਨੇ ਦਰਵਾਜ਼ਾ ਬੰਦ ਕਰ ਲਿਆ। ਔਰ ਹੁਣ ਸਮਝ ਹੁਣ ਆਇਆ ਕਿ ਹੋਰ ਵੀ ਜਿਹੜੇ ਮੰਦਿਰ ਉਸ ਕਿ ਸਭ ਨੇ ਦਰਵਾਜ਼ੇ ਬੰਦ ਕੀਤੇ। ਤੇ ਇਧਰ ਬੰਗਲਾ ਸਾਹਿਬ ਤੋਂ ਲੈ ਕੇ ਬਾਕੀ ਗੁਰਦੁਆਰੇ ਉਹਨਾਂ ਨੇ ਇਹੀ ਨਹੀਂ ਕਿ ਵੀ ਦਰਵਾਜ਼ੇ ਖੋਲੇ, ਗੇਟ ਤੇ ਆਏ, ਉਹਨਾਂ ਸਾਰਿਆਂ ਨੂੰ ਅੰਦਰ ਮਹਿਫੂਜ਼ ਕੀਤਾ, ਮਲਮ ਪੱਟੀ ਕੀਤੀ ਉਹਨਾਂ ਦੀ ਹਸਪੀਟਲ ਔਰ ਦੂਸਰੇ ਬੰਗਲਾ ਸਾਹਿਬ ਨਾਲ ਜਿਹੜਾ ਅਟੈਚਡ ਹੈ। ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਉਹਨਾਂ ਵਿਦਿਆਰਥੀਆਂ ਨੂੰ, ਦੂਸਰੇ ਪ੍ਰੋਟੈਸਟਰਸ ਨੂੰ ਫੂਡ ਔਰ ਹਰ ਸਹੂਲਤ ਔਰ ਸ਼ੈਲਟਰ, ਔਰ ਫਿਰ ਸਾਰੇ ਦਿੱਲੀ ਦੇ ਦਰਵਾਜ਼ੇ ਜਿਹੜੇ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ ਦਿੱਤੇ ਕਿ ਭਾਈ ਤੁਸੀਂ ਕਿਤੇ ਵੀ ਆਣਾ ਹੈ, ਤੁਹਾਡੀ ਰਿਹਾਇਸ਼ ਨਹਾਣ ਦੂਜੇ ਤੀਜੇ ਇਹ ਹੁੰਦਾ। ਹੁਣ ਇਸ ਦੀ ਵਾਹਵਾਹੀ ਵੀ ਬੜੀ ਹੋਈ ਜਾਂ ਬੜੀ ਹੋ ਰਹੀ ਹੈ। ਔਰ ਉਹਦੇ ਥੱਲੇ ਫਿਰ ਕੁਛ ਨੇ ਉੱਥੇ ਬੈਠਿਆਂ ਆਵਾਜ਼ਾਂ ਮਾਰਨੀਆਂ ਵੀ ਸ਼ੁਰੂ ਕਰਤੀਆਂ ਕਿ ਆ ਗਏ ਓਏ ਪੰਜਾਬੀ, ਜੇ ਸਿੱਖ ਆ ਗਏ ਜੇ ਆ ਕੇ ਬਹਿ ਜਾਣ। ਹੁਣ ਇਹ ਹੁੰਦਾ ਜੀ ਨਿਹੰਗ ਵੀ ਆ ਗਏ ਨੇ ਔਰ ਦੂਸਰਾ ਵੀ। ਔਰ ਮੈਨੂੰ ਇਹ ਲੱਗਦਾ ਵੀ ਹੁਣ ਅਸੀਂ ਜਿਹਨੂੰ ਕਹਿੰਦੇ ਨੇ ਓਵਰਬੋਰਡ ਜਾ ਰਹੇ। ਇਹ ਵੀ ਠੀਕ ਹੈ ਵੀ ਤਾਰੀਫ ਬੜੀ ਚੰਗੀ ਲੱਗਦੀ ਹੈ, ਸਾਨੂੰ ਵੀ ਬੜਾ ਚੰਗਾ ਲੱਗਾ ਜਦੋਂ ਕਿ ਉਹੀ ਸਿੱਖਾਂ ਨੂੰ ਗਾਲਾਂ ਕੱਢਣ ਵਾਲਿਆਂ 'ਚੋਂ ਉਹਨਾਂ ਦੇ ਦਿਵਾਲੇ ਜਿਹੜੇ ਨੇ ਉਹ ਉਹੀ ਹੋਏ ਨੇ ਜਿਨ੍ਹਾਂ ਨੂੰ ਇਹ ਹਿੰਦੂਤਵਾ ਦਾ ਆਪਣੇ ਸੋਲਜਰ ਕਹਿੰਦੇ ਸੀ। ਉਹ ਕਹਿੰਦਾ ਕਿ ਭਾਈ ਸਿੱਖਾਂ ਤੋਂ ਬਿਨਾਂ ਸਾਡਾ ਕੌਣ ਹੈ, ਸਿੱਖ ਹੀ ਜਿਹੜੇ ਨੇ ਉਹ ਸੱਚ ਲਈ ਖੜਦੇ ਨੇ। ਦੂਸਰਾ ਤੀਸਰਾ ਸੋ ਪਹਿਲੀ ਜਿਹੜੀ ਲਿਖਤ ਭੈਣ ਜੀ ਨੇ ਲਿਖੀ ਜਦੋਂ ਉਹਨਾਂ ਨੇ ਇਸ ਚੋਂ ਪ੍ਰਾਈਡ ਵੀ ਲਿਆ ਅਮਨਜੋਤ ਕੌਰ ਉਹਨਾਂ ਨੇ, ਔਰ ਉਹਨਾਂ ਨੇ ਕਿਹਾ ਕਿ ਮੰਦਰਸ ਟਰਨਡ ਅਵੇ ਸਟੂਡੈਂਟਸ, ਸਿੱਖਸ ਸ਼ੈਲਟਰਡ them ਕਿ ਬਈ ਇਹ ਸਾਡਾ ਇਮੇਜ ਵੀ ਉਹਦੇ 'ਚ ਹੋਇਆ। ਉਹਨਾਂ ਨੇ ਕਿਹਾ ਕਿ BJP IT cell is fuming across Twitter and Reddit, YouTube, Facebook as Gurdwaras like Seesganj, Rakabganj, Bagla Sahib made arrangements for protesters to even stay there, take water, food, bedding, shelter, use washrooms ਕਿ ਬਈ ਉਹਨਾਂ ਦੇ BJP ਵਾਲੇ ਜਿਹੜੇ ਨੇ ਉਹ ਪੂਰੇ ਉਹਨਾਂ ਨੂੰ ਅੱਗ ਲੱਗੀ ਹੋਈ ਹੈ ਉਹਨਾਂ ਦੇ ਉੱਤੇ ਕਿ ਭਾਈ ਦੇਖੋ ਸਿੱਖਾਂ ਨੇ ਆਪਣੇ ਸਾਰੇ ਦਰਵਾਜ਼ੇ ਗੁਰਦੁਆਰਿਆਂ ਦੇ ਇਹਨਾਂ ਦੇ ਲਈ ਖੋਲ੍ਹੇ ਨੇ। ਐਂਡ ਸਿੱਖਸ themselves joined protest, ਉੱਥੇ ਜਾ ਕੇ ਉਹਨਾਂ ਨੂੰ ਪ੍ਰੋਟੈਕਟ ਵੀ ਕੀਤਾ ਪੁਲਿਸ ਤੋਂ। They and Muslims are also serving langar, food, water to students. ਮੁਸਲਮਾਨ ਵੀ ਆ ਗਏ ਉਹਨਾਂ ਦੀ ਮਦਦ ਦੇ ਉੱਤੇ। Mandars on the other hand shut doors on students and didn't even let an injured girl enter for shelter after ਲਾਠੀ ਚਾਰਜ ਜਿਹੜਾ ਹਨੂਮਾਨ ਮੰਦਰ ਦਾ ਮੈਂ ਜ਼ਿਕਰ ਕੀਤਾ ਹੈ। ਬਿਲਕੁਲ। Hindu students are making videos praising Sikhs and requesting more Sikhs to join protest and call Sikhs a fearless, damdar qawm and say if Sikhs enter our protest then no one can do anything against us ਕਿ ਵੀ ਇਹ ਦਮਦਾਰ ਕੌਮ ਹੈ, ਜੇ ਇਹ ਆ ਗਏ ਇਹਨਾਂ ਦੇ ਸਾਹਮਣੇ ਕੌਣ ਖਲੋ ਸਕਦਾ ਹੈ ਇਹ ਉਹ। They also expressed regrets how Sikhs have always stood for the right whereas no one supported Sikhs and always demonized Sikhs be it in 80s and 90s or during farmer ਹੁਣ ਉਹੀ ਰਿਗਰੈਟ ਵੀ ਕਰ ਰਹੇ ਨੇ ਕਿ ਦੇਖੋ ਇਹ ਹਰ ਥਾਂ ਆ ਕੇ ਖਲੋ ਜਾਂਦੇ ਨੇ। 80ਵੇਂ 90ਵੇਂ ਜੋ ਉਹਨਾਂ ਨਾਲ ਹੋਇਆ, ਕਿਸਾਨ ਲਹਿਰ ਵੇਲੇ ਹੋਇਆ, ਅਸੀਂ ਜਿਹੜਾ ਹੈ ਉਹਨਾਂ ਦੇ ਅਗੇਂਸਟ ਭੁਗਤੇ ਹਾਂ। ਫਿਰ ਉਹਨਾਂ ਨੇ ਇੱਕ ਵੀਡੀਓ ਦਾ ਲਿੰਕ ਦਿੱਤਾ ਹੈ, ਉਹਨਾਂ ਨੇ ਕਿਹਾ ਵੀ ਇਹਨੂੰ ਤੁਸੀਂ ਵਾਚ ਕਰੋ, ਇਟ ਫਿਲਸ ਅਸ ਵਿਦ ਪ੍ਰਾਈਡ, ਸਿੱਖ ਹੋਣ ਤੇ ਫਖਰ ਹੁੰਦਾ ਹੈ। Farmers have also started gathering in protest against Modi government policy to allow US markets access to Indian agri market. ਉਹ ਤਾਂ ਉੱਥੋਂ ਉਹਨਾਂ ਨੇ ਮੋੜ ਦਿੱਤੇ, ਜਿਹੜਾ ਸ਼ੰਭੂ ਬਾਰਡਰ ਤੋਂ ਜਿਹੜੇ ਵੈਸਟਰਨ ਯੂਪੀ ਤੋਂ ਆ ਉਹਨਾਂ ਨੂੰ ਵੀ ਨਹੀਂ ਆਉਣ ਦਿੱਤਾ। IT cell is in overdrive bashing Sikhs whereas Hindu students are helping us
and liking us and feeling bad why Indians are unfair to Sikhs। ਉਹਨੇ ਕਿਹਾ ਜੀ ਬੀਜੇਪੀ ਵਾਲਿਆਂ ਨੇ ਤਾਂ ਦਿਨ ਰਾਤ ਇੱਕ ਕੀਤੀ ਹੋਈ ਹੈ ਬੈਸ਼ ਕਰਨ ਦੇ ਲਈ, ਲੇਕਿਨ ਜਿਹੜੇ ਨੇ ਉਹ ਇਸ ਵੇਲੇ ਹਿੰਦੂ ਸਟੂਡੈਂਟ ਹੀ ਸਿੱਖਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਵੀਡੀਓਜ਼ ਔਰ ਦੂਸਰਾ ਪਾ ਰਹੇ ਨੇ। ਪਰ ਨੈਕਸਟ ਉਹਨਾਂ ਦੀ ਵੀਡੀਓ ਨਾਲ ਦੀ ਨਾਲ ਹੀ ਆਈ ਜਿਹੜੀ ਨੈਕਸਟ ਡੇ ਸੀ ਕਿ ਸਿੱਖਸ ਗੋਇੰਗ ਓਵਰਬੋਰਡ ਫॉर ਕਾਕਰੋਚ ਜਨਤਾ ਪਾਰਟੀ ਪ੍ਰੋਟੈਸਟ, ਕਿ ਵੀ ਇਹ ਅਸੀਂ ਹੁਣ ਜਿਹੜੀ ਇਹ ਸੀਮਾ ਇੱਕ ਇਨਸਾਨੀਅਤ ਦੇ ਨਾਤੇ ਸੀ ਉਹ ਅਸੀਂ ਨਿਭਾਇਆ, ਪਰ ਹੁਣ ਅਸੀਂ ਓਵਰਡੂ ਕਰ ਰਹੇ ਹਾਂ। ਫਿਰ ਉਹਨਾਂ ਨੇ ਇਹ ਕਿਹਾ ਭੈਣ ਅਮਨਜੋਤ ਕੌਰ ਹੋਰਾਂ ਨੇ ਕਿ ਵੀ ਜੋ ਤੁਸੀਂ ਆਪਣੀ ਪਿਛਲੇ ਕੱਲ ਦੇ ਪ੍ਰੋਗਰਾਮ 'ਚ ਕਿਹਾ ਇਸ ਬਾਰੇ ਵੀ ਅਸੀਂ ਓਵਰਬੋਰਡ ਨਹੀਂ ਜਾਣਾ, ਮੈਂ ਕੰਪਲੀਟਲੀ ਇਸ ਨਾਲ ਐਗਰੀ ਕਰਦੇ ਹਾਂ ਕਿ ਸਿੱਖ ਸ਼ੁੱਡ ਹੋਲਡ देयर ਹੋਰਸਸ ਐਂਡ ਨਾਟ ਜੰਪ ਇਨਟੂ ਐਵਰੀ ਇਸ਼ੂ। ਵੀ ਹਰ ਥਾਂ ਤੇ ਜਾ ਕੇ ਤੁਸੀਂ ਜਿਹੜਾ ਹੈ ਉਹ ਸੱਦੀ ਨਾ ਬੁਲਾਈ ਮੈਂ ਮੁੰਡੇ ਦੀ ਤਾਈ, ਹਰ ਥਾਂ ਇਹ ਰੋਲ ਠੀਕ ਨਹੀਂ ਹੈ। Of course, Sikh students are also affected by NEET paper leak, UPSC scam, NEET scam, CBSE scam, etc. But Sikhs need not go too overboard ਕਿ ਵੀ ਸਾਨੂੰ ਇਹ ਠੀਕ ਹੈ ਵੀ ਸਿੱਖ ਵਿਦਿਆਰਥੀ ਵੀ ਨੇ ਜਿਹਨਾਂ ਨੇ ਸਫਰ ਕੀਤਾ ਪਰ ਇਸ ਫਿਰ ਉਹਨਾਂ ਨੇ ਕਿਹਾ ਵੀ I am seeing Nihangs also turn up there and say these people attacked our women, which police indeed did, and we will now see how they dare to touch women. They were carrying swords and shouting ਜਕਾਰੇ ਕਿ ਕਿਰਪਾਨਾਂ ਨੰਗੀਆਂ ਲੈ ਕੇ ਤੇ ਜਕਾਰੇ ਕੇ ਜਾਂਦੇ ਨੇ। ਅੰਗ ਵੀ ਪਹੁੰਚ ਗਿਆ ਜੀ ਇਹਨਾਂ ਨੇ ਸਾਡੀਆਂ ਬੱਚੀਆਂ ਨੂੰ ਜਿਹੜਾ ਮਿਸਟ੍ਰੀਟ ਕੀਤਾ ਹੈ ਕਿਵੇਂ ਕਰ ਸਕਦੇ ਨੇ। ਜੀ ਅਦਰ ਸਿੱਖਸ ਵਰ ਆਲਸੋ ਦੇਅਰ ਸ਼ੋਇੰਗ ਗਤਕਾ ਤਲਵਾਰਬਾਜ਼ੀ ਸਕੇਲ, ਉੱਥੇ ਗਤਕੇ ਤੇ ਤਲਵਾਰਬਾਜ਼ੀ ਕਰ ਰਹੇ ਨੇ। ਗੁਰਦੁਆਰਾਸ ਆਰ ਗੋਇੰਗ ਟੂ ਓਵਰਬੋਰਡ ਇਨ ਸ਼ੈਲਟਰਿੰਗ ਸਟੂਡੈਂਟਸ, ਗਿਵਿੰਗ them ਲੰਗਰ ਐਂਡ ਚਾਹ ਪਾਣੀ, ਕਿ ਵੀ ਇਹ ਵੀ ਥੋੜਾ ਜਿਹਾ ਜ਼ਿਆਦਾ ਹੀ ਹੋ ਰਿਹਾ। Sikhs themselves are also serving langar, water, cold drinks to protesters at various sites. ਅੱਡ ਥਾਵਾਂ ਦੇ ਉੱਤੇ ਜਿਹੜੇ ਸਿੱਖ ਅਫੋਰਡ ਕਰਦੇ ਨੇ ਉਹ ਪਹੁੰਚ ਗਏ ਔਰ ਸਰਵ ਕਰ। ਬਟ ਆਈ ਥਿੰਕ ਸਿੱਖ ਸ਼ੁੱਡ ਸਟਾਪ ਗੋਇੰਗ ਐਕਸਟਰਾ ਮਾਈਲ ਫॉर ਪੀਪਲ ਹੂ ਡੂ ਨਾਟ ਬੋਦਰ ਅਬਾਊਟ ਅਸ। ਕਿ ਵੀ ਇਹ ਜਿੰਨੀ ਕੁ ਦੇਰ ਇਹ ਜਿਹੜੀ ਹੈ 4 ਦਿਨੋਂ ਕੀ ਚਾਂਦਨੀ ਫਿਰ ਅੰਧੇਰੀ ਰਾਤ, ਉਹੀ ਇਹਨਾਂ ਦਾ ਵਤੀਰਾ ਫੇਰ ਸ਼ੁਰੂ ਹੋ ਜਾਣਾ। These are same Gen Z trolls who were abusing Sikhs during farmer protest and didn't support us in Kisan Morcha. These are same people who didn't speak a word against ban on Satluj and kept justifying Sikh genocide and called all slain Sikh terrorists and kept calling Khalda Sahab a terror sympathizer. Majority ਇਹਨਾਂ ਚੋਂ ਇਹ ਤਾਂ ਨਹੀਂ ਹੈ ਵੀ ਹਰ ਇੱਕ ਨੇ, ਹੋ ਸਕਦਾ ਕੁਝ ਜਿਹੜੇ ਨੇ ਉਹ ਚੁੱਪ ਰਹੇ ਹੋਣ, ਪਰ ਚੁੱਪ ਰਹਿਣਾ ਵੀ ਸਾਇਲੈਂਸ ਵੀ ਤਾਂ एग्रीमेंट ही ਹੁੰਦਾ ਜ਼ੁਲਮ ਕਰਨ ਵਾਲੇ ਦੇ ਨਾਲ। ਬਿਲਕੁਲ। Why are Sikhs always too keen to support others when no one else supports them or speaks in their favor? ਕਿ ਵੀ ਐਵੇਂ ਹੀ ਪੂਛ ਨੂੰ ਅੱਗ ਲਵਾਈ ਹੁੰਦੀ ਹੈ ਹਰ ਵਾਰ ਵੀ ਬਹਿ ਜਾਓ ਟਿਕ ਕੇ ਜਦੋਂ ਕੋਈ ਤੁਹਾਡੇ ਨਾਲ ਨਹੀਂ ਖਲੋਂਦਾ ਹੈ। When issues are not about us and when no one speaks for us, then we also do not need to be बेगानी शादी में अब्दुल्ला दीवाना कि भी ਅਸੀਂ ਸਾਡੇ ਨਾਲ ਤਾਂ ਕੋਈ ਸੰਬੰਧਿਤ ਇਸ਼ੂ ਨਹੀਂ ਨੇ। I didn't like Sikhs getting over enthusiastic during other protests ਜਿਨ੍ਹਾਂ 'ਚ ਉਹਨਾਂ ਨੇ JNU ਔਰ NRC CA ਦਾ ਜ਼ਿਕਰ ਕੀਤਾ। In every protest, be at Delhi University, JN University, Hyderabad, etc., Sikhs ਫੁਲਿਸ਼ਲੀ ਕੰਮ ਇਨ ਕਿ ਵੀ ਉਹ ਭਾਵੇਂ ਇਸ਼ੂ ਨਾ ਵੀ ਹੋਏ ਉਹ ਅੱਗੇ ਅੱਗੇ ਵੱਧ ਕੇ ਜਿਹੜਾ ਉਹ ਕੁੱਟ ਖਾਂਦੇ ਨੇ। ਦੇ ਸੇ ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਸਿੱਖ ਮਜ਼ਲੂਮ ਦੀ ਮਦਦ ਕਰੇ, ਰੱਖਿਆ ਕਰੇ। ਹਾਂਜੀ ਅਸੀਂ ਤਾਂ ਇਸ ਲਈ ਕਿ ਵੀ ਸਾਨੂੰ ਗੁਰੂ ਨੇ ਹੁਕਮ ਕੀਤਾ। ਨੌਨਸੈਂਸ ਹੈ। ਪੰਜਾਬ ਯੂਨੀਵਰਸਿਟੀ 'ਚ ਸਿੱਖਾਂ ਨੇ ਪ੍ਰੋਟੈਸਟ ਕੀਤਾ, ਪੁਲਿਸ ਨੇ ਸਟੂਡੈਂਟਸ ਕੁੱਟ ਦਿੱਤੇ। ਉਸ ਵੇਲੇ ਕਿੱਥੇ ਸੀ ਇਹਨਾਂ ਦੀ ਮੀਡੀਆ ਤੇ CJP ਤੇ ਜਨਰਲ Z ਵਾਲੇ ਸਟੂਡੈਂਟ। ਆ ਵੀ 2 ਦਿਨ ਪਹਿਲਾਂ ਹੀ 20 ਜੁਲਾਈ ਨੂੰ ਹੀ ਜਿਹੜਾ ਉਸ ਪੀਰੀਅਡ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੁੰਦਾ ਹੈ ਜਦੋਂ ਕਿ ਸਟੂਡੈਂਟ RSS ਦਾ ਜਿਹੜਾ ਉੱਥੇ ਫੰਕਸ਼ਨ ਸੀ ਉਸ ਦੇ ਖਿਲਾਫ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਜੋ ਕਰਾ ਰਹੇ ਸੀ ਉਹਨੂੰ ਅਪੋਜ਼ ਕੀਤਾ। ਅਦਰ ਪੀਪਲ ਨੈਵਰ ਹੈਲਪ ਅਸ, ਨੈਵਰ reciprocate, never even cover our issues in their media, nor write tweets or posts about us on social media. Why do Sikhs always feel need to go extra mile for others? Is it lure of media attention or just protesting for the sake of opposing Modi and BJP? ਵੀ ਇੱਕ ਐਂਗਲ ਤਾਂ ਇਹ ਵੀ ਹੈ ਕਿ ਵੀ ਇਹ ਸਭ ਮੋਦੀ ਔਰ BJP ਦੇ ਖਿਲਾਫ ਔਰ ਸਿੱਖ ਸਤੇ ਹੋਏ ਨੇ ਜਾਂ ਦੂਸਰੇ,
ਪਰ ਦੂਸਰਾ ਇਹ ਵੀ ਹੈ ਕਿ ਭਾਈ ਇਹ ਜਿਹੜਾ ਕੋਈ ਹੋਰ ਤਾਂ ਨਹੀਂ ਹੈ ਕਿ ਵੀ ਅਸੀਂ ਮੀਡੀਆ ਅਟੈਂਸ਼ਨ ਭਾਲਦੇ ਆ, ਇਹ ਵੀ ਇੱਕ ਪਾਰਟ ਹੁੰਦਾ ਜਿਹੜਾ ਥੋੜਾ ਬਹੁਤ ਜਿਹੜਾ ਸਾਡੀ ਪਿੱਠ ਕਰੇ, ਅਸੀਂ ਉਹ ਹੋਰ ਜਿਹੜਾ ਉਹ ਚਾਂਬਲ ਕੇ ਉਹ ਅੱਗੇ ਨੂੰ ਹੁੰਦਾ। I agree with your analysis. 6 need to tone it down. ਵੀ ਉਹਨਾਂ ਜਿੰਨਾ ਕਿ ਇਨਸਾਨੀ ਹਕੂਕ ਉਹ ਫਰਜ਼ ਬਣ ਉਹ ਕੀਤਾ ਹੈ। ਬਿਲਕੁਲ ਉਹ ਇਹ ਨਹੀਂ ਹੈ ਵੀ ਕੋਈ ਕਹਿਣ ਗਿਆ ਸਿੱਖਾਂ ਨੂੰ ਕਰੋ, ਉਹ ਜਿਹੜਾ 2.5 ਸਦੀਆਂ ਦੀ ਗੁਰੂ ਸਾਹਿਬਾਨ ਦੀ ਕੀਤੀ ਹੋਈ ਪ੍ਰੋਗਰਾਮਿੰਗ ਹੈ ਉਹ ਰਹਿਣੀ ਹੈ ਔਰ ਇਹ ਲੌਂਗ ਟਰਮ ਇਹ ਗੁਣ ਹੈ, ਔਗਣ ਨਹੀਂ ਹੈ। ਜੀ ਆਈ ਐਮ ਨਾਟ ਲਾਈਕ ਫਿਰ ਉਹਨੇ ਕਿਹਾ ਵੀ ਰੀਲ ਸ਼ਾਰਟਸ ਜਿਹੜੀਆਂ ਨੇ ਉਹ ਪੋਸਟ ਹੋ ਰਹੀਆਂ ਸਿੱਖਾਂ ਦੀ ਤਾਰੀਫ ਦੇ ਵਿੱਚ ਕਿ ਸਿੱਖ ਜੰਤਰ ਮੰਤਰ ਤੇ ਫੂਡ ਵਾਟਰ ਸਰਵ ਕਰ ਰਹੇ ਨੇ। ਐਨਫ ਆਫ ਵਨ ਸਾਈਡਡ ਸੇਵਾ ਬਾਈ ਸਿੱਖਸ ਐਵਰੀਵੇਅਰ, ਐਨਫ ਹੋ ਗਈ ਸੇਵਾ। though I am happy that people realized how mandirs closed doors on them, but gurdwaras and mosques opened doors for them। ਕਿ ਵੀ ਘੱਟੋ ਘੱਟ ਇੰਨਾ ਕਿ ਇਹਨਾਂ ਨੂੰ ਰਿਅਲਾਈਜ਼ ਹੋਇਆ ਕਿ ਉਹ ਜਿਹੜੇ ਹਿੰਦੂਤਵਾ ਦੇ ਪੁਜਾਰੀ ਬੜੇ ਹੋਏ ਨੇ ਉਹਨਾਂ ਦੇ ਤਾਂ ਮੰਦਰਾਂ ਨੇ ਜਿਹੜੇ ਉਹ ਦਰਵਾਜ਼ੇ ਬੰਦ ਕਰ ਲਏ, ਲੇਕਿਨ ਸਿੱਖਾਂ ਦੇ ਗੁਰਦੁਆਰੇ ਔਰ ਈਵਨ ਮਸੀਤਾਂ ਨੇ ਵੀ ਉਹਨਾਂ ਨੂੰ ਰਾਹ ਦਿੱਤੀ ਹੈ। ਅੱਛਾ they come begging for help from same people who they call terrorists। ਹੁਣ ਅੱਜ ਜਦੋਂ ਆਵਾਜ਼ਾਂ ਮਾਰ ਕੇ ਕਹਿ ਰਹੇ ਨੇ ਆਓ ਸਿੱਖੋ ਸਾਡੇ ਨਾਲ ਖਲੋ, ਜੇ ਤੁਸੀਂ ਖਲੋਗੇ ਤਾਂ ਅਸੀਂ ਜਿੱਤਾਂਗੇ, ਇਹ ਉਹੀ ਨੇ ਜਿਹੜੇ ਕੱਲ ਤੱਕ ਸਾਨੂੰ ਦਹਿਸ਼ਤਗਰਦ ਕਹਿੰਦੇ ਸੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ 2 ਸਾਲ ਬਾਅਦ ਅਮਰੀਕਾ ਵਿੱਚ ਇੰਪੋਰਟ ਹੋਣ ਵਾਲੀਆਂ ਸਾਰੀਆਂ ਜੈਨਰਿਕ ਦਵਾਈਆਂ ਤੇ 200% ਟੈਰਿਫ ਲੱਗੇਗਾ। ਇਸ ਨਾਲ ਭਾਰਤ ਵਿੱਚ ਬੜੀ ਹਫੜਾ ਦਫੜੀ ਜਿਹੜੀ ਹੈ ਉਹ ਮਚੀ ਹੋਈ ਹੈ, ਕਿਉਂਕਿ ਅਮਰੀਕਾ ਵਿੱਚ ਇੰਪੋਰਟ ਹੋਣ ਵਾਲੀਆਂ ਜੈਨਰਿਕ ਦਵਾਈਆਂ ਚੋਂ ਸਭ ਤੋਂ ਜ਼ਿਆਦਾ ਭਾਰਤ ਤੋਂ ਹੀ ਆਉਂਦੀਆਂ ਹਨ। ਵਰ੍ਹਾ 2025 ਵਿੱਚ ਭਾਰਤ ਨੇ ਲਗਭਗ $10 ਬਿਲੀਅਨ ਦੀਆਂ ਜਿਹੜੀਆਂ ਜੈਨਰਿਕ ਡਰੱਗਸ ਅਮਰੀਕਾ ਨੂੰ ਇੰਪੋਰਟ ਕੀਤੀਆਂ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਿੱਥੇ ਇੱਕ ਪਾਸੇ ਈਰਾਨ ਕ੍ਰਾਈਸਿਸ ਇਹ ਹੱਥੋਂ ਨਿਕਲਦਾ ਜਾਂਦਾ ਹੈ, ਜੋ ਅਮਰੀਕਾ ਅੱਜ 10ਵਾਂ ਦਿਨ ਹੈ ਕਿ ਉਹਨਾਂ ਨੇ ਲਗਾਤਾਰਤਾ ਨਾਲ ਈਰਾਨ ਦੇ ਅੱਡ ਟਿਕਾਣਿਆਂ ਦੇ ਉੱਤੇ ਅਟੈਕ ਕਰ ਰਹੇ ਨੇ। ਅੱਜ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਥ੍ਰੈਟ ਵੀ ਕੀਤਾ ਹੈ ਕਿ ਜੇ ਹੁਣ ਸਟੇਟ ਆਫ ਹਾਰਮੂਜ਼ ਕਿਸੇ ਸ਼ਿਪ ਤੇ ਕੋਈ ਅਟੈਕ ਹੋਇਆ ਤੇ ਅਸੀਂ ਹਰ ਅਟੈਕ ਦੇ ਜਵਾਬ 'ਚ ਪਾਵਰਫੁਲ ਪੁਲ ਔਰ ਫੈਸਿਲਿਟੀ ਔਰ ख़ास तौर ਤੇ ਇਨਫਰਾਸਟ੍ਰਕਚਰ ਸਿਵਿਲੀਅਨ ਉਹਨੂੰ ਵੀ ਉਡਾਉਣਾ ਸ਼ੁਰੂ ਕਰਾਂਗੇ। ਔਰ ਇਹ ਵੀ ਮਿਸਟਰ ਹੈਗਸੈਥ ਜਿਹੜੇ ਸੈਕਟਰੀ ਆਫ ਵਾਰ ਨੇ, ਸੈਕਟਰੀ ਆਫ ਡਿਫੈਂਸ ਦਾ ਨਵਾਂ ਨਾਂ ਜਿਹੜਾ
ਉਹਨਾਂ ਨੇ ਸੈਨੇਟ ਕਮੇਟੀ ਦੇ ਸਾਹਮਣੇ ਵੀ ਇਹ ਕਿਹਾ ਵੀ ਹੁਣ ਤੱਕ ਲਗਭਗ 39 ਬਿਲੀਅਨ ਡਾਲਰ ਅਮਰੀਕਾ ਦਾ ਖਰਚਾ ਹੋ ਚੁੱਕਾ ਹੈ ਈਰਾਨ ਵਾਰ ਦੇ ਉੱਤੇ। ਔਰ ਜੋ ਚੱਲ ਰਿਹਾ ਹੈ ਉਹਦੇ 'ਚ ਈਵਨ ਹੁਣ ਇਹ ਵੀ ਨਿਊਯਾਰਕ ਟਾਈਮਸ ਨੇ ਇਹ ਇੱਕ ਥੋੜ੍ਹੇ ਜਿਹੇ ਹਿਡੀਅਸ ਢੰਗ ਨਾਲ ਇਹ ਕਿਹਾ ਕਿ ਬਈ ਇੰਨੀ ਬੇਬਸੀ ਹੋ ਰਹੀ ਹੈ ਅਮਰੀਕਾ ਦੀ ਕਿ ਈਵਨ ਟੈਕਟੀਕਲ ਸਮਾਲ ਨਿਊਕਲੀਅਰ ਵੈਪਨ ਵੀ ਈਰਾਨ ਦੇ ਖਿਲਾਫ ਅਮਰੀਕਾ ਇਸਤੇਮਾਲ ਕਰ ਸਕਦਾ ਹੈ। ਫਰਸਟ੍ਰੇਸ਼ਨ ਵੱਧ ਰਹੀ ਹੈ ਈਰਾਨ ਔਰ ਉਹਨਾਂ ਨੇ ਕੁਵੈਤ ਰਾਹੀਂ ਇੱਕ ਪ੍ਰਪੋਜ਼ਲ ਵੀ ਜਿਹੜੀ ਹੈ ਉਹ ਲਿਆਂਦੀ ਸੀ ਅਮਰੀਕਾ ਨੇ ਕਿ ਈਰਾਨ ਦੇ ਨਾਲ 10 ਦਿਨ ਦਾ ਸੀਜ਼ਫਾਇਰ, ਪਰ ਹੁਣ ਈਰਾਨ ਕਹਿੰਦਾ ਵੀ ਜੋ ਤੁਸੀਂ ਕਰਨਾ ਕਰ ਹੀ ਲਓ ਇੱਕ ਵਾਰੀ, ਅਸੀਂ ਜੰਗ ਲਈ ਤਿਆਰ ਹਾਂ। ਔਰ ਜਿਵੇਂ ਬਹੁਤ ਸਾਰੀਆਂ ਖਬਰਾਂ ਨੇ ਕਿ ਉਹਨਾਂ ਨੇ ਬਹੁਤ ਕੁਝ ਅੰਡਰਗਰਾਊਂਡ ਬਣਾਇਆ ਹੋਇਆ, ਉਹਨਾਂ ਦੇ ਜਿਹੜਾ ਜੋਗਰਾਫੀਆ ਉਹਨਾਂ ਦੀ ਹੈਲਪ ਕਰਦਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਇਹ ਹੈ, ਦੂਜੇ ਪਾਸੇ ਜਿਹੜੀ ਟੈਰਿਫ ਪਾਲਿਸੀ ਸੀ ਪ੍ਰੈਜ਼ੀਡੈਂਟ ਟਰੰਪ ਦੀ, ਉਹ ਈਵਨ ਸੁਪਰੀਮ ਕੋਰਟ ਨੇ ਵੀ ਉਸ ਦੇ ਵਿੱਚ ਜਿਹੜਾ ਉਹ ਕਿੱਲਾ ਠੋਕਿਆ ਜਾਂ ਉਸ ਨੂੰ ਥੋੜਾ ਜਿਹਾ ਡੀਰੇਲ ਕੀਤਾ। ਲੇਕਿਨ ਜਿਹੜੀ ਜਿਹਨਾਂ ਮੁਲਕਾਂ ਨਾਲ ਟ੍ਰੇਡ ਡੀਲ ਚੱਲ ਰਹੀ ਸੀ, ਹੁਣ ਭਾਰਤ ਦੇ ਨਾਲ ਆਲਮੋਸਟ 1 ਸਾਲ ਹੋ ਗਿਆ, ਪਿਛਲੀ ਫਰਵਰੀ ਤੋਂ ਵੀ 1.5 ਸਾਲ ਹੋ ਗਿਆ, ਅਜੇ ਤੱਕ ਵੀ ਜਿਹੜੀ ਹੈ ਟ੍ਰੇਡ ਡੀਲ ਫਾਈਨਲ ਨਹੀਂ ਹੋਈ। ਕੀ ਅੜਿੱਚਣ ਹੈ, ਕੀ ਅੜਿੱਕ ਹੈ, ਉੱਥੇ ਮਿਸਟਰ ਸਰਜੀਓ ਗੌਰ ਬੈਠਾ ਹੈ। ਸ਼ੁਰੂ ਜਦੋਂ ਉਹ ਗਿਆ ਹੀ ਹੈ ਬਹੁਤ ਹੋਪ ਹੁਣ ਹੋਣ ਲੱਗੀ ਹੈ, ਇਸ ਹਫਤੇ ਹੋ ਜਾਣੀ ਹੈ, ਮਈ ਦੇ ਐਂਡ ਤੱਕ ਹੋ ਜਾਣੀ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਜੁਲਾਈ ਹੈ ਉਹ ਵੀ ਮੁੱਕਣ ਵੱਲ ਜਾ ਰਿਹਾ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਖਬਰ ਅੱਜ ਆਈ ਜਿਹੜੀ ਸੋਸ਼ਲ ਟਰੂਥ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ 2 ਸਾਲ ਤੋਂ ਬਾਅਦ ਅਸੀਂ ਜਿਹੜੀਆਂ ਜੈਨਰਿਕ ਮੈਡੀਸਨਸ ਇੰਪੋਰਟ ਹੋ ਕੇ ਅਮਰੀਕਾ ਆਉਂਦੀਆਂ ਨੇ ਉਹਨਾਂ ਦੇ ਉੱਤੇ ਅਸੀਂ 200% ਟੈਰਿਫ ਲਾਵਾਂਗੇ। ਹੁਣ ਹਾਲਾਂਕਿ ਕੋਈ ਇਹ ਕਹਿ ਸਕਦਾ ਕਿ ਜੀ 200% ਜਦੋਂ ਲੱਗੇਗਾ 2 ਸਾਲ ਨੇ, ਉਦੋਂ ਤੱਕ ਤਾਂ ਟਰੰਪ ਦੀ ਟਰਮ ਵੀ ਮੁੱਕ ਜਾਣੀ ਹੈ ਜਾਂ ਦੂਜਾ, ਪਰ ਇਹ ਇੰਡੀਕੇਸ਼ਨ ਹੈ ਡੋਮੈਸਟਿਕ ਫਾਰਮਾ ਇੰਡਸਟਰੀ ਨੂੰ ਕਿ ਜਿਹੜੀਆਂ ਜੈਨਰਿਕ ਦੀ ਥਾਂ ਤੇ ਤੁਸੀਂ ਬਣਾਓ ਦਵਾਈਆਂ। ਔਰ ਜ਼ਾਹਰ ਹੈ ਕਿ ਵੀ ਜਿਉਂ ਹੀ ਇਹ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ, ਭਾਰਤੀ ਫਾਰਮਾਸਿਊਟੀਕਲ ਨਾਲ ਸੰਬੰਧਿਤ ਜਿਨ੍ਹਾਂ ਦੇ ਜਿਹੜੇ ਸਟਾਕ ਸੀ ਸਟਾਕ ਮਾਰਕੀਟ, ਕਿਉਂਕਿ ਮਨੀ ਜਿਹੜੀ ਹੁੰਦੀ ਆ ਉਹ ਕੋਈ ਕਿਸੇ ਨੇ ਬੋਰੀਆਂ 'ਚ ਪਾ ਕੇ ਤਾਂ ਨਹੀਂ ਰੱਖੀ ਹੁੰਦੀ ਜਾਂ ਸਰਾਣਿਆਂ ਦੇ ਵਿੱਚ ਤਾਂ ਨਹੀਂ ਲੁਕੋ ਕੇ ਰੱਖੀ ਹੁੰਦੀ ਹੈ। ਸਾਰੀ ਅੱਗੋਂ ਜਦੋਂ ਤੁਸੀਂ ਬੈਂਕਾਂ 'ਚ ਵੀ ਪੈਸੇ ਜਮ੍ਹਾਂ ਕਰਾਉਂਦੇ ਹੋ ਉਹਨਾਂ ਨੇ ਇਨਵੈਸਟਮੈਂਟ ਹੀ ਕੀਤੀ, ਸ਼ੇਅਰ ਹੀ ਹੁੰਦੇ ਨੇ। ਕੁਝ ਜਿਹੜੇ ਨੇ ਉਹਨਾਂ ਦੇ ਸ਼ੇਅਰ ਅੱਪ ਜਾਂਦੇ, ਉਹਦੇ 'ਚੋਂ ਪੈਸੇ ਬਣਦੇ ਜਾਂਦੇ ਨੇ, ਤੇ ਜਦੋਂ ਕੋਈ ਇਸ ਕਿਸਮ ਦੇ ਸ਼ੇਅਰ ਜਿਹੜੇ ਨੇ ਬਿਲਕੁਲ ਡਾਊਨ ਜਾਂਦੇ ਨੇ ਔਰ ਡਿੱਗ ਪੈਂਦੇ ਨੇ। ਹੁਣ ਆਲਰੇਡੀ ਇਹਦਾ ਔਰ ਇਹ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਾ ਹੋਏ, ਹੁਣ ਜਿਹੜੇ ਸਾਡੇ ਵਿਊਅਰ ਇਸ ਤੋਂ ਵਾਕਿਫ ਨਹੀਂ ਨੇ, ਹੁਣ ਜਦੋਂ ਕੋਈ ਕੰਪਨੀ ਡਰੱਗ ਬਣਾਉਂਦੀ, ਜਿਹੜੀ ਡਰੱਗ ਪੇਟੈਂਟ ਕਰਵਾਉਂਦੀ ਹੈ, ਉਸ ਦੇ ਪਿੱਛੇ ਉਹਨਾਂ ਦੀ ਕਈ ਸਾਲਾਂ ਦੀ ਰਿਸਰਚ ਹੁੰਦੀ ਹੈ। ਬਹੁਤ ਸਾਰੇ ਉਹਨਾਂ ਨੇ ਰਿਸਰਚ ਸਕਾਲਰ ਲਾਏ ਹੁੰਦੇ ਨੇ। ਫਿਰ ਉਹ ਡਰੱਗ ਜਿਹੜੀ ਹੈ ਉਹ ਅੱਡ ਫੇਸਿਸ 'ਚੋਂ ਨਿਕਲਦੀ ਹੈ, ਟਰਾਇਲ 'ਚੋਂ ਨਿਕਲਦੀ ਹੈ, ਕਿੰਨੇ ਲੈਵਲ ਦੇ ਉੱਤੇ ਤੁਸੀਂ ਉਹ ਟਰਾਇਲ ਕੀਤੇ ਨੇ ਦੂਜੇ ਨੇ। ਫਿਰ ਉਹਦਾ ਜਿਹੜੀ ਤੁਸੀਂ ਡਰੱਗ ਦਾ ਨਾਂ ਰੱਖਦੇ ਹੋ ਉਹ ਤੁਹਾਡਾ ਪੇਟੈਂਟ ਹੁੰਦਾ ਹੈ, ਸਿਰਫ ਤੁਸੀਂ ਹੀ ਉਸ ਨਾਂ ਨੂੰ ਇਸਤੇਮਾਲ ਕਰ ਸਕਦੇ ਹੋ। ਹੁਣ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਇਨਵੈਸਟ ਕੀਤਾ ਹੁੰਦਾ, ਕਈ ਵਾਰੀ 15-15 20-20 ਸਾਲ ਉਹਨਾਂ ਦੀ ਉਸ ਦੇ ਉੱਤੇ ਰਿਸਰਚ ਹੁੰਦੀ ਹੈ, ਜਾਂ ਦੂਜਾ ਕਿਸੇ ਵੀ ਡਰੱਗ ਨੂੰ ਜਿਹੜਾ ਪੇਟੈਂਟ ਕਰਾਉਣ ਤੱਕ, ਜਾਂ ਉਸ ਦਾ ਅਸਰ ਔਰ ਉਹਦੇ ਸਾਈਡ ਇਫੈਕਟ ਨਾ ਹੋਣ, ਫਿਰ ਉਹਨੂੰ ਅਮਰੀਕਾ ਦੇ ਐਂਗਲ ਤੋਂ FDA ਜਿਹੜੀ ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਹੈ ਉਹਦੀ ਅਪਰੂਵਲ ਹੁੰਦੀ ਹੈ, ਦੈਨ ਤੁਸੀਂ ਮਾਰਕੀਟ 'ਚ ਕਰਦੇ ਹੋ। ਸੋ ਜ਼ਾਹਰ ਹੈ ਵੀ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ ਹੁੰਦਾ ਤੇ ਕੰਪਨੀਆਂ ਕੋਈ ਲੋਕ ਭਲਾਈ ਦਾ ਖੈਰਾਤੀ ਹਸਪਤਾਲ ਤਾਂ ਨਹੀਂ ਖੋਲ੍ਹੇ ਹੁੰਦੇ, ਉਹਨਾਂ ਨੇ ਉਹਦੇ 'ਚੋਂ ਪ੍ਰੋਫਿਟ ਬਣਾਉਣੇ ਹੁੰਦੇ ਨੇ, ਔਰ ਉਹਦਾ ਨਤੀਜਾ ਹੁੰਦਾ ਵੀ ਉਹਦੀ ਕੀਮਤ ਬਹੁਤ ਜ਼ਿਆਦਾ ਰੱਖੀ ਹੁੰਦੀ ਹੈ ਉਹਨਾਂ ਨੇ, ਔਰ ਅਗਲੇ 20 ਸਾਲ ਤੱਕ ਉਹਨਾਂ ਨੇ ਜਿਹੜਾ ਉਸ 'ਚੋਂ ਨਿਚੋੜਨਾ ਹੁੰਦਾ ਹੈ ਪੂਰਾ ਜੋ ਕਰ ਸਕਦੇ ਨੇ। ਲੇਕਿਨ ਕੁਝ ਬਿਮਾਰੀਆਂ ਜਿਵੇਂ ਕੈਂਸਰ ਹੈ ਜਾਂ ਏਡਜ਼ ਹੈ ਜਾਂ ਦੂਸਰੀਆਂ ਆਮ ਲੋਕ ਅਫੋਰਡ ਨਹੀਂ ਕਰ ਸਕਦੇ। ਫਿਰ ਹੁੰਦਾ ਇਹ ਹੈ ਕਿ ਵੀ ਜਦੋਂ ਕੁਝ ਸਾਲ ਉਹਨਾਂ ਦਾ ਪੇਟੈਂਟ ਵਾਲੀ ਮੈਡੀਸਨ ਜਿਹੜੀ ਹੈ ਉਹ ਆਪਣਾ ਕਰ ਲੈਂਦੀ ਹੈ, ਫਿਰ ਉਹ ਥਰਡ ਵਰਲਡ ਕੰਟਰੀਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਉਹਨੂੰ ਚੀਪਰ ਕਰਨ ਲਈ ਕਹਿੰਦੇ ਨੇ ਕਿ ਇਹਦਾ ਤੁਸੀਂ ਜੈਨਰਿਕ ਦਾ ਇਹ ਹੈ ਕਿ ਜੇ ਹੁਣ ਅਸੀਂ ਕੋਈ ਡਰੱਗ ਦੇਖਦੇ ਹਾਂ, ਉਸ ਦਾ ਇੱਕ ਉਹਦੇ ਥੱਲੇ ਜਦੋਂ ਤੁਸੀਂ ਉਹਦਾ ਨਾਂ ਦੇਖਦੇ ਹੋ ਕਿ ਜੀ ਇਹ ਫਲਾਣਾ ਕਲੋਰਮਫੈਨਿਕਲ ਹੈ ਜਿਵੇਂ, ਔਰ ਉਹਦੇ ਥੱਲੇ ਉਹਦਾ ਸਾਲਟ ਹੁੰਦਾ ਕੀ ਹੈ ਕਿ ਵੀ ਉਹਨਾਂ ਨੇ ਕੀ,
ਫਿਰ ਉਹ ਕਹਿੰਦੇ ਨੇ ਵੀ ਚਲੋ ਕੋਈ ਕੰਪਨੀ ਉਹਦਾ ਸਾਲਟ ਬਣਾ ਲਓ, ਜਿਵੇਂ ਮਰਜ਼ੀ ਤੁਸੀਂ ਉਹਨੂੰ ਚੀਪਰ ਵੇਚੋ। ਤੁਸੀਂ ਟ੍ਰੇਡਮਾਰਕ ਵਾਲੀ ਕੰਪਨੀ ਤਾਂ ਉਹਦਾ ਨੇਮ ਤਾਂ ਉਹਦੇ ਕੋਲ ਹੀ ਹੁੰਦਾ ਕੰਪਨੀ ਕੋਲ। ਉਹਦਾ ਨਤੀਜਾ ਇਹ ਹੁੰਦਾ ਹੈ ਕਿ ਵੀ ਆਮ ਲੋਕਾਂ ਨੂੰ ਉਹੀ ਜਿਹੜਾ ਪੇਟੈਂਟਡ ਮੈਡੀਸਨ ਹੈ, ਪੇਟੈਂਟ ਨੇਮ ਵਾਲੀ, ਉਹਦੇ ਨਾਲੋਂ ਸਸਤੀ ਦਵਾਈ ਮਿਲਦੀ ਹੈ। ਹੁਣ ਈਵਨ ਮੈਨੂੰ ਵੀ ਜਦੋਂ ਮੈਂ ਅਮਰੀਕਾ ਆਇਆ ਮੈਨੂੰ ਰੀਅਲਾਈਜੇਸ਼ਨ ਨਹੀਂ ਸੀ ਕਿ ਵੀ ਅਮਰੀਕਾ ਦੇ ਵਿੱਚ, ਕਿਉਂਕਿ ਇੰਡੀਆ 'ਚ ਹੁੰਦਿਆਂ ਤਾਂ ਸਾਨੂੰ ਪਤਾ ਹੈ ਵੀ ਉਹਨਾਂ ਦੇ ਫਰੀਦਾਬਾਦ ਤੋਂ ਲੈ ਕੇ ਮੁੰਬਈ ਤੱਕ ਜਿਹੜੀਆਂ ਦਵਾਈਆਂ ਜੈਨਰਿਕ ਦੇ ਜਾਂ ਸੋਲਨ ਜਾਂ ਪਰਵਾਣੂ ਹਿਮਾਚਲ 'ਚ ਬਣਦੀਆਂ ਨੇ, ਉੱਥੇ ਜਾਲੀ ਕੰਮ ਹੈ। ਉੱਥੇ ਤਾਂ ਪੈਰਲਲ ਇੰਡਸਟਰੀ ਕਿ ਉਹਨਾਂ ਨੂੰ ਤਾਂ ਅਸੀਂ ਉੱਥੇ ਇਤਬਾਰ ਨਹੀਂ ਸੀ ਕਰਦੇ ਕਿ ਭਾਈ ਇਹਦੇ ਕੋਲੋਂ ਤੁਸੀਂ 2 ਰੁਪਏ ਦਾ ਕਲੋਰਮਫੈਨਿਕਲ ਓਰੀਜਨਲ ਕੰਪਨੀ ਦਾ ਲੈ ਲਓ, ਬਜਾਏ ਕਿ ਫਰੀਦਾਬਾਦ ਦੀ ਕੰਪਨੀ ਦਾ ਸੀ ਵੀ ਚਾਕ ਮਿੱਟੀ ਪਾਈ ਹੋਈ ਹੈ ਇਹਦੇ 'ਚ। ਪਰ ਅਮਰੀਕਾ ਆ ਕੇ ਰਿਅਲਾਈਜ਼ ਹੋਇਆ ਕਿ ਅਮਰੀਕਾ 'ਚ ਹੁਣ ਜਦੋਂ ਤੁਸੀਂ ਇਹਨਾਂ ਦੀਆਂ ਫਾਰਮੇਸੀ ਜਾਂ ਦੂਸਰੇ ਜਾਣਦੇ ਹੋ, ਵੱਡਾ ਹਿੱਸਾ ਜਿਹੜਾ ਜੈਨਰਿਕ ਦਵਾਈਆਂ ਦਾ ਇੰਡੀਆ ਤੋਂ ਆਉਂਦਾ ਹੈ। ਔਰ ਈਵਨ ਇਹ ਮੈਂ ਖਬਰ ਦੀ ਡਿਟੇਲ ਵੀ ਡਿਸਕਸ ਕਰਾਂਗਾ, ਅੰਦਾਜ਼ਨ 20-25 ਸਾਲ ਦੇ ਵਿੱਚ ਲਗਭਗ $10 ਬਿਲੀਅਨ ਦੀਆਂ ਜੈਨਰਿਕ ਮੈਡੀਸਨਸ ਇੰਡੀਆ ਨੇ ਐਕਸਪੋਰਟ ਕੀਤੀਆਂ ਅਮਰੀਕਾ ਨੂੰ। ਔਰ ਇਹ ਲਗਭਗ ਹੋਰ ਵੀ ਮੁਲਕਾਂ 'ਚੋਂ ਐਕਸਪੋਰਟ ਹੋ ਕੇ ਜਿਹੜਾ ਹੋ ਕੇ ਆਉਂਦੀਆਂ ਨੇ, ਉਹਦੇ ਚੀਨ ਵੀ ਹੋਏਗਾ ਦੂਜੇ। ਹੁਣ ਇਹ ਲਗਭਗ ਜਿਹੜਾ $10 ਬਿਲੀਅਨ ਦੀ ਮਾਰਕੀਟ ਹੈ ਜੈਨਰਿਕ ਮੈਡੀਸਨ ਦੀ, ਇਹ 30% ਆਫ ਦਾ ਟੋਟਲ ਜੈਨਰਿਕ ਮੈਡੀਸਨ ਦੀ ਮਾਰਕੀਟ ਦਾ ਹਿੱਸਾ, ਯਾਨੀ 1/3 ਦਵਾਈਆਂ। ਪਤਾ ਨਹੀਂ ਅਮਰੀਕਨਾਂ ਨੂੰ ਹੁਣ ਤੱਕ ਕਿਉਂ ਨਹੀਂ ਸਮਝ ਆਈ ਕਿ ਭਾਈ ਇਹ ਚਾਕ ਮਿੱਟੀ ਕਿਉਂ ਖਾਂਦੇ ਨੇ ਜਾਂ ਕੀ ਖਾਂਦੇ ਰਹੇ ਨੇ। ਲੇਕਿਨ ਇਹਨਾਂ ਨੇ ਜਦੋਂ ਇਹ ਚੈਲੰਜ ਕੀਤਾ, ਇਹਨਾਂ ਨੂੰ ਉਹਦੀ ਐਫੀਕੇਸੀ ਜਾਂ ਨੌਨ, ਇੱਥੇ ਡਾਕਟਰ ਕਹਿਣਗੇ ਜੀ ਕੋਈ ਨਹੀਂ, ਉਹ ਵੀ ਉਨੀ ਜਿਹੜੀ ਹੈ ਐਫੀਸ਼ੀਐਂਟ ਹੈ, ਉਸ ਦਾ ਅਸਰ ਹੁੰਦਾ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਇੰਡੀਆ ਦਾ ਨਾਂ ਲਓ ਤਾਂ ਹੋ ਹੀ ਨਹੀਂ ਸਕਦਾ। ਔਰ ਕਿੰਨਾ ਮੁਲਕਾਂ 'ਚ ਅਫਰੀਕਾ 'ਚ ਜਿਹੜੇ ਨੇ ਜਿਨ੍ਹਾਂ ਨੂੰ ਕਫ ਜਿਹੜਾ ਦਵਾਈਆਂ ਦੇ ਖੰਘ ਦਾ ਜਾਂ ਬੱਚੇ ਮਰ ਗਏ, ਉਹਦੇ 'ਚੋਂ ਐਕਸਟਰਾ ਪਾਇਆ ਹੋਇਆ, ਕਿਸੇ 'ਚ ਘੱਟ ਪਾਇਆ ਹੋਇਆ, ਕਿਸੇ 'ਚ ਵੱਧ ਪਾਇਆ ਹੋਇਆ। ਇੱਕ ਅੱਧੀ ਕੰਪਨੀ ਜਿਵੇਂ ਰੈਨਬੈਕਸੀ, ਉਹਨੂੰ ਅਮਰੀਕਾ ਨੇ ਰਾਈਟ ਦਿੱਤਾ ਸੀ ਕਿ ਉਹ ਡਾਇਰੈਕਟਲੀ ਪੇਟੈਂਟ ਕਰ ਸਕਦੀ ਹੈ। ਉਹ ਬਾਅਦ 'ਚ ਉਹਨਾਂ ਦੇ ਮੈਡੀਸਨ ਪਲਾਂਟਸ ਜਾ ਕੇ ਦੇਖਿਆ ਵੀ ਉਹ ਤਾਂ ਉਹਦੀ ਰਿਕੁਆਇਰਮੈਂਟ ਵੀ ਪੂਰੀ ਨਹੀਂ ਕਰਦੇ। ਹੁਣ ਇਹ ਖਬਰ ਜਿਹੜੀ ਹੈ ਦੁਨੀਆ ਭਰ ਦੇ ਮੀਡੀਆ 'ਚ ਹੈ, ਟਰੰਪਸ 200% ਜੈਨਰਿਕ ਟੈਰਿਫ ਥ੍ਰੈਟ ਵੁੱਡ ਇੰਪੈਰਲ ਅਮਰੀਕਨਸ। ਹੁਣ ਇੰਡੀਅਨ ਫਾਰਮਾਸਿਊਟੀਕਲ 'ਚ ਤਾਂ ਬਹੁਤ ਘਬਰਾਹਟ ਹੈ, ਉਹਨਾਂ ਦੇ ਸਟਾਕ ਵੀ ਡਿੱਗ ਪਏ, ਪਰ ਉਹ ਕਹਿ ਰਹੇ ਨੇ ਜੀ ਕੋਈ ਨਹੀਂ, ਜੇ ਹੁਣ ਲਾਓਗੇ ਵੀ ਤੁਸੀਂ ਇਹਦੇ ਨਾਲ ਅਮਰੀਕਨ ਜਿਹੜੇ ਕਸਟਮਰ ਨੇ ਦਵਾਈ ਹੋਰ ਮਹਿੰਗੀ ਹੋ ਜਾਏਗੀ, ਉਹਨਾਂ ਨੂੰ ਵੀ ਫਰਕ ਪਏਗਾ। ਇਹ ਨਹੀਂ ਕਹਿੰਦਾ ਵੀ ਸਾਡਾ ਕੀ ਹੋਣ ਜਾ ਰਿਹਾ। ਉਹਨਾਂ ਨੇ ਕਿਹਾ ਕਿ ਵੀ ਅਨਾਉਂਸਮੈਂਟ ਜਿਹੜੀ 22 ਜੁਲਾਈ ਨੂੰ ਬੁੱਧਵਾਰ ਅੱਜ ਹੀ ਉਹਨਾਂ ਨੇ ਕੀਤੀ ਹੈ ਸੋਸ਼ਲ ਮੀਡੀਆ ਪੋਸਟ ਤੇ, ਹੈਜ਼ ਸਿਗਨੀਫਿਕੈਂਟ ਇੰਪਲੀਕੇਸ਼ਨਸ ਫਾਰ ਇੰਡੀਆ which sends more than a third of its pharmaceutical export to US। ਔਰ ਇਹ ਜਿਹੜਾ ਇਹਦੇ ਥੱਲੇ ਇਹਦਾ ਨਤੀਜਾ ਇਹ ਹੋਇਆ ਕਿ ਭਾਈ ਇਹਦਾ ਅਨਾਉਂਸਮੈਂਟ ਰੈਟਲਡ ਫਾਰਮਾਸਿਊਟੀਕਲ ਸਟਾਕਸ, ਉਹਨਾਂ ਦੇ ਸਟਾਕ ਥੱਲੇ ਡਿਗੇ। ਦਾ ਨਿਫਟੀ ਫਾਰਮਾ ਇੰਡੈਕਸ ਫੈਲ 1.31% with 18 of its 20 constituent companies closing lower industry, ਕਿ ਉਹਨਾਂ ਦੇ ਜਿਹੜੇ 18 ਜਿਹੜੀਆਂ ਉਹਨਾਂ ਦੀਆਂ ਕੰਸਟੀਟਿਊਐਂਟ ਕੰਪਨੀਜ਼ ਨੇ, ਉਹਨਾਂ 'ਚੋਂ 20 'ਚੋਂ 18 ਜਿਹੜੀਆਂ ਉਹਨਾਂ ਦੇ ਸ਼ੇਅਰ ਥੱਲੇ ਡਿਗੇ। ਇੰਡਸਟਰੀ ਐਗਜ਼ੈਕਟਿਵਸ ਲਾਰਜਲੀ ਅਡੋਪਟਡ ਏ ਵੇਟ ਐਂਡ ਵਾਚ ਅਪਰੋਚ ਵਾਈਲ ਰੀਟਰੇਟਿੰਗ ਦੈਟ ਐਨੀ ਐਡੀਸ਼ਨਲ ਕਾਸਟ ਵੁੱਡ ਲਾਈਕ ਬੀ ਪਾਸਡ ਔਨ ਟੂ ਕੰਜ਼ਿਊਮ। ਕਿ ਜੀ ਸਾਨੂੰ ਕੀ ਫਰਕ ਪੈਂਦਾ ਹੈ, ਕੰਜ਼ਿਊਮਰ ਨੂੰ ਹੀ ਹੋਏਗਾ, ਅਮਰੀਕਨ ਕੰਜ਼ਿਊਮਰ ਮਹਿੰਗੀ ਖਰੀਦੇ, ਇਵੇਂ ਨਹੀਂ ਹੋਏਗਾ। ਇਹਦਾ ਮਤਲਬ ਇਹ ਹੈ ਕਿ ਇਹ 200% ਦਾ ਇਸ ਲਈ ਸਿਰ ਤੇ ਤਲਵਾਰ ਲਟਕਾਈ ਹੈ ਕਿ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀਆਂ ਅਮਰੀਕਾ ਦੀ ਫਾਰਮਾਸਿਊਟੀਕਲ ਇੰਡਸਟਰੀ ਹੈ, ਉਹ ਉਹਨਾਂ ਜੈਨਰਿਕਸ ਨੂੰ ਅਮਰੀਕਾ ਦੇ ਵਿੱਚ ਪ੍ਰੋਡਿਊਸ ਕਰਨਗੇ। ਜੇ ਪੇਟੈਂਟ ਡਰੱਗਸ ਪ੍ਰੋਡਿਊਸ ਕਰਦੇ ਨੇ, ਉਹ ਤਾਂ ਸਮਝਦੇ ਸੀ ਵੀ ਇਹ ਜਾਲੀ ਜਿਹਾ ਕੰਮ ਹੈ, ਅਸੀਂ ਕੀ ਕਰਨਾ। ਮਤਲਬ ਇਹ ਹੈ ਟਰੰਪ ਦਾ, ਔਰ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਬੇਸਿਕ ਪਾਰਟ ਹੈ ਕਿ ਵੀ ਅਮਰੀਕਨ ਇਨਵੈਸਟਮੈਂਟ ਅਮਰੀਕਾ 'ਚ ਹੋਏ, ਅਮਰੀਕਨ ਉਸ 'ਚੋਂ ਫਾਇਦਾ ਚੁੱਕਣ, ਅਮਰੀਕਨ ਲੋਕਾਂ ਦੇ ਲਈ ਹੋਏ, ਬਜਾਏ ਕਿ ਤੁਹਾਡਾ $800 ਬਿਲੀਅਨ ਦਾ ਸਟੱਫ ਚਾਈਨਾ ਤੋਂ ਆ ਰਿਹਾ ਹੈ। ਜੈਨਰਿਕ ਮੈਡੀਸਨ 'ਚੋਂ 1/3 ਜਿਹੜੀ ਹੈ 30% ਇੰਡੀਆ ਤੋਂ ਆ ਰਹੀ ਹੈ। ਔਰ ਇਹ ਸਾਰੇ ਦੇ ਉੱਤੇ ਜਿਹੜਾ ਨਤੀਜਾ ਇਹ ਹੈ ਕਿ ਵੀ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਇੰਡੀਆ ਦੀ ਜਿਹੜੀ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਇੰਡੀਆ ਨੇ ਫਾਰਮਾਸਿਊਟੀਕਲ ਪ੍ਰੋਡਕਟ $25.8 ਬਿਲੀਅਨ ਦੇ, ਆਲਮੋਸਟ $26 ਬਿਲੀਅਨ 2025 'ਚ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕੰਜ਼ਿਊਮ ਹੋਏ, ਜਿਹਦੇ ਚੋਂ 9.7 ਬਿਲੀਅਨ
ਜਿਹੜਾ 37.7% ਹੈ ਅਮਰੀਕਨ ਇੰਪੋਰਟ ਦਾ ਉਹ ਨੇ, ਯਾਨੀ ਆਲਮੋਸਟ 10 ਬਿਲੀਅਨ। ਔਰ ਇਹਦੇ ਤੇ ਫਿਰ ਲੰਬਾ ਚੌੜਾ ਹੋਰ ਵੀ ਇਹਦੇ ਤੇ ਤਬਸਰਾ ਹੈ ਕਿ ਭਾਈ ਇਹ ਜਿਹੜਾ ਟਰੰਪ ਨੇ ਝਟਕਾ ਦਿੱਤਾ ਹੈ ਇੰਡੀਆ ਨੂੰ, ਕਿਉਂਕਿ ਟ੍ਰੇਡ ਡੀਲ ਕਿਸੇ ਪਾਸੇ ਲੱਗ ਨਹੀਂ ਰਹੀ। ਜਦੋਂ ਪਹਿਲਾਂ ਐਗਜ਼ੈਂਪਸ਼ਨ ਦਿੱਤੀ, ਟਰੰਪ ਨੇ ਕਿਹਾ ਸੀ ਕਿ ਵੀ ਫਾਰਮਾਸਿਊਟੀਕਲ ਐਗਜ਼ੈਂਪਟ ਹੋਏਗਾ, ਪਰ ਹੁਣ ਤਲਵਾਰ ਲਟਕਾ ਦਿੱਤੀ ਹੈ ਇਹਨਾਂ ਦੇ ਸਿਰ ਦੇ ਉੱਤੇ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਜੋ ਚੱਲ ਰਿਹਾ, ਇਹਨਾਂ ਦੀ ਆਪਣੀ ਖਬਰ ਹੈ, ਨੈਟ FDI ਫੋਰਨ ਡਾਇਰੈਕਟ ਇਨਵੈਸਟਮੈਂਟ turned negative again in May 2026 with outflows exceeding inflows by $74 million। ਹੁਣ ਜਿਹੜੇ ਬਾਹਰਲੇ ਇਨਵੈਸਟਰਸ ਨੇ ਇੰਡੀਆ ਦੇ ਵਿੱਚ ਇਨਵੈਸਟ ਵੀ ਕੀਤਾ ਹੋਇਆ ਸੀ, ਉਹ ਪੈਸਾ ਕੱਢ ਰਹੇ ਨੇ ਕਿ ਵੀ ਇਹ ਤਾਂ ਡੁੱਬਦਾ ਜਹਾਜ਼ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਮਈ ਮਹੀਨੇ ਦੇ ਵਿੱਚ $74 ਮਿਲੀਅਨ ਹੋਰ ਮਾਈਨਸ ਹੋਏ ਨੇ। ਉਹਦੇ ਚੋਂ ਨਤੀਜੇ ਦੇ ਤੌਰ ਤੇ ਜਿਹੜੀ ਇੰਡੀਆ ਦੀ ਜਿਹੜੀ ਹੈ ਨੈਗੇਟਿਵ ਅਗੇਨ, ਇਹਦੇ ਥੱਲੇ ਪੂਰਾ ਚਾਰਟ ਹੈ ਕਿ net FDI turned negative again in May 2026, snapping a 3-month positive streak। ਕਿ 3 ਮਹੀਨੇ ਥੋੜਾ ਬਹੁਤ ਬੈਲੈਂਸ ਜਿਹਾ ਰਿਹਾ ਹੋਏਗਾ, ਲੇਕਿਨ ਬੜੀ ਬੁਰੀ ਤਰ੍ਹਾਂ ਇਹਨਾਂ ਦੀ ਇਕਨੋਮੀ ਦਾ ਥੱਲਾ ਲੱਗ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਫੈਡਰੇਸ਼ਨ UK ਵੱਲੋਂ ਬੀਤੇ ਦਿਨੀ ਬ੍ਰਿਟਿਸ਼ ਪਾਰਲੀਮੈਂਟ ਦੇ MPs ਨਾਲ 4 ਸਿੱਖ ਮੁੱਦਿਆਂ ਤੇ ਲੌਬੀ ਕੀਤੀ ਗਈ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਬੇਸ਼ੱਕ ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਹੈ, ਜਿਹਦੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ। ਕੈਨੇਡਾ ਦੇ ਵਿੱਚ ਵੀ ਸਾਡੇ ਵੀਰ ਲੌਬੀ ਦੀ ਦੁਨੀਆ ਦੇ ਵਿੱਚ ਐਫਰਟ ਕਰ ਰਹੇ ਨੇ, ਲੇਕਿਨ ਇਹ ਕ੍ਰੈਡਿਟ ਸਿੱਖ ਫੈਡਰੇਸ਼ਨ UK ਨੂੰ ਜਾਂਦਾ ਹੈ ਕਿ ਬਹੁਤ ਵਾਰੇ ਪਹਿਲਾਂ ਉਹਨਾਂ ਨੇ ਸਿੱਖ ਏਜੰਡਾ ਦੇ ਨਾਂ ਥੱਲੇ 10 ਪੁਆਇੰਟਸ ਜਿਹੜੇ ਉਹਨਾਂ ਦੇ ਸੀ, ਉਹਨਾਂ ਨੇ ਇਹ ਜਾਂਚ ਦੱਸੀ ਕਿ ਭਾਈ ਕਿਵੇਂ ਲੌਬੀ ਕਰਨੀ ਹੈ। ਤੁਸੀਂ ਅੱਡ-ਅੱਡ ਪਾਰਟੀਆਂ ਦੇ MPs ਤੱਕ ਪਹੁੰਚ ਕਰਦੇ ਹੋ, ਉਹਨਾਂ ਨੂੰ ਆਪਣਾ ਏਜੰਡਾ ਦਿੰਦੇ ਹੋ ਕਿ ਦੱਸੋ ਜੀ ਇਹਨਾਂ 'ਚੋਂ ਤੁਸੀਂ ਕਿਹੜੇ ਨਾਲ ਸਹਿਮਤ। ਉਹਦੇ 'ਚ ਮੈਨੂੰ ਯਾਦ ਹੈ ਕਿ ਬਾਕੀਆਂ ਦੇ ਨਾਲ ਜਿਹੜਾ ਫਾਈਨਲ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਸੋ ਉਹਦੇ 'ਚ ਇਹ ਸੀ ਕਿ ਵੀ ਜਿਹੜਾ ਜਿਹਦੇ ਨਾਲ ਵੀ ਐਗਰੀ ਕਰੇ, ਤੁਸੀਂ ਉਸ ਲੈਵਲ ਦੇ ਉੱਤੇ ਉਹਦੇ ਨਾਲ ਕੰਮ ਕਰੋ ਔਰ ਆਪਣੇ ਅਗਲੇ ਏਜੰਡੇ ਨੂੰ ਵਧਾਓ। ਹੌਲੀ ਇਹੀ ਨਹੀਂ ਵੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਲੌਬੀ ਕੀਤੀ। ਈਵਨ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ ਔਰ ਹੁਣ ਇੱਕ ਹੋਰ MP ਨੇ ਜਿਨ੍ਹਾਂ ਨੇ ਇਸ ਸਾਰੇ ਦੇ ਵਿੱਚ ਜਸ ਐਟਵਾਲ ਕਿ ਉਸ ਸਿੱਧੇ ਸਪੋਕਸਮੈਨ ਬਣੇ ਸਿੱਖ ਹੱਕਾਂ ਦੇ ਔਰ ਮੋਰ ਵੋਕਲ ਅਸੀਂ ਅੱਡ-ਅੱਡ ਇਸ਼ੂਜ਼ ਦੇ ਉੱਤੇ। ਉਹ ਕਿਸਾਨ ਮੂਵਮੈਂਟ ਹੋਏ, ਪੰਜਾਬ ਦੇ ਵਿੱਚ ਜ਼ਬਰ ਹੋਏ, ਉਹਨਾਂ ਸਾਰੇ ਮੁੱਦਿਆਂ ਤੇ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਇਹ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਫਿਰ ਇਹਨਾਂ ਨੇ ਸਿੱਖ ਫੈਡਰੇਸ਼ਨ UK ਨੇ ਸਾਲਾਨਾ ਕੁਛ ਦਿਨ ਰੱਖੇ ਨੇ, ਹਫਤਾ ਹੈ ਜਾਂ ਜ਼ਿਆਦਾ ਹੁੰਦਾ ਹੈ, ਜਿਹਦੇ 'ਚ ਕਿ ਉਹ ਡਿਸੈਂਡ ਕਰਦੇ ਨੇ ਉਸ ਪਾਰਲੀਮੈਂਟ
ਦੇ ਮੈਂਬਰਾਂ ਨਾਲ ਕੰਟੈਕਟ ਕਰਨ 'ਚ, ਲਾਰਡਸ ਨਾਲ, ਮੈਂਬਰਸ ਪਾਰਲੀਮੈਂਟ ਨਾਲ, ਔਰ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਕਰਦੇ ਨੇ। ਇਹ ਠੀਕ ਹੈ ਕਿ ਸਟਾਰਮਰ ਜਿਹੜਾ ਫਾਰਮਰ ਪ੍ਰਾਈਮ ਮਿਨਿਸਟਰ ਸੀ, ਜਿਹਨੇ ਇਕਰਾਰ ਵੀ ਕੀਤਾ ਹੋਇਆ ਸੀ ਕਿ ਜੂਨ 84 ਦੀ ਸਿੱਖ ਨਸਲਕੁਸ਼ੀ ਜਾਂ ਘੱਲੂਘਾਰਾ 84 'ਚ ਮਾਰਗਰੇਟ ਥੈਚਰ ਦੀ ਸਰਕਾਰ ਨੇ ਕੀ ਰੋਲ ਅਦਾ ਕੀਤਾ, ਇਸ ਦੇ ਲਈ ਜਿਹੜਾ ਇੱਕ ਕਮਿਸ਼ਨ ਜਿਹਨੂੰ ਜੱਜ ਜਿਹੜਾ ਹੈਡ ਕਰੇਗਾ ਸਿਟਿੰਗ, ਉਹ ਹੋਏਗਾ, ਉਹਦੇ ਤੋਂ ਮੁੱਕਰਿਆ। ਹੁਣ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਐਂਡੀ ਬਰਹੈਮ ਬਣਿਆ, ਇਹਨਾਂ ਨਾਲ ਵੀ ਫੈਡਰੇਸ਼ਨ ਨੇ ਜਿਹੜਾ ਲੌਬੀ ਕੀਤੀ ਹੈ, ਸਾਰੇ ਦਿਨ ਚੱਲਦੇ ਨੇ। ਔਰ ਮੈਂ ਇਹ ਦੇਖ ਰਿਹਾ ਸੀ, ਉਹਨਾਂ ਦੀ ਪ੍ਰੈਸ ਰਿਲੀਜ਼ ਤਾਂ ਨਹੀਂ ਹੈ ਪ੍ਰੋਪਰ, ਲੇਕਿਨ ਜਿਹੜਾ ਟਵੀਟ ਰਾਹੀਂ ਇਹ ਪਤਾ ਲੱਗਿਆ ਵੀ ਉਹਨਾਂ ਨੇ ਜਸ ਅਟਵਾਲ ਜਿਹੜੇ MP ਨੇ, ਉਹਨਾਂ ਰਾਹੀਂ ਜਿਹੜੇ ਸਾਰਾ ਐਂਡੀ ਬਰਹਮ ਦੇ ਨਾਲ ਵੀ ਇਹ ਲੌਬੀ ਹੋਈ ਹੈ, ਬਾਕੀਆਂ ਦੇ ਨਾਲ ਵੀ। ਔਰ 4 ਜਿਹੜੇ ਪੁਆਇੰਟਸ ਦੇ ਉੱਤੇ ਇਹ ਸਾਰਾ ਲੌਬਿੰਗ ਡੇਜ਼ ਗੁਜ਼ਰੇ। ਪਹਿਲਾ ਇਹੀ ਸੀ ਕਿ ਰਿਲੀਜ਼ ਜਗਤਾਰ ਸਿੰਘ ਜੌਹਲ ਦੀ, ਜਿਹੜੇ ਆਲਮੋਸਟ ਪਿਛਲੇ 8.5 ਸਾਲ ਤੋਂ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ, ਕਿ ਇਹ ਪ੍ਰਾਇੋਰਟੀ ਦੇ ਵਿੱਚ ਪਹਿਲਾ ਮੁੱਦਾ ਹੈ ਜੀ। ਦੂਸਰਾ, ਜੱਜ ਲੈਡ ਪਬਲਿਕ ਇਨਕੁਆਇਰੀ ਲੁਕਿੰਗ ਐਟ ਮਾਰਗਰੇਟ ਥੈਚਰਸ ਐਂਟੀ ਸਿੱਖ ਐਕਸ਼ਨਸ ਇਨ 1980s। ਇਹ ਨਵੇਂ ਪ੍ਰਾਈਮ ਮਿਨਿਸਟਰ ਨਾਲ ਵੀ ਇਹ ਕਿਹਾ, ਕਿਉਂਕਿ ਪਾਰਟੀ ਤਾਂ ਨਹੀਂ, ਪਾਰਟੀ ਤਾਂ ਉਸੇ ਦੀ ਹਕੂਮਤ ਹੈ, ਪਰ ਉਹ ਸਟਾਰਮਰ ਖੁਦ ਉਹਨੂੰ ਰਿਜ਼ਾਈਨ ਕਰਨਾ ਪਿਆ। ਪਰ ਇਹ ਮੰਗ ਦੇ ਉੱਤੇ ਹੀ ਸਟ੍ਰੈਸ ਹੈ ਕਿ ਭਾਈ ਮਾਰਗਰੇਟ ਥੈਚਰ ਦੀ ਹਕੂਮਤ ਨੇ ਕੀ ਰੋਲ ਪਲੇ ਕੀਤਾ, ਇਹਦੇ ਤੇ ਪੂਰੀ ਇਨਕੁਆਇਰੀ ਹੋਏ। ਜੱਜ ਲੈਡ clarification on his views on Kirpan as a UK Labour government would not go back on existing legislation। ਹੁਣ ਇਹ ਪਾਰਟਿਕੂਲਰਲੀ ਐਂਡੀ ਬਰਹੈਮ ਦੇ ਨਾਲ ਜਿਹੜੀ ਗੱਲ ਹੋਈ, ਕਿਉਂਕਿ ਜਿਹੜਾ ਕੇਸ UK 'ਚ ਹੋਇਆ, ਉਹਦੇ 'ਚ ਜਿਹੜੀ ਸੋ ਕਾਲਡ ਰਿਫਾਰਮ ਪਾਰਟੀ ਦੇ ਨਾਂ ਥੱਲੇ ਰਾਈਟ ਵਿੰਗਰ ਗਰੁੱਪ ਨੇ, ਉਹਨਾਂ ਨੇ ਮੰਗ ਕਰਨੀ ਸ਼ੁਰੂ ਕੀਤੀ ਜੀ ਕਿਰਪਾਨ ਤੇ ਪਾਬੰਦੀ ਲਾਓ, ਜਿਹੜਾ ਸਿੱਖਾਂ ਨੂੰ ਕਾਨੂੰਨੀ ਹੱਕ ਮਿਲਿਆ ਹੋਇਆ। ਸੋ ਇਹਨਾਂ ਨੇ ਮੇਕ ਸ਼ੋਰ ਕਰਨ ਦੇ ਲਈ, ਹਾਲਾਂ ਜਿਹੜੀ ਸਿਟਿੰਗ ਹੋਮ ਸੈਕਟਰੀ ਸੀ, ਉਹਨੇ ਤਾਂ ਇਮੀਡੀਏਟਲੀ ਉਹਨੇ ਕਿਹਾ ਜੀ ਦਾ ਕੋਈ ਉਹਦੇ ਨਾਲ ਤਾਲੁਕ ਸਟਿਲ, ਕਿਉਂਕਿ ਜੋ ਇਸ ਵੇਲੇ ਐਂਟੀ ਇਮੀਗ੍ਰੈਂਟ ਔਰ ਦੂਸਰਾ ਮਾਹੌਲ ਬਣਿਆ ਹੋਇਆ, ਉਹਦੇ 'ਚ ਕੁਝ ਵੀ ਸੰਭਵ ਹੈ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਸ ਤੋਂ ਐਸ਼ੋਰ ਕਰਾਉਣਾ ਕਿ ਭਾਈ ਉਹ ਜਿਹੜੀ ਹੈ ਲੇਬਰ ਗਵਰਨਮੈਂਟ ਵੁੱਡ ਨਾਟ ਗੋ ਬੈਕ ਔਨ ਐਗਜ਼ਿਸਟਿੰਗ ਲੈਜਿਸਲੇਸ਼ਨ, ਕਿ ਵੀ ਜਿਹੜਾ ਹੈ ਕਾਨੂੰਨ ਉਹ ਇਵੇਂ ਹੀ ਰਹੇਗਾ। ਔਰ ਇੱਕ ਫਿਰ ਉਹਨਾਂ ਨੇ ਇਹ 1919 ਦੇ ਜਲਿਆਂਵਾਲਾ ਬਾਗ ਦੀ ਮਾਫੀ ਦੇ ਲਈ ਇਹ ਕਿਹਾ, ਇਹ ਕਿਉਂਕਿ ਇਹ ਇਸ਼ੂ ਇੰਡੀਅਨ ਆਪਣੇ ਆਪ ਇੰਡੀਅਨ ਚੁੱਕਦੇ ਰਹਿੰਦੇ ਨੇ ਇਹ ਸਾਰਿਆਂ ਨੂੰ। ਸੋ ਮੈਨੂੰ ਲੱਗਦਾ, ਇਹਨਾਂ ਨੂੰ ਲੱਗਦਾ ਵੀ ਇਹਨੂੰ ਵੀ ਅਸੀਂ ਸਿੱਖ ਇਸ਼ੂ ਬਣਾ ਦਈਏ। ਹਾਲਾਂ ਹੁਣ ਤਾਂ 100 ਸਾਲ ਤੋਂ ਜ਼ਿਆਦਾ ਹੋ ਗਿਆ, ਔਰ ਉਹ ਇੰਨੇ ਜਲਿਆਂਵਾਲੇ ਬਾਗ ਸਾਡੇ ਨਾਲ ਇੰਡੀਅਨ ਸਟੇਟ ਨੇ ਉਹਨਾਂ ਤੋਂ ਵਰਸਟ ਕਰ ਦਿੱਤੇ ਨੇ ਕਿ ਇਹ ਇੱਕ ਹਿਸਟੋਰੀਕਲ ਐਂਗਲ ਤੋਂ ਤਾਂ ਠੀਕ ਹੈ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਸ ਦੇ ਉੱਤੇ ਈਵਨ ਉਸ ਜ਼ਮਾਨੇ 'ਚ ਵੀ ਉਹਨਾਂ ਨੇ ਹੰਟਰ ਕਮਿਸ਼ਨ ਵੀ ਬਣਾਇਆ, ਇਨਵੈਸਟੀਗੇਸ਼ਨ ਵੀ ਕੀਤੀ, ਜਿਹੜੇ ਸਰਵਾਈਵਰ ਸੀ ਮਾਰੇ ਗਿਆਂ ਦੇ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤਾ। ਲੇਕਿਨ ਚਲੋ ਇਹ ਮੁੱਦਾ ਉਹਨਾਂ ਨੇ ਵੀ ਨਾਲ ਰੱਖਿਆ। ਔਰ ਜਸ ਅਟਵਾਲ ਉਹਨਾਂ ਨੇ ਇਹ ਵੀ ਸੁਜੈਸਟ ਕੀਤਾ ਕਿ ਭਾਈ ਇਹ ਜਿਹੜੀ ਸਿੱਖ ਲੌਬੀ ਦਾ ਜਿਹੜਾ ਇਹ ਪਾਰਟ ਚੱਲ ਰਿਹਾ ਸੀ, ਉਹਨੂੰ ਅੰਡਰਮਾਈਨ ਕਰਨ ਦੇ ਲਈ ਇੰਡੀਅਨ ਹਾਈ ਕਮਿਸ਼ਨ ਨੇ ਐਨ ਇਸ ਮੌਕੇ ਤੇ ਇੰਡੀਆ UK ਟ੍ਰੇਡ ਐਗਰੀਮੈਂਟ ਦੀ ਫੋਟੋ ਓਪਰਚੁਨਿਟੀ ਰੱਖ ਕੇ ਉਹਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਇਹਨਾਂ ਦੇ ਅਲਟੀਰੀਅਰ ਮੋਟਿਵ ਸ਼ੋ ਕਰਦਾ। ਔਰ ਫਿਰ ਉਹਨਾਂ ਨੇ ਸਿੱਖ ਫੈਡਰੇਸ਼ਨ ਨੇ ਆਪਣੇ ਸਾਰਿਆਂ ਨੂੰ ਕਿਹਾ ਕਿ ਭਾਈ ਆਪਣੇ MPs ਨੂੰ ਲਿਖੋ, ਉਹਨਾਂ ਨਾਲ ਲੌਬੀ ਕਰੋ, ਐਂਟੀ ਸਿੱਖ ਹੇਟ ਜੋ ਚੱਲ ਰਹੀ ਹੈ ਔਰ ਸਿੱਖ ਆਰਟੀਕਲਸ ਆਫ ਫੇਥ ਨੂੰ ਜਿਹੜਾ ਹੈ ਉਹ ਚੈਲੰਜ ਕਰਨ ਦੀ ਲਾਈਨ ਹੈ, ਇਸ ਦੇ ਉੱਤੇ ਆਪਣੀ ਆਵਾਜ਼ ਚੁੱਕੋ। ਸੋ ਅਸੀਂ ਇਹ ਜੋ ਉਹਨਾਂ ਦਾ ਕੰਮ ਹੈ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੁਸਕੇ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਇਸੇ ਤਰ੍ਹਾਂ ਸੋਨਮਲ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਗੁਰਚਰਨਜੀਤ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਗੁਰਸਿਮਰ ਜਿਹੜੇ ਕੌਰ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਐਂਡ ਫਿਰ ਕਹਿੰਦੇ ਮਹਾਰਾਜ ਕਿਰਪਾ ਕਰਨ, ਆਲਵੇਜ਼ ਗ੍ਰੇਟ ਪ੍ਰੋਗਰਾਮ। ਔਰ ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਬਿੱਲੀ ਸਿੰਘ ਜਿਹੜੇ ਨੇ ਕਹਿੰਦੇ ਪਲੀਜ਼ ਆਲਵੇਜ਼ ਸ਼ੇਅਰ ਲਾਈਵ ਪ੍ਰੋਗਰਾਮ ਟੂ ਆਲ ਯੂਅਰ ਫਰੈਂਡਸ। ਔਰ ਅਮਰਜੀਤ ਸੈਣੀ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸੁਰਜੀਤ ਖੱਕ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ।
ਔਰ ਨਹੀਂ, ਜਿਵੇਂ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ, ਜਦੋਂ ਤੁਸੀਂ ਪ੍ਰੋਗਰਾਮ ਤੁਹਾਡਾ ਤੁਸੀਂ ਲਿੰਕ ਖੋਲ੍ਹਦੇ ਹੋ, ਇਹਨੂੰ ਸ਼ੇਅਰ ਕਰੋ, ਨਾਲ ਦੀ ਨਾਲ ਲਾਈਕ ਕਰੋ। ਔਰ ਇਹਦੇ ਨਾਲ ਹੀ, ਕਿਉਂਕਿ ਉਹਨਾਂ ਨੇ ਆਪਣੇ ਐਲਗੋਰਿਦਮ ਦੇ ਨਾਲ ਸਾਨੂੰ ਬਹੁਤ ਕਨਫਾਈਨ ਕੀਤਾ ਹੋਇਆ, ਅਦਰਵਾਈਜ਼ ਜਿਹੜਾ ਨੰਬਰ ਕਈ ਗੁਣਾ ਜ਼ਿਆਦਾ ਸੀ। ਪਰ ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਇੱਕ ਸਟੇਜ ਤੇ ਆ ਕੇ ਉਹਨਾਂ ਦਾ ਫਿਰ ਐਲਗੋਰਿਦਮ ਟੁੱਟਣ ਲੱਗ ਜਾਂਦਾ ਹੈ। ਸੋ ਇੰਨਾ ਕੰਮ ਤਾਂ ਹਰ ਸਾਡਾ ਜਿਹੜਾ ਵਿਊਅਰ ਜੇ 100+ ਜੁਆਇਨ ਕਰਦੇ ਨੇ ਤਾਂ ਐਟਲੀਸਟ ਇਹ ਤਾਂ ਸਾਰੇ ਹੀ ਕਰ ਸਕਦੇ ਨੇ। ਧਰਮ ਸਿੰਘ ਜੀ ਜਿਹੜੇ ਫਤਿਹ ਬੁਲਾਉਂਦੇ ਨੇ, ਅਮਰਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ, ਐਂਡ ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ ਫਤਿਹ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਅਮਰਜੀਤ ਸਿੰਘ ਜੀ ਵੀ ਅਗੈਨ, ਔਰ ਗੁਰਸਿਮਰ ਕੌਰ ਜੀ ਇੱਧਰ ਵੀ ਆਏ ਨੇ, ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ, ਗੁਸਕੇ ਜੀ ਵੀ ਕਹਿੰਦੇ ਫੈਂਟੈਸਟਿਕ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ। ਕੱਲ ਤੁਹਾਡੀ ਗੈਰ ਹਾਜ਼ਰੀ ਲਾਈ ਸੀ। ਹਾਂਜੀ, ਕੁਲਵਿੰਦਰ ਸਿੰਘ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਜਗਪਾਲ ਸਿੰਘ ਜੀ ਵੀ ਫਤਿਹ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ, and ਖਾਲਸਾ ਜ਼ਿੰਦਾਬਾਦ, ਅਨੂਪਾ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਔਰ ਉਪਸ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਸਕੇ ਜਿਹੜੇ ਨੇ ਕਹਿੰਦੇ ਆ ਹੀ ਮਜ਼ਲੂਮ ਨੇ ਬਟ ਅਕਿਰਤਕਾਨ ਨੇ, ਔਰ ਸਤਨਾਮ ਸਿੰਘ ਜੀ ਵੀ, ਔਰ ਫੋਨ ਟੈਸਟ ਜਿਹੜੇ ਨੇ ਉਹ ਕਹਿੰਦੇ ਡਾਇਸਪੋਰਾ ਸਿੱਖ ਵਧੀਆ ਨੇ ਜੋ ਸ਼ਹੀਦ ਸਿੰਘਾਂ ਦੇ ਜਿਹੜੇ ਸਮਾਗਮ ਕਰਦੇ ਨੇ, ਇੰਡੀਅਨ ਸਿੱਖ ਤੇ ਅਣਜਾਣ ਨੇ। ਨਹੀਂ, ਹੁਣ ਦੇਖੋ ਅਵੇਅਰਨੈਸ ਤਾਂ ਹੋਈ ਹੈ, ਜਿਵੇਂ ਸਤਲੁਜ ਫਿਲਮ ਤੋਂ ਬਾਅਦ ਜੇ ਹਰੀਕੇ ਸ਼ਹੀਦੀ ਪੱਤਨ ਜਿਹੜਾ ਸ਼ਹੀਦ ਬੁਰਜ ਸ਼ਹੀਦਾਂ ਦੀ ਯਾਦ 'ਚ ਯਾਦਗਾਰ ਹੌਲੀ ਜਿਹੜੀ ਹੈ ਅਵੇਅਰਨੈਸ ਹੋ ਰਹੀ ਹੈ। ਤੁਸੀਂ ਐਵੇਂ ਨਾ ਉਪਰਾਮ ਨਾ ਹੋਇਆ ਕਰੋ। ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਹੈਗੇ ਨੇ ਬਿੱਲਾ ਮੋਹਨ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਸ਼ਾਹ ਜਾਵੇਦ ਜੀ ਕਹਿੰਦੇ ਮੋਦੀ ਇਜ਼ ਕੰਟਰੀਬਿਊਟਿੰਗ ਏ ਲਾਟ ਫॉर द independence of the Khalistan and other states of India. It depends on the efforts and circumstances when it will occur. ਠੀਕ ਕਹਿ ਰਹੇ ਨੇ। ਮੈਂ ਵੀ ਲਾਈਟਰ ਵੇ ਜਦੋਂ ਕੋਈ ਪੁੱਛੇ ਕਿ ਖਾਲਿਸਤਾਨ ਕਦੋਂ ਬਣਾ ਰਹੇ ਹੋ ਤਾਂ ਮੈਂ ਕਹਿੰਦਾ ਅਸੀਂ ਠੇਕੇ ਤੇ ਦੇ ਦਿੱਤਾ ਮੋਦੀ ਨੂੰ, ਇਹ ਮੋਦੀ ਬਣਾਏਗਾ, ਉਹ ਸਾਡੇ ਗੋਲ ਨੂੰ ਕਰੀਬ ਲਿਆ ਰਿਹਾ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਨ ਦਾ ਵਰਜ ਆਫ ਕਲੈਪਸ ਮੁਲਕ ਨੂੰ ਇਹ ਲੈ ਕੇ ਜਾ ਰਹੇ ਨੇ। ਬਿਲਕੁਲ। ਮਾਈ ਪਲਵਿੰਦਰ ਜਿਹੜੇ ਨੇ ਉਹ ਵੀ ਫਤਿਹ, ਐਂਡ ਗੁਰਦੀਪ ਸਿੰਘ ਜੀ ਵੀ ਫਤਿਹ, ਜਸਵੀਰ ਸਿੰਘ ਜੀ ਵੀ ਸਿੱਖ ਫੈਡਰੇਸ਼ਨ ਦਾ ਨਾਮ ਬਦਲੀ ਕਰਕੇ ਭਾਰਤੀ ਫੈਡਰੇਸ਼ਨ ਕਰ ਦਿਓ, ਸਾਰੇ ਮਸਲੇ ਭਾਰਤ ਨੂੰ ਫਾਇਦਾ ਦੇਣ ਵਾਲੇ ਨੇ, ਸਿੱਖਾਂ ਦੇ ਚਪੇੜਾਂ ਮਰਵਾਉਣ ਵਾਲੇ ਆ। ਨਹੀਂ, ਇਸ ਤਰ੍ਹਾਂ ਨਾ ਕਰਿਆ ਕਰੋ। ਜਿਹੜਾ ਜਿੱਥੇ ਕਰਦਾ ਹੈ ਇਹ ਇਸ ਵੇਲੇ ਜਿਹੜੇ ਲੋਕਲ ਇਸ਼ੂ ਹੁੰਦੇ ਨੇ, ਜੇ ਕਿਰਪਾਨ ਦੇ ਉੱਤੇ ਕਾਨੂੰਨੀ ਹੱਕ ਮਿਲਿਆ ਹੋਇਆ ਹੈ ਤੇ ਇਸ ਨਫ਼ਰਤ ਦੇ ਮਾਹੌਲ 'ਚ ਪਾਬੰਦੀ ਲੱਗਦੀ ਹੈ ਜਾਂ ਦੂਸਰਾ ਹਿਸਟਰੀ ਵੀ ਨਾਲ ਚੱਲਦੀ ਹੈ। ਫੈਡਰੇਸ਼ਨ, ਕਿਉਂਕਿ ਮੈਂ ਤਾਂ ਖੁਦ ਵੀ ਜਾ ਕੇ ਦੇਖਿਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਖਾਲਿਸਤਾਨ ਨੂੰ ਕਮਿਟਡ ਹੈ। ਬਾਕੀ ਜੇ ਅਸੀਂ ਹਰ ਇੱਕ 'ਚੋਂ ਕੀੜੇ ਹੀ ਕੱਢਣੇ ਨੇ ਫਿਰ ਸਾਡਾ ਰਵੱਈਆ ਡਿਫਰੈਂਟ ਹੋਏਗਾ ਹਰ ਇਸ਼ੂ ਪ੍ਰਤੀ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।